वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं तुहाडी होस्ट नीलम कौर ते मैं चीवी फॉर ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया जी डॉक्टर साहब। अज 2 अगस्त 2022 18 सावन नानकशाही संमत 554 का दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ देख सकते हो स्पैक्ट्रम केबल RCN केबल बेलफायर केबल इन कैनेडा roku जादू बॉक्स अशावा फेसबुक TV 84 ਦੀ ऐप राਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ देख सकते हो। व्यूअर्स जे तुसीं TV 84 ਨਾਲ ਜਿਹੜਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਅਤਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स प्रोग्राम के शुरू में गलबात करांगे स्पॉन्सरशिप के हवाले नाल कि अज के प्रोग्राम सच्चो सच ਨੂੰ स्पॉन्सर किया गया है सियाटल स्थित इनकलाब TV तो सरदार जसविंदर सिंह जोरा वालों। सो इन्हां ने सुनेहा दिता है कि साडा फोकस साडे निशाने वाल होना चाहिए। ਅਸੀਂ ਸਾਰੇ ਬ੍ਰਾਹਮਣਵਾਦੀ ਸਿਸਟਮ ਖਿਲਾਫ ਲੜ ਰਹੇ ਹਾਂ। ਸਿੱਖ ਬਨਾਮ ਕਾਮਰੇਡ ਅਤੇ ਜੜੇ ਹੋਰ ਵਿਵਾਦ ਸਾਡੇ ਸਾਹਮਣੇ ਖੜੇ ਕੀਤੇ ਜਾਂਦੇ ਹਨ। ਇਹਨਾਂ ਤੋਂ ਬਚਣ ਦੀ ਲੋੜ ਹੈ। ਅਸੀਂ ਗੁਰੂ ਨਾਨਕ ਸਾਹਿਬ ਵੱਲੋਂ ਚਲਾਏ ਇਨਕਲਾਬ ਦੇ ਹਾਮੀ ਹਾਂ ਅਤੇ ਉਸ ਸੋਚ ਨੂੰ ਪਰਨਾਏ ਹੋਏ ਹਾਂ। ਸੋ ਆਪਸੀ ਖੈਬੜਬਾਜ਼ੀ ਛੱਡ ਕੇ ਸਿਸਟਮ ਖਿਲਾਫ ਲਾਮਬੰਦ ਜਿਹੜੇ ਹੋਈਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨਿਊਕਲੀਅਰ ਹਥਿਆਰਾਂ ਬਾਰੇ ਕਿ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਦੁਨੀਆ ਨੂੰ ਦਰਪੇਸ਼ ਨਿਊਕਲੀਅਰ ਹਥਿਆਰਾਂ ਦੀ ਤਬਾਹੀ ਵੱਲ ਇਸ਼ਾਰਾ ਕਰਦਿਆਂ ਕਿਹਾ ਹੈ ਕਿ ਸਾਡੀ ਦੁਨੀਆ ਅੱਜ ਤਬਾਹੀ ਦੇ ਬਿਲਕੁਲ ਕਰੀਬ ਹੈ। ਇੱਕ ਨਿੱਕਾ ਜਿਹਾ ਗਲਤ ਅੰਦਾਜ਼ਾ ਕੁੱਲ ਦੁਨੀਆ ਨੂੰ ਤਬਾਹ ਕਰਕੇ ਰੱਖ ਦੇਵੇਗਾ। ਇਸ ਜੰਗ ਵਿੱਚ ਕੋਈ ਜੇਤੂ ਨਹੀਂ ਹੋਏਗਾ ਕਿਉਂਕਿ ਕੁਝ ਵੀ ਨਹੀਂ ਬਚੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो सब तो पहला तो अज के प्रोग्राम ਨੂੰ स्पॉन्सर करने ਲਈ ਅਸੀਂ ਵੀਰ ਜਸਵਿੰਦਰ ਸਿੰਘ ਜਿਹੜੇ ਇੱਕ ਬੜੇ ਫ੍ਰੀ ਥਿੰਕਿੰਗ ਪਰਸਨ ਨੇ। ਫੌਜ ਦੇ ਵਿੱਚ ਵੀ ਉਹਨਾਂ ਨੇ ਸਰਵ ਕੀਤਾ ਹੈ। ਨਿਕਨੇਮ ਉਹਨਾਂ ਨੂੰ ਫੌਜੀ ਕਰਕੇ ਵੀ ਯਾਦ ਕੀਤਾ ਜਾਂਦਾ ਹੈ ਪਰ ਸੁਲਝੇ ਹੋਏ ਪੜ੍ਹਨ ਦਾ ਸ਼ੌਕ ਰੱਖਦੇ ਨੇ ਔਰ ਉਹ ਖੁਦ ਵੀ ਇਨਕਲਾਬ TV ਦੇ ਥੱਲੇ ਜਦੋਂ ਉਹਨਾਂ ਦਾ ਚਿੱਤ ਕਰਦਾ ਹੈ ਉਹ ਲਾਈਵ ਗੱਲਬਾਤ ਵੀ ਕਰਦੇ ਨੇ। ਕਈ ਮਹਿਮਾਨਾਂ ਨੂੰ ਵੀ ਲੈਂਦੇ ਨੇ ਔਰ ਸੀਐਟਲ ਦੀ ਸਿੱਖ ਡੇ ਪੈਰੇਡ ਦੇ ਮੌਕੇ ਉਹਨਾਂ ਨੇ ਆਲਮੋਸਟ ਸਾਰੀ ਪੈਰੇਡ ਨੂੰ ਜਿਹੜੀ ਕਿ ਮਾਰਚ ਕਰ ਰਹੀ ਸੀ ਔਰ ਜਿਹੜਾ ਫਲੋਟ ਖਾਲਿਸਤਾਨ ਦਾ ਜਿਹੜਾ ਰੈਫਰੈਂਡਮ ਔਰ ਖਾਲਿਸਤਾਨ ਦੀ ਗੱਲ ਵਾਲਾ ਫਲੋਟ ਸੀ ਉਸ ਦੇ ਅੱਗੇ ਉਹਨਾਂ ਨੇ ਉਸ ਨੂੰ ਸਮੁੱਚੇ ਤੌਰ ਤੇ ਕਵਰ ਵੀ ਕੀਤਾ। ਜਿੰਨੀ ਵਾਰ ਵੀ ਸਾਡਾ ਸੀਐਟਲ ਆਉਣਾ ਹੁੰਦਾ ਉਹ ਬੜੇ ਚਾਅ ਤੇ ਉਤਸ਼ਾਹ ਨਾਲ ਆ ਕੇ ਮਿਲਦੇ ਨੇ ਬੈਠਦੇ ਨੇ ਵਿਚਾਰ ਵੀ ਕਰਦੇ ਨੇ। ਕਈ ਵਾਰ ਉਹਨਾਂ ਦੇ ਭਾਵੇਂ ਬਾਕੀਆਂ ਨਾਲ ਵਿਚਾਰ ਭੇਦ ਵੀ ਹੋਣ ਕਿਉਂਕਿ ਉਹ ਇੱਕ ਆਪਣੇ ਢੰਗ ਨਾਲ ਸਮੱਸਿਆਵਾਂ ਬਾਰੇ ਸੋਚਦੇ ਨੇ ਔਰ ਉਹਨਾਂ ਨੂੰ ਇਸ ਗੱਲ ਦਾ ਹਿਰਖ ਵੀ ਰਹਿੰਦਾ ਹੈ ਜਿਹੜਾ ਕਿ ਹਰ ਜਿਹੜਾ ਵਿਚਾਰਵਾਨ ਸਿੱਖ ਹੈ ਉਹਨੂੰ ਹੁੰਦਾ ਹੈ ਕਿ ਸਾਡੇ ਵਿੱਚ ਬੈਠ ਕੇ ਅਸੀਂ ਫੋਕਸ ਗੱਲ ਕਰਨ ਦੀ ਬਜਾਏ ਹੋਰ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਆਪਣੀ એનર્ਜੀ ਵੇਸਟ ਕਰਦੇ ਹਾਂ। ਸੋ ਉਹ ਜੈਨਰਸ ਵੀ ਨੇ ਉਹ ਹਮੇਸ਼ਾ ਹੀ TV 84 ਦੇ ਖੈਰ ਖੁਆਹ ਨੇ। ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਉਹ ਸਿਫਤ ਵੀ ਕਰਦੇ ਨੇ TV 84 ਦੀ ਔਰ ਫਾਈਨੈਂਸ਼ੀਅਲੀ ਕੰਟਰੀਬਿਊਟ ਵੀ ਕਰਦੇ ਨੇ। ਅਸੀਂ ਵੀਰ ਜਸਵਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ। ਨਿਊਕਲੀਅਰ ਹਥਿਆਰ ਹੁਣ ਜਦੋਂ ਅਸੀਂ 20ਵੀਂ ਸਦੀ ਦੀ ਗੱਲ ਕਰਦੇ ਹਾਂ ਤੇ 20ਵੀਂ ਸਦੀ ਦੇ ਵਿੱਚ ਭਾਵੇਂ
ਖੇਤਰੀ ਤੌਰ ਦੇ ਉੱਤੇ ਬਹੁਤ ਸਾਰੀਆਂ ਤਬਦੀਲੀਆਂ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਹੋਈਆਂ, ਪਰ ਜੇ ਅਸੀਂ ਨਿਊ ਵਰਲਡ ਆਰਡਰ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜੀ ਨਵੀਂ ਸ਼ੁਰੂਆਤ ਹੋਈ ਉਸ ਦੇ ਲਈ ਲਫ਼ਜ਼ ਇਸਤੇਮਾਲ ਕੀਤਾ ਗਿਆ ਸੀ। ਉਸ ਤੋਂ ਪਹਿਲਾਂ 20ਵੀਂ ਸਦੀ ਦੇ ਪਹਿਲੇ ਅੱਧ ਦੀ ਗੱਲ ਕਰੀਏ ਤੇ ਦੋ ਮਾਰੂ ਜੰਗਾਂ ਦੁਨੀਆ ਨੇ ਦੋਨਾਂ ਦੀ ਸ਼ੁਰੂਆਤ ਯੂਰਪ ਦੇ ਵਿੱਚ ਹੀ ਹੋਈ ਜੀ, ਔਰ ਤਬਾਹੀ ਕਰੋੜਾਂ ਦੇ ਵਿੱਚ ਹੋਈ। ਉਹਨਾਂ ਦੇ ਵਿੱਚ ਦੋਨਾਂ ਜੰਗਾਂ 'ਚ ਫਸਟ ਵਰਲਡ ਵਾਰ, ਜਿਹਨੂੰ ਪਹਿਲੀ ਆਲਮੀ ਜੰਗ ਕਿਹਾ ਜਾਂਦਾ ਹੈ ਜਾਂ ਵਿਸ਼ਵ ਯੁੱਧ ਕਿਹਾ ਜਾਂਦਾ ਹੈ, ਇਹ 1914 ਤੋਂ 1918 ਤੱਕ ਹੋਈ, ਔਰ ਦੂਸਰੀ ਵਰਲਡ ਵਾਰ ਜਿਹੜੀ ਹੈ ਉਹ 1939 ਤੋਂ 1945 ਤੱਕ ਹੋਈ। ਪਹਿਲੀ ਸੰਸਾਰ ਜੰਗ ਵੇਲੇ ਅਜੇ ਉਸ ਲੈਵਲ ਦੇ ਉੱਤੇ ਨਾ ਕੋਈ ਟੈਂਕਾਂ ਔਰ ਦੂਸਰਿਆਂ ਦੀ ਕੋਈ ਜੰਗ ਸੀ। ਮੋਸਟਲੀ ਇਹਨੂੰ ਟ੍ਰੈਂਚ ਵਾਰਫੇਅਰ ਹੀ ਕਿਹਾ ਜਾਂਦਾ ਹੈ, ਖੁੰਦਕਾਂ ਦੇ ਵਿੱਚ, ਮੋਰਚਿਆਂ ਦੇ ਵਿੱਚ, ਔਰ ਆਮ ਜਿਹੜੇ ਹਥਿਆਰ ਉਹਨਾਂ ਦੇ ਵਿੱਚ ਇਹ ਠੀਕ ਹੈ ਕਿ ਬਹੁਤ ਸਾਰੇ ਜਦੋਂ ਅੱਜ ਅਸੀਂ ਜੀਪ ਲਫ਼ਜ਼ ਦੇਖਦੇ ਹਾਂ ਜਾਂ ਜਿਹੜੇ ਹੋਰ ਜਿਹੜੇ ਮਾਰੂ ਹਥਿਆਰ ਨੇ ਉਹਨਾਂ ਦੀ ਸ਼ੁਰੂਆਤ ਤਾਂ ਹੋ ਚੁੱਕੀ ਸੀ, ਲੇਕਿਨ ਫਿਰ ਵੀ ਜੇ ਫਸਟ ਵਰਲਡ ਵਾਰ 'ਚ ਦੇਖੀਏ ਤੇ ਉਹ ਇੱਕ ਰਸਟਿਕ ਢੰਗ ਦੀ ਜੰਗ ਹੀ ਸੀ, ਕਿਉਂਕਿ ਉਸ ਵੇਲੇ ਅਜੇ ਨਾ ਹਥਿਆਰ ਉਸ ਲੈਵਲ ਦੇ ਡਿਵੈਲਪ ਹੋਏ ਸੀ, ਨਾ ਕੋਈ 에ਅਰ ਪਾਵਰ ਉਸ ਲੈਵਲ ਦੀ ਸੀ, ਔਰ ਤਬਾਹੀ ਇਸ ਲਈ ਵੀ ਹੋਈ ਕਿਉਂਕਿ ਕਮਿਊਨੀਕੇਸ਼ਨ ਸਿਸਟਮ ਜਦੋਂ ਜਿਸ ਥਾਂ ਤੋਂ ਬ੍ਰੇਕ ਹੋ ਜਾਂਦਾ ਸੀ ਉੱਥੇ ਹੀ ਉਹ ਫਸੇ ਹੋਏ ਨੇ, ਜੰਗੀ ਕੈਦੀ ਵੀ ਬਣਾ ਲਏ ਜਾਂਦੇ ਸੀ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਫਸਟ ਵਰਲਡ ਵਾਰ ਦੇ ਖਤਮ ਹੋਣ ਦੇ ਨਾਲ ਹੀ 1918 ਦੇ ਵਿੱਚ, ਜਿਹਨੂੰ ਜਿਵੇਂ ਅੱਜ ਅਸੀਂ ਕੋਵਿਡ-19 ਦੇ ਚਲਦਿਆਂ ਦੇਖਿਆ ਵੀ 1.5 ਕਰੋੜ ਲੋਕ ਦੁਨੀਆ ਦੇ ਵਿੱਚ ਮਰੇ ਨੇ, ਇਹ ਯੂਨਾਈਟਿਡ ਨੇਸ਼ਨਸ ਦੀ ਫਿਗਰ ਹੈ। ਪਰ ਫਸਟ ਵਰਲਡ ਵਾਰ ਦੇ ਖਤਮ ਹੁੰਦਿਆਂ ਇੱਕ ਵਾਇਰਸ ਜਿਸ ਨੂੰ ਸਪੈਨਿਸ਼ ਵਾਇਰਸ ਦਾ ਨਾਮ ਦਿੱਤਾ ਗਿਆ, ਉਹਦੇ ਨਾਲ 20 ਕਰੋੜਾਂ ਲੋਕ ਦੁਨੀਆ 'ਚ ਮਰੇ। ਕੱਲੇ ਅਮਰੀਕਾ ਦੇ ਵਿੱਚ ਹੀ 60 ਲੱਖ ਅਮਰੀਕੀ ਜਿਹੜੇ ਨੇ ਉਹ ਉਸ ਸਪੈਨਿਸ਼ ਵਾਇਰਸ ਦੇ ਨਾਲ ਮਰੇ ਸੀ, ਔਰ ਕਿਉਂਕਿ ਜਦੋਂ ਅਮਰੀਕੀ ਫੌਜੀ ਵਾਪਸ ਜੰਗ ਜਿੱਤਣ ਤੋਂ ਬਾਅਦ ਆਏ ਤੇ ਉਹ ਇਨਫੈਕਸ਼ਨ ਇੱਥੇ ਉਹਨਾਂ ਨੇ ਕੈਰੀ ਕੀਤੀ। ਔਰ ਇਸੇ ਤਰ੍ਹਾਂ ਕਰੋੜ ਤੋਂ ਜ਼ਿਆਦਾ ਭਾਰਤੀ ਵੀ ਜਿਹੜੇ ਨੇ, ਉਦੋਂ ਤੁਸੀਂ ਆਬਾਦੀ ਦੇਖੋ ਤੇ ਅਜੇ 33 ਕਰੋੜ ਵੀ ਨਹੀਂ ਸੀ। ਜ਼ਿਲ੍ਹਿਆਂ ਦੀ ਪੰਜਾਬ ਤੋਂ ਲੈ ਕੇ ਕੈਲਕਟਾ ਤੱਕ 20% ਆਬਾਦੀ ਕਈ ਜ਼ਿਲ੍ਹਿਆਂ ਦੀ ਮਰ ਗਈ, 25% ਮਰ ਗਈ। ਔਰ ਹਾਲਾਂ ਉਦੋਂ ਜਿਹੜੇ ਫੌਜੀ ਗਏ ਉਹ ਸਮੁੰਦਰੀ ਜਹਾਜ਼ ਰਾਹੀਂ ਸਫ਼ਰ ਸੀ, ਅਜੇ ਹਵਾਈ ਜਹਾਜ਼ਾਂ ਵਾਲਾ ਕੰਮ ਤਾਂ ਸ਼ੁਰੂ ਨਹੀਂ ਸੀ ਹੋਇਆ। ਔਰ ਕਲਕੱਤਾ ਜੇ ਬੰਦਰਗਾਹ ਤੇ ਲੱਗੇ ਤੇ ਉੱਥੇ ਹਸਪਤਾਲ ਭਰੇ ਸੀ। ਫਿਰ ਉਹ ਜਦੋਂ ਫੌਜੀ ਪਿੰਡਾਂ 'ਚ ਗਏ ਔਰ ਸ਼ਹਿਰਾਂ 'ਚੋਂ ਪਿੰਡਾਂ 'ਚ ਜਾਂਦਿਆਂ ਸਾਲ 2 ਸਾਲ ਦਾ ਵਕਤ ਲੱਗਾ, ਔਰ 1920-21 ਤੱਕ ਤਬਾਹੀ ਚਾਰ ਚਫੇਰੇ ਹੁੰਦੀ ਰਹੀ। ਸੋ ਇਹੀ ਨਹੀਂ ਕਿ ਫਸਟ ਵਰਲਡ ਵਾਰ ਨੇ ਜਿਹੜਾ ਜੰਗ ਦੇ ਵਿੱਚ ਲੋਕ ਮਰੇ, ਲੇਕਿਨ ਇਹ ਵੀ ਇੱਕ ਵੱਡਾ ਰੀਜ਼ਨ ਬਣਿਆ ਕਿਉਂਕਿ ਉਹ ਸਪੈਨਿਸ਼ ਵਾਇਰਸ ਦੀ ਇਨਫੈਕਸ਼ਨ ਆਪਣੇ ਨਾਲ ਲੈ ਕੇ ਹੀ ਗਏ, ਔਰ ਉਹਨੇ ਗਲੋਬਲੀ ਜਿੱਥੇ ਵੀ, ਕਿਉਂਕਿ ਕਲੋਨੀਅਲ ਪਾਵਰਸ ਦੀ ਲੜਾਈ ਸੀ, ਫੌਜਾਂ ਉਹਨਾਂ ਨੇ ਭਰਤੀ ਕੀਤੀਆਂ ਹੋਈਆਂ ਸੀ ਜਿਹੜੀਆਂ ਉਹਨਾਂ ਦੀ ਕਾਲੋਨੀ ਸੀ, ਔਰ ਬ੍ਰਿਟਿਸ਼ ਕਲੋਨੀਅਲਸ ਨੇ ਇੱਕ ਵੱਡਾ ਹਿੱਸਾ ਭਾਰਤੀ ਫੌਜ ਦਾ ਇਸਤੇਮਾਲ ਕੀਤਾ ਫਸਟ ਵਰਲਡ ਵਾਰ 'ਚ। ਉਹ ਮਿਡਲ ਈਸਟ ਦੇ ਵਿੱਚ ਹੋਏ, ਔਰ ਉਦੋਂ ਅੱਜ ਵੀ ਜਦੋਂ ਅਸੀਂ ਪੰਜਾਬ ਦੀਆਂ ਲੋਕ ਬੋਲੀਆਂ 'ਚ ਬਸਰੇ ਦੀ ਜੰਗ ਜਾਂ ਲਾਮ ਨੂੰ ਗਿਆ ਜਾਂ ਇਹ ਲਫ਼ਜ਼ ਸੁਣਦੇ ਤੇ ਇਹ ਪਹਿਲੀ ਸੰਸਾਰ ਜੰਗ ਵੇਲੇ ਵੀ ਸਾਰਾ ਮਿਡਲ ਈਸਟ ਆਟੋਮੈਨ ਅੰਪਾਇਰ ਤੋਂ ਖੋਇਆ ਗਿਆ, ਔਰ ਇਹ ਇੱਕ ਸੀ। ਦੂਸਰਾ ਵਰਲਡ ਵਾਰ ਜਿਹੜਾ ਦੋ ਰੀਜ਼ਨਸ ਕਰਕੇ ਜਿਸ ਨੂੰ ਅੱਜ ਵੀ ਜਦੋਂ ਕਿਸੇ ਵੀ ਪਾਸਿਓਂ ਡਿਕਟੇਟਰ ਟਾਈਪ ਜਿਹੜੀ ਸਿਸਟਮ ਦੀ ਗੱਲ ਹੁੰਦੀ ਹੈ, ਜਿਸ ਦੇ ਵਿੱਚ ਨਾਜ਼ੀਜ਼ਮ ਦੀ ਗੱਲ ਹੁੰਦੀ ਹੈ ਜਾਂ ਫਾਸ਼ਿਜ਼ਮ ਮੁਸੋਲਿਨੀ ਦੀ ਗੱਲ ਹੁੰਦੀ ਹੈ, ਤੇ ਇਹ ਤਾਂ ਵਿਚਾਰਧਾਰਾਵਾਂ ਸੀ ਜਿਹੜੀਆਂ ਯੂਰਪ ਨੂੰ, ਜਿਨ੍ਹਾਂ ਨੇ ਇੱਕ ਵੱਡੇ ਤੌਰ ਤੇ ਪਹਿਲਾਂ ਪ੍ਰਭਾਵਿਤ ਕੀਤਾ ਔਰ ਫਿਰ ਇਹਦਾ ਸਪਰੈਡ ਸਾਰੇ ਪਾਸੇ ਹੋਇਆ। ਔਰ ਉਸ ਅਲਾਇੰਸ ਦੇ ਵਿੱਚ ਜਰਮਨ ਔਰ ਇਟਲੀ ਔਰ ਜਾਪਾਨ ਇਹ ਤਰ੍ਹਾਂ ਇੱਕ ਪਾਸੇ ਆਈਆਂ, ਔਰ ਬ੍ਰਿਟਨ, ਫਰਾਂਸ, ਰਸ਼ੀਆ ਪਹਿਲਾਂ 2 ਸਾਲ ਜਰਮਨ ਦੇ ਨਾਲ ਸੀ, ਅਮਰੀਕਾ ਪਹਿਲੇ 2-2.5 ਸਾਲ ਨਿਊਟਰਲ ਸੀ, ਬਾਅਦ 'ਚ ਉਹਨੇ ਉਹਨੂੰ ਜੁਆਇਨ ਕੀਤਾ, ਔਰ ਉਹਦੇ 'ਚ ਤਾਂ ਤਬਾਹੀ ਹੋਈ। ਲੇਕਿਨ ਇਸ ਵਰਲਡ ਵਾਰ ਦੇ ਦੌਰਾਨ ਜਦੋਂ ਅਸੀਂ ਨਸਲ ਕੁਸ਼ੀਆਂ ਦੀ ਗੱਲ ਕਰਦੇ ਹਾਂ, ਜੈਨੋਸਾਈਡਸ ਦੀ ਗੱਲ ਕਰਦੇ ਹਾਂ ਜਾਂ ਹੋਲੋਕਾਸਟ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਯਹੂਦੀਆਂ ਦੇ ਹਵਾਲੇ ਨਾਲ 6 ਮਿਲੀਅਨ ਤੋਂ ਜ਼ਿਆਦਾ ਯਹੂਦੀ ਇਕੱਲੇ ਜਰਮਨ 'ਚ ਹੀ ਨਹੀਂ, ਸਾਰੇ ਈਸਟਰਨ ਯੂਰਪ ਜਿੱਥੇ ਉਹਨਾਂ ਦਾ ਕਬਜ਼ਾ ਜਰਮਨਾਂ ਦਾ ਹੁੰਦਾ ਚਲਾ ਗਿਆ, ਉੱਥੇ ਵੀ ਲੋਕਲ ਪਾਪੂਲੇਸ਼ਨ ਉਹਨਾਂ ਨੂੰ ਜੁਆਇਨ ਕਰਕੇ ਯਹੂਦੀਆਂ ਦਾ, ਜਿਪਸੀਆਂ ਦੀ, ਫਿਜ਼ੀਕਲੀ ਹੈਂਡੀਕੈਪਡ ਔਰ
ਹੋਰ ਬਹੁਤ ਸਾਰੀਆਂ ਕੈਟਾਗਰੀਜ਼ ਜਿਹੜੀਆਂ ਉਹਨਾਂ ਨੇ ਦੁਸ਼ਮਣ ਮਾਰ ਕੀਤੀਆਂ, ਉਹਨਾਂ ਦੀ ਨਸਲਕੁਸ਼ੀ ਹੋਈ। ਲੇਕਿਨ ਸੈਕੰਡ ਵਰਲਡ ਵਾਰ ਹੋਰ ਵੀ ਜਿਹੜਾ ਬਦਤਰ ਤੌਰ ਦੇ ਉੱਤੇ ਜਾਣਿਆ ਜਾਂਦਾ ਹੈ ਕਿ ਉਸ ਸੰਸਾਰ ਜੰਗ, ਹਾਲਾਂਕਿ ਉਸ ਤੋਂ ਪਹਿਲਾਂ ਰਸ਼ੀਆ ਦੇ ਵਿੱਚ ਜਰਮਨ ਦੀ ਫੌਜ ਫਸ ਗਈ ਸੀ ਔਰ ਆਲਰੇਡੀ ਜਰਮਨ ਨੇ ਸਰੈਂਡਰ ਕਰ ਦਿੱਤਾ ਸੀ ਉੱਥੇ, ਲੇਕਿਨ ਜਾਪਾਨ ਦੀ ਫੌਜ ਕਈ ਆਈਲੈਂਡਸ ਜਿਹੜੀ ਹੈ ਉਹ ਪਹੁੰਚੀ ਹੋਈ ਸੀ ਔਰ ਅਮਰੀਕਾ ਨੇ ਜਿਹੜੀ ਸਭ ਤੋਂ ਮਾਰੂ ਇਸ ਜੰਗ ਦਾ, ਔਰ ਅੱਜ ਤੱਕ ਇੱਕੋ ਮੌਕਾ ਹੈ ਜਦੋਂ ਕਿ ਐਟੋਮਿਕ ਹਥਿਆਰ ਵਰਤੇ ਗਏ, ਐਟਮ ਬੰਬਸ ਜੀ ਵਰਤੇ ਵੀ ਅਮਰੀਕਾ ਨੇ, ਵਰਤੇ ਵੀ ਸਿਵਿਲੀਅਨ ਪੋਪੂਲੇਸ਼ਨ ਦੇ ਖਿਲਾਫ। ਦੋ ਵੱਡੇ ਸ਼ਹਿਰ ਹੀਰੋਸ਼ੀਮਾ ਔਰ ਨਾਗਾਸਾਕੀ ਮੁਕੰਮਲ ਤੌਰ ਦੇ ਉੱਤੇ ਤਬਾਹ ਹੋਏ, ਲੱਖਾਂ ਲੋਕ ਮਰੇ ਔਰ ਅਗਲੀਆਂ ਕਈ ਜਨਰੇਸ਼ਨਾਂ ਵੀ ਜਿਹੜੇ ਉਹਨਾਂ ਦੇ ਜੈਨੇਟਿਕ ਜਿਹੜੇ ਡਿਫੈਕਟ ਨੇ ਉਹਨਾਂ ਦੇ ਨਾਲ ਅੱਜ ਤੱਕ ਵੀ ਉਸ ਦੇ ਪ੍ਰਭਾਵ ਦੇਖੇ ਜਾ ਸਕਦੇ ਨੇ। ਔਰ ਉਸ ਵੇਲੇ ਦੁਨੀਆ ਦੇ ਵਿੱਚ ਸਿਰਫ ਇੱਕੋ ਇੱਕ ਅਮਰੀਕਾ ਐਸਾ ਮੁਲਕ ਸੀ ਜਿਨੇ ਐਟੋਮਿਕ ਪਾਵਰ ਡਿਵੈਲਪ ਕੀਤੀ ਸੀ। ਸੋ ਉਹ ਸਿਰਫ ਜੰਗ ਜਿੱਤਣ ਲਈ ਤਾਂ ਪਤਾ ਨਹੀਂ, ਇਹ ਤਾਂ ਇਹਦੇ ਤੇ ਤਾਂ ਇੱਕ ਡਿਬੇਟ ਹੈ ਕਿ ਕਿੰਨੀ ਕਿ ਡਿਸਾਈਸਿਵ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਨਾਲ ਅਮਰੀਕਾ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ। ਬ੍ਰਿਟਿਸ਼ ਰਾਜ ਦਾ ਤਾਂ ਸੂਰਜ ਅਸਤ ਹੋਇਆ, ਬਾਕੀ ਕਲੋਨੀਅਲ ਪਾਵਰਸ ਵੀ ਥੱਲੇ ਨੂੰ ਗਈਆਂ ਔਰ ਸੋਵੀਅਤ ਯੂਨੀਅਨ ਦਾ ਵੀ ਉਭਾਰ ਹੋਇਆ। ਪਰ ਜਿਹੜੀ ਆ ਸੋਵੀਅਤ ਯੂਨੀਅਨ ਵੀ ਇਹ ਸਮਝਦਾ ਸੀ ਕਿ ਜਦੋਂ ਤੱਕ ਉਹਦੇ ਕੋਲ ਵੀ ਐਟੋਮਿਕ ਹਥਿਆਰ ਨਹੀਂ ਆ ਜਾਂਦੇ ਉਹ ਜਿਹੜਾ ਅਮਰੀਕਾ ਦੇ ਲਈ ਮੈਚ ਨਹੀਂ ਹੋ ਸਕਦਾ। ਇਸ ਲਈ ਫਿਰ ਜਿਹੜਾ ਅਗਲਾ ਅਸੀਂ ਦਹਾਕਾ ਦੇਖਦੇ ਹਾਂ 1950 ਦਾ, ਉਸ ਦੇ ਵਿੱਚ 4 ਹੋਰ ਜਿਹੜੀਆਂ ਨਿਊਕਲੀਅਰ ਪਾਵਰਸ, ਇੱਕ ਤਾਂ ਜਿਹੜੀ ਹੈ ਉਹਨੇ ਬਾਅਦ 'ਚ ਡਿਕਲੇਅਰ ਕੀਤਾ ਚਾਈਨਾ ਨੇ, ਲੇਕਿਨ ਜਿਹੜੇ ਵੀਟੋ ਵੀਲਡਿੰਗ ਮੈਂਬਰ ਵੀ ਬਣਦੇ ਨੇ ਜਾਂ ਉਹਨਾਂ ਦੇ ਵਿੱਚ ਫਿਰ ਰਸ਼ੀਆ ਐਟੋਮਿਕ ਹਥਿਆਰ ਡਿਵੈਲਪ ਕਰਦਾ ਹੈ, ਫਰਾਂਸ ਕਰਦਾ ਹੈ ਔਰ ਬ੍ਰਿਟਨ ਕਰਦਾ ਹੈ। ਔਰ ਇਹਦੇ ਨਾਲ ਫਿਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਅਮਰੀਕਾ ਉਲਝ ਜਾਂਦਾ ਹੈ ਕੋਰੀਅਨ ਵਾਰ ਦੇ ਵਿੱਚ 1950 ਵਿੱਚ 1953-54 'ਚ, ਉਦੋਂ ਵੀ ਅਮਰੀਕਨ ਜਨਰਲ ਜਿਹੜਾ ਐਟੋਮਿਕ ਬੰਬ ਯੂਜ਼ ਕਰਨਾ ਚਾਹੁੰਦਾ ਚਾਈਨਾ ਦੇ ਖਿਲਾਫ, ਜਿਸ ਨੂੰ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਨੋ ਕਹਿ ਦਿੰਦਾ ਹੈ। ਲੇਕਿਨ ਇਹ ਇੱਕ ਦੌੜ ਸ਼ੁਰੂ ਹੋ ਜਾਂਦੀ ਹੈ ਔਰ ਇਸ ਦਾ ਨਤੀਜਾ ਅਸੀਂ ਅੱਜ ਦੇਖ ਰਹੇ ਹਾਂ ਕਿ 1980 ਤੱਕ ਪਹੁੰਚਦੇ ਹਾਂ। ਇਕੱਲੇ ਇਹੀ 5 ਦੇਸ਼ ਨਿਊਕਲੀਅਰ ਗਰੁੱਪ ਦੇ ਵਿੱਚ ਵੀਟੋ ਵੀਲਡਿੰਗ ਤੇ ਸਿਕਿਉਰਿਟੀ ਕਾਉਂਸਲ ਦੇ ਥੱਲੇ ਜਦੋਂ ਅਸੀਂ ਨਿਊਕਲੀਅਰ ਕਲੱਬ ਕਹਿੰਦੇ ਹਾਂ ਤੇ ਫਿਰ ਇਹੀ ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, ਯੂਕੇ ਇਹੀ ਨੇ। ਲੇਕਿਨ 4 ਹੋਰ ਮੁਲਕ ਜਿਹੜੇ ਓਵਰ ਏ ਪੀਰੀਅਡ ਆਫ ਟਾਈਮ ਨਿਊਕਲੀਅਰ ਹਥਿਆਰਾਂ ਨਾਲ ਲੈਸ ਹੁੰਦੇ ਨੇ, ਬੇਸ਼ੱਕ ਉਹਨਾਂ ਨੂੰ ਨਿਊਕਲੀਅਰ ਕਲੱਬ ਦੇ ਵਿੱਚ ਤਾਂ ਦਾਖਲ ਨਹੀਂ ਕੀਤਾ ਗਿਆ, ਪਰ ਇਸ ਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਕਿ 4 ਪਾਵਰਸ ਹੋਰ ਨਿਊਕਲੀਅਰ ਹਥਿਆਰਾਂ ਨਾਲ ਲੈਸ ਉੱਭਰੀਆਂ, ਜਿਨ੍ਹਾਂ ਦੇ ਵਿੱਚ ਭਾਰਤ, ਪਾਕਿਸਤਾਨ, ਨਾਰਥ ਕੋਰੀਆ ਔਰ ਇਜ਼ਰਾਈਲ। ਉਹਨਾਂ ਨੇ ਆਪਣਾ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ ਕਿੰਨਾ ਹੈ, ਕੀ ਹੈ, ਉਸ ਬਾਰੇ ਅੱਡ-ਅੱਡ ਰਿਪੋਰਟਸ ਦੁਨੀਆ ਦੇ ਜਿਹੜੇ ਮਿਲਟਰੀ ਆਬਜ਼ਰਵਰ ਨੇ ਜਾਂ ਖਾਸ ਤੌਰ ਤੇ ਯੂਰਪ ਦੇ ਵਿੱਚ ਇਸ ਕਿਸਮ ਦੀਆਂ ਸੰਸਥਾਵਾਂ ਨੇ ਜਿਹੜੀਆਂ ਟੈਬ ਰੱਖਦੀਆਂ। ਲੇਕਿਨ 1980 ਤੱਕ ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਸੀ ਕਿ 80,000 ਨਿਊਕਲੀਅਰ ਹਥਿਆਰਾਂ ਦਾ ਸਟਾਕ ਪਾਇਲ ਜਮ੍ਹਾਂ ਸੀ ਦੁਨੀਆ ਦੇ ਵਿੱਚ। ਔਰ ਇਹ ਬਾਅਦ ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ 15 ਹਿੱਸਿਆਂ 'ਚ, ਰਸ਼ੀਆ ਆਇਆ, ਅਸੀਂ ਦੇਖਦੇ ਹਾਂ ਕਿ ਸੋਵੀਅਤ ਯੂਨੀਅਨ ਦਾ ਉਦੋਂ ਯੂਕਰੇਨ ਵੀ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਬਹੁਤ ਸਾਰਾ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ ਜਿਹੜਾ ਹੈ ਉਹ ਯੂਕਰੇਨ ਦੇ ਵਿੱਚ ਸਟੇਸ਼ਨਡ ਸੀ। ਸੋ ਯੂਕਰੇਨ ਜਿਹੜਾ ਇੰਡੀਪੈਂਡੈਂਟ ਮੁਲਕ ਬਣਿਆ, ਉਸ ਨੂੰ ਐਸ਼ੋਰ ਕੀਤਾ ਗਿਆ ਰਸ਼ੀਆ ਵੱਲੋਂ, ਅਮਰੀਕਾ ਵੱਲੋਂ, ਨੈਟੋ ਵੱਲੋਂ ਕਿ ਅਸੀਂ ਤੁਹਾਨੂੰ ਸਿਕਿਉਰ ਕਰਾਂਗੇ, ਔਰ ਉਹਨੇ ਆਪਣਾ ਜਿਹੜਾ ਨਿਊਕਲੀਅਰ ਜਿਹੜਾ ਖਜ਼ਾਨਾ ਸੀ ਉਹਨੂੰ ਸਰੈਂਡਰ ਕੀਤਾ। ਔਰ ਉਸ ਪੀਰੀਅਡ 'ਚ 1999 ਤੋਂ ਬਾਅਦ ਜਦੋਂ ਰਸ਼ੀਆ ਜਿਹੜਾ ਉਹ ਮੋਰ ਫਰੈਂਡਲੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੀ ਆਪਣੀ ਇਕਨੋਮੀ ਔਰ ਦੂਸਰੀ, ਔਰ ਇਸ ਪੀਰੀਅਡ 'ਚ 2 ਕਿਸਮ ਦੀਆਂ ਜਿਹੜੀਆਂ, ਇੱਕ ਤਾਂ ਇਹਨਾਂ ਵੱਡੀਆਂ 5 ਤਾਕਤਾਂ ਦੇ ਵਿਚਾਲੇ ਨਿਊਕਲੀਅਰ ਨੈਗੋਸ਼ੀਏਸ਼ਨਸ ਹੁੰਦੀਆਂ ਨੇ, ਟ੍ਰੀਟੀਜ਼ ਹੁੰਦੀਆਂ ਨੇ ਕਿ ਅਸੀਂ ਨਿਊਕਲੀਅਰ ਜਿਹੜਾ ਜ਼ਖੀਰੇ ਨੂੰ ਘਟਾਈਏ, ਦੁਨੀਆ ਨੂੰ ਨਿਊਕਲੀਅਰ ਫ੍ਰੀ ਕਰਨ ਦੀ ਗੱਲ ਹੁੰਦੀ ਹੈ, ਪਰ ਸਲੋਲੀ ਦੇ ਨਾਂ ਥੱਲੇ। ਔਰ ਉਸ ਦਾ ਨਤੀਜਾ ਨਿਕਲਦਾ ਹੈ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਜਿਹੜੇ ਇਸ ਫੀਲਡ ਦੇ ਮਾਹਿਰ ਨੇ, ਉਹਨਾਂ ਦੇ ਕਹਿਣ ਮੁਤਾਬਕ ਇਸ ਵੇਲੇ ਦੁਨੀਆ ਦੇ ਵਿੱਚ ਕੁੱਲ ਜਿਹੜੇ ਹੈ ਉਹ 20,000 ਦੇ ਕਰੀਬ 13,000
ਨਿਊਕਲੀਅਰ ਜਿਹੜੇ ਕੁੱਲ ਹਥਿਆਰ ਨੇ ਉਹ 13,000 ਨੇ। ਸੋ ਇਹਨੂੰ ਇਸ ਪੱਖੋਂ ਤਾਂ ਇੱਕ ਪੋਜ਼ਿਟਿਵ ਗੱਲ ਸਮਝਿਆ ਜਾ ਸਕਦਾ ਕਿ 80ਵਿਆਂ ਦੇ 80,000 ਨਿਊਕਲੀਅਰ ਹਥਿਆਰਾਂ ਦੇ ਮੁਕਾਬਲੇ ਜਿਹੜੇ ਅੱਜ 13,000 ਦੇ ਕਰੀਬ ਨੇ। ਲੇਕਿਨ ਅੱਜ ਅਸੀਂ ਇਹਨੂੰ ਪ੍ਰਾਈਮ ਸੈਗਮੈਂਟ ਕਿਉਂ ਬਣਾ ਕੇ ਡਿਸਕਸ ਕਰ ਰਹੇ ਹਾਂ, ਕਿਉਂਕਿ ਅੱਜ ਜਿੰਨਾ ਜ਼ਿਆਦਾ ਖਤਰਾ ਨਿਊਕਲੀਅਰ ਹਥਿਆਰਾਂ ਦੇ ਵਰਤੇ ਜਾਣ ਦਾ ਹੈ ਔਰ ਜਿਸ ਕਿਸਮ ਦਾ ਕ੍ਰਾਈਸਿਸ ਪਹਿਲਾਂ ਅਸੀਂ ਰੂਸ ਤੇ ਯੂਕਰੇਨ ਦੇ ਹਮਲੇ ਤੋਂ ਬਾਅਦ ਦੇਖਦੇ ਹਾਂ, ਔਰ ਰੂਸ ਦੀ ਓਪਨ ਥ੍ਰੈਟ ਕਿ ਜੇ ਸਾਨੂੰ ਐਗਜ਼ਿਸਟੈਂਸ਼ੀਅਲ ਥ੍ਰੈਟ ਹੋਈ ਤੇ ਅਸੀਂ ਨਿਊਕਲੀਅਰ ਹਥਿਆਰ ਇਸਤੇਮਾਲ ਕਰਾਂਗੇ। ਇਹੀ ਇੱਕ ਰੀਜ਼ਨ ਵੀ ਸੀ ਸ਼ਾਇਦ ਕਿ ਅਮਰੀਕਾ ਜਾਂ ਨੈਟੋ ਬੇਸ਼ੱਕ ਉਹ ਯੂਕਰੇਨ ਨੂੰ ਪ੍ਰੌਕਸੀ ਬਣਾ ਕੇ ਮਦਦ ਕਰ ਰਹੇ ਨੇ, ਸਿੱਧੇ ਤੌਰ ਤੇ ਉਸ ਦੇ ਵਿੱਚ ਨਹੀਂ ਕੁੱਦੇ, ਕਿਉਂਕਿ ਜਿਸ ਕਿਸਮ ਦਾ ਰਸ਼ੀਆ ਨੇ ਨਿਊਕਲੀਅਰ ਅਲਰਟ ਆਪਣੇ ਅਦਾਰਿਆਂ ਨੂੰ ਜਾਰੀ ਕੀਤਾ। ਹੁਣ ਉਸ ਦੇ ਨਾਲ ਇਸ ਵੇਲੇ ਅਸੀਂ ਦੂਸਰਾ ਪਾਰਟ ਜਿਸ ਬਾਰੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਪਿਕਚਰ ਕਲੀਅਰ ਹੋਏਗੀ। ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਨੈਂਸੀ ਪੈਲੋਸੀ ਜਿਹੜੀ ਹਾਊਸ ਸਪੀਕਰ ਹੈ ਉਹ ਆਪਣੇ ਕਾਂਗਰੈਸ਼ਨਲ ਡੈਲੀਗੇਸ਼ਨ ਦੇ ਨਾਲ 4 ਜਿਹੜੇ ਏਸ਼ੀਅਨ ਮੁਲਕ ਸਿੰਗਾਪੁਰ, ਮਲੇਸ਼ੀਆ, ਇੰਡੀਆ ਵਗੈਰਾ ਦੇ, ਥਾਈਲੈਂਡ ਦੇ ਦੌਰੇ ਤੇ ਜਾ ਰਹੀ ਹੈ, ਪਰ ਨਾਲ ਹੀ ਉਸ ਦਾ ਇੱਕ ਸਟਾਪ ਓਵਰ ਜਿਹੜਾ ਹੈ ਉਹ ਤਾਈਵਾਨ ਦੇ ਵਿੱਚ ਵੀ ਉਹਨੇ ਰੱਖਿਆ ਸੀ। ਤਾਈਪਾਈ ਕੈਪੀਟਲ ਹੈ ਉਹਨਾਂ ਦੀ। ਔਰ ਚੀਨ ਨੇ ਇਸ ਦੇ ਉੱਤੇ ਬੜੀ ਸਖਤ ਵਾਰਨਿੰਗ ਦਿੱਤੀ ਸੀ ਕਿ ਭਾਈ ਇਸ ਦੇ ਕਨਸੀਕੁਐਂਸਿਸ ਲਈ ਅਮਰੀਕਾ ਨੂੰ ਤਿਆਰ ਰਹਿਣਾ ਚਾਹੀਦਾ ਹੈ। ਬਾਈਡਨ ਨਾਲ 2-3 ਘੰਟੇ ਦੀ ਗੁਫ਼ਤਗੂ ਵੀ ਹੋਈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਵਿਜ਼ਿਟ ਕੋਈ US ਪ੍ਰੈਜ਼ੀਡੈਂਟ ਵੱਲੋਂ ਸੈਂਕਸ਼ਨਡ ਨਹੀਂ ਹੈ ਜਾਂ ਅਮਰੀਕਾ ਦੀ ਆਫੀਸ਼ੀਅਲ ਵਿਜ਼ਿਟ ਨਹੀਂ ਹੈ, ਪਰ ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਨੈਂਸੀ ਪੈਲੋਸੀ ਡੈਮੋਕ੍ਰੈਟ ਪਾਰਟੀ ਦੀ ਹੈ ਔਰ ਉਹ ਐਜ਼ ਏ ਸਪੀਕਰ ਡੈਮੋਕ੍ਰੈਟਿਕ ਪਾਰਟੀ ਨੂੰ ਹੀ ਰਿਪਰੈਜ਼ੈਂਟ ਕਰਦੀ ਹੈ। ਸੋ ਟੈਕਨੀਕਲੀ ਇਹ ਕਿਹਾ ਜਾ ਸਕਦਾ ਹੈ ਕਿ ਆਫੀਸ਼ੀਅਲ ਵਿਜ਼ਿਟ ਨਹੀਂ ਹੈ, ਨਾਟ ਐਂਡੋਸਡ ਬਾਈ ਪ੍ਰੈਜ਼ੀਡੈਂਟ, ਔਰ ਉਹ ਚੀਨ ਨੂੰ ਕਹਿ ਸਕਦੇ ਨੇ ਜੀ ਆਫੀਸ਼ੀਅਲ ਨਹੀਂ ਹੈ, ਲੇਕਿਨ ਇਹ ਉਹਨਾਂ ਦੀ ਬਲੈਸਿੰਗ ਦੇ ਨਾਲ ਹੀ ਹੈ। ਔਰ ਇਹਦੇ ਬਾਵਜੂਦ ਕਿ ਚੀਨ ਦਾ ਰੁਖ ਬੜਾ ਕਰੜਾ ਸੀ, ਉਹਨਾਂ ਨੇ ਆਪਣੀ ਜਿਹੜੀ ਲਿਬਰੇਸ਼ਨ ਆਰਮੀ ਦੇ 91st ਜਿਹੜੀ ਉਹਨਾਂ ਦੀ ਐਨੀਵਰਸਰੀ ਦੇ ਮੌਕੇ ਪੂਰਾ ਸ਼ੋਅ ਆਫ ਵੈਪਨਰੀ ਵੀ ਕੀਤਾ। ਲੇਕਿਨ ਨੈਂਸੀ ਪੈਲੋਸੀ ਤਾਈਵਾਨ ਦੇ ਉਸ ਕੈਪੀਟਲ ਤਾਈਪਾਈ 'ਚ ਉਤਰੀ, ਉਹਦਾ ਵੈਲਕਮ ਹੋਇਆ, ਉਹਨੇ ਲੰਚ ਕੀਤਾ। ਔਰ ਜਿਵੇਂ ਮੈਂ ਕਿਤੇ ਦੇਖ ਰਿਹਾ ਸੀ ਕਿ ਜੇ ਦੁਨੀਆ 'ਚ ਜਦੋਂ ਦੇ ਇਹ ਜਹਾਜ਼ ਉੱਡਣ ਲੱਗੇ ਨੇ, ਕੋਈ ਜਿਹੜੀ ਫਲਾਈਟ ਹੈ ਉਸ ਨੂੰ ਸਭ ਤੋਂ ਕਲੋਜ਼ਲੀ ਵਾਚ ਕੀਤਾ ਗਿਆ ਹੋਏਗਾ ਤੇ ਉਹ ਨੈਂਸੀ ਪੈਲੋਸੀ ਦੀ ਹੈ, ਉਹ ਗਈ ਹੈ। ਔਰ ਹੁਣ ਚਾਈਨਾ ਕਿਵੇਂ ਰਿਐਕਟ ਕਰੇਗਾ, ਪਹਿਲੀ ਸਟੇਜ ਤੇ ਤਾਂ ਫੀਅਰ ਸੀ ਕਿ ਸ਼ਾਇਦ ਉਹਦੀ ਪ੍ਰੈਜ਼ੈਂਸ ਦੇ ਦੌਰਾਨ ਹੀ ਕੁਝ ਹੋਏ ਔਰ ਅਜੇ ਡਿਟੇਲਸ ਅਵੇਟਡ ਨੇ ਵੀ ਕੀ ਹੈ। ਲੇਕਿਨ ਜੇ ਚਾਈਨੀਜ਼ ਦਾ ਅਮਰੀਕਾ ਨਾਲ ਸਬੰਧਾਂ ਦੀ ਗੱਲ ਕੀਤੀ ਜਾਏ, ਕੋਰੀਅਨ ਵਾਰ ਦਾ ਅਸੀਂ ਜ਼ਿਕਰ ਕੀਤਾ 1953 'ਚ ਕਿ ਚਾਈਨਾ ਦਾ ਉਦੋਂ ਅਜੇ ਚਾਈਨਾ ਉੱਭਰ ਹੀ ਰਿਹਾ ਸੀ। ਉਹਨਾਂ ਨੇ ਮਾਓ ਜ਼ੇ ਤੁੰਗ ਇੱਕ ਪਾਸੇ ਜਾਪਾਨ ਨਾਲ ਲੜਦਾ ਰਿਹਾ, ਦੂਜੇ ਪਾਸੇ ਦੂਜਿਆਂ ਦੇ ਨਾਲ, ਔਰ ਉਹਨਾਂ ਦੀ ਫੌਜ ਦੇ ਕੋਲ ਅਜੇ ਪੈਰਾਂ 'ਚ ਪਾਉਣ ਲਈ ਜੁੱਤੀਆਂ ਵੀ ਨਹੀਂ ਸੀ। ਲੇਕਿਨ ਉਹਨਾਂ ਦੀ ਯੈਲੋ ਰਿਵਰ ਉਹਨਾਂ ਨੇ ਧਮਕੀ ਦਿੱਤੀ ਸੀ ਕਿ ਵੀ ਜੇ ਕ੍ਰਾਸ ਕੀਤਾ ਅਮਰੀਕਾ ਨੇ ਤੇ ਉਹ ਅਟੈਕ ਕਰੇਗਾ, ਔਰ ਅਮਰੀਕਾ ਨੇ ਕੀਤਾ ਕ੍ਰਾਸ ਔਰ ਇਵੈਂਚੁਅਲੀ ਚਾਈਨਾ ਨੇ ਅਟੈਕ ਕੀਤਾ, ਜਿਹਦੇ 'ਚ ਲੱਖਾਂ ਜਿਹੜੇ ਨੇ, ਹਾਲਾਂਕਿ UN ਦੇ ਥੱਲੇ ਸੀ। ਅੱਜ ਵੀ ਜਦੋਂ ਤੁਸੀਂ ਵਾਸ਼ਿੰਗਟਨ DC ਜਾਓ ਤੇ ਜਿੱਥੇ ਅਸੀਂ ਵੀਅਤਨਾਮ ਵਾਰ ਮੈਮੋਰੀਅਲ ਦੇਖਦੇ ਹਾਂ, ਉੱਥੇ ਕੋਰੀਅਨ ਵਾਰ ਮੈਮੋਰੀਅਲ ਵੀ ਹੈ ਔਰ ਇਹ ਯਾਦ ਦਹਾਨੀ ਕਰਵਾਉਂਦਾ। ਔਰ ਇਸ ਤੋਂ ਬਾਅਦ ਚਾਈਨਾ ਨੇ ਡਿਫਰੈਂਟ ਮੌਕਿਆਂ ਦੇ ਉੱਤੇ ਹੁਣ ਤਾਂ ਉਹਨਾਂ ਦੀ ਇੱਕ ਆਪਣਾ ਮਿਲਟਰੀ ਮਾਈਟ ਔਰ ਇਕਨੋਮਿਕਲੀ ਵੀ, ਜੇ ਅਮਰੀਕਾ ਦੀ ਜਿਹੜੀ ਓਵਰਆਲ ਇਕਨੋਮੀ $24 ਬਿਲੀਅਨ ਦੀ $24 ਟ੍ਰਿਲੀਅਨ ਦੀ ਹੈ ਤੇ ਚਾਈਨਾ ਦੀ ਆਲਮੋਸਟ $15 ਟ੍ਰਿਲੀਅਨ ਹੈ। ਸੋ ਕਾਫੀ ਕਲੋਜ਼ਲੀ ਉਹ ਟ੍ਰੇਲ ਕਰਦੇ ਨੇ। ਹੁਣ ਚਾਈਨਾ ਇਸ ਦੇ ਉੱਤੇ ਕਿਵੇਂ ਰਿਐਕਟ ਕਰੇਗਾ, ਔਰ ਇਹ ਵੀ ਕਿਉਂਕਿ ਜਦੋਂ ਅਸੀਂ ਚਾਈਨਾ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਫਿਰ ਸਾਡਾ ਆਪਣਾ ਫਿਊਚਰ ਵੀ ਨਾਲ ਜੁੜਦਾ ਹੈ। ਇੰਡੀਆ ਦੇ ਨਾਲ ਚਾਈਨਾ ਦਾ ਤਕਰਾਰ ਹੈ, ਇੰਡੀਆ ਅਮਰੀਕਾ ਦੇ ਕੈਂਪ 'ਚ ਹੈ, ਖੈਮੇ 'ਚ ਹੈ, ਕੁਆਡ ਦਾ ਹਿੱਸਾ ਹੈ। ਚਾਈਨਾ ਔਰ ਪਾਕਿਸਤਾਨ ਦਾ ਕਲੋਜ਼ ਜਿਹੜੀ ਹੈ ਉਹ ਫੌਜੀ ਔਰ ਅਲਾਇੰਸ ਹੈ, ਔਰ ਇੰਡੋ ਜਿਹੜਾ ਚਾਈਨਾ ਸੀ ਪੈਕ ਹੈ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਉਸ ਦੇ ਵਿੱਚ ਪਾਰਟਨਰ ਨੇ। ਤੇ ਜੇ ਕਿਉਂਕਿ ਨੈਂਸੀ ਪੈਲੋਸੀ ਦੇ ਜਾਂਦੇ ਅਮਰੀਕਾ ਨੇ ਵੀ ਆਪਣੇ ਬੇੜੇ ਕੋਈ ਸਾਊਥ ਚਾਈਨਾ ਸੀ ਦੇ ਥੱਲੇ, ਕੋਈ ਈਸਟ ਚਾਈਨਾ ਸੀ, ਕਿਉਂਕਿ ਜਿਹੜਾ ਇਹਨਾਂ ਦਾ ਸਟ੍ਰੇਟ ਹੈ ਜਿਸ ਨੂੰ ਕਿਹਾ ਜਾਂਦਾ, ਜਿਹੜਾ 2 ਦਰਿਆਵਾਂ ਨੂੰ ਜਾਂ 2 ਸਮੁੰਦਰਾਂ ਨੂੰ ਆਪਸ ਦੇ ਵਿੱਚ
ਈਸਟ ਸੀ ਔਰ ਸਾਊਥ ਚਾਈਨਾ ਸੀ ਨੂੰ ਮਿਲਾਉਂਦਾ ਹੈ, ਉਸ ਤੱਕ ਉਹਨਾਂ ਦਾ ਅਮਰੀਕੀ ਵੱਡਾ ਜੰਗੀ ਜਹਾਜ਼ ਵੀ ਪਹੁੰਚਿਆ ਹੋਇਆ ਸੀ। ਸੋ ਹੁਣ ਇਹ ਜਦੋਂ ਅਸੀਂ ਸਾਰੇ ਹੀ ਅਮਰੀਕਾ ਨਿਊਕਲੀਅਰ ਹੈ, ਇੰਡੀਆ ਨਿਊਕਲੀਅਰ ਹੈ, ਚਾਈਨਾ ਨਿਊਕਲੀਅਰ ਹੈ, ਪਾਕਿਸਤਾਨ ਨਿਊਕਲੀਅਰ ਹੈ, ਨਾਲ ਦੀ ਨਾਲ ਰਸ਼ੀਆ ਦੇ ਜਿਹੜਾ ਵਲੈਡੀਮੀਰ ਪੁਤਿਨ ਨੇ ਵੀ ਅਮਰੀਕਾ ਨੂੰ ਕੰਡੈਮ ਕੀਤਾ ਹੈ ਕਿ ਉਹ ਖਾਮਖਾ ਪ੍ਰਵੋਕ ਕਰ ਰਹੇ। ਸੋ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਕਿ ਦੁਨੀਆ ਦੇ ਵਿੱਚ ਜਦੋਂ ਇਹ ਨਿਊਕਲੀਅਰ ਹਥਿਆਰਾਂ ਦਾ ਜ਼ਖੀਰਾ 80,000 ਦੇ ਨੇੜੇ ਤੇੜੇ ਪਹੁੰਚਦਾ ਹੈ, ਸੋ ਇਸ ਗੱਲ ਦਾ ਫਿਕਰ ਕਰਦੇ ਹਾਂ ਦੁਨੀਆ ਦੇ ਜਿਹੜੇ ਅਕਲਮੰਦ ਲੋਕਾਂ ਦੇ ਇਨੀਸ਼ੀਏਟਿਵ ਦੇ ਉੱਤੇ ਇਹ ਵੱਡੀਆਂ ਨਿਊਕਲੀਅਰ ਪਾਵਰਸ ਨੇ ਆਪਸੀ ਨੈਗੋਸ਼ੀਏਸ਼ਨ ਸ਼ੁਰੂ ਕੀਤੀ ਔਰ ਇੱਕ ਟ੍ਰੀਟੀ ਜਿਹਨੂੰ ਅਸੀਂ ਸੰਧੀ ਕਹਿੰਦੇ ਹਾਂ ਜਾਂ ਸਮਝੌਤਾ ਕਹਿੰਦੇ ਹਾਂ, ਜਿਸ ਨੂੰ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਕਿਹਾ ਜਾਂਦਾ ਹੈ, ਨਿਊਕਲੀਅਰ NPT। ਤੇ ਮੈਂ ਹੁਣ NPT ਲਫ਼ਜ਼ ਇਸਤੇਮਾਲ ਕਰਾਂਗਾ ਐਜ਼ ਏ ਐਬਰੀਵੇਸ਼ਨ। ਹੁਣ ਨਿਊਕਲੀਅਰ NPT ਕੀ ਸੀ ਕਿ ਨਾਨ ਪ੍ਰੋਲੀਫਰੇਸ਼ਨ ਫਲਾਅ ਨੂੰ ਕਹਿੰਦੇ ਨੇ ਕਿ ਭਾਈ ਨਿਊਕਲੀਅਰ ਹਥਿਆਰ ਜਿਨ੍ਹਾਂ ਕੋਲ ਨੇ ਉਹਨਾਂ ਨੂੰ ਕਰਬ ਕਰੋ, ਉਹਨਾਂ ਨੂੰ ਘਟਾਉਂਦੇ ਜਾਓ ਔਰ ਇੱਕ ਸਮਾਂ ਆਏ ਕਿ ਭਾਈ ਇਹ ਖਤਮ ਹੋਣ, ਪਰ ਨਾਲ ਦੀ ਨਾਲ ਇਹਨਾਂ ਨਿਊਕਲੀਅਰ ਹਥਿਆਰਾਂ ਦਾ ਅੱਗੇ ਪਸਾਰ ਨਾ ਹੋਏ। ਔਰ ਇਹ ਗੱਲ ਬਹੁਤਿਆਂ ਨੂੰ ਹੈਰਾਨ ਕਰੇਗੀ ਕਿ ਵਾਕਿਆ ਹੀ ਨਿਊਕਲੀਅਰ ਹਥਿਆਰਾਂ ਦਾ ਡਰ ਜਾਂ ਖੌਫ ਕਿਸ ਕਦਰ ਸੀ, ਜਿਹੜਾ ਸਭ ਤੋਂ ਜ਼ਿਆਦਾ ਅਸੀਂ ਇਸ ਪੀਰੀਅਡ ਨੂੰ ਦੇਖਦੇ ਹਾਂ ਜਦੋਂ ਕਿ ਜਿਹਨੂੰ ਕਿਊਬਨ ਮਿਸਲ ਕ੍ਰਾਈਸਿਸ ਕਿਹਾ ਜਾਂਦਾ ਹੈ 1960ਵਿਆਂ ਦਾ, ਜਦੋਂ ਕਿ ਸੋਵੀਅਤ ਯੂਨੀਅਨ ਵੱਲੋਂ ਕਿਊਬਾ ਦੇ ਵਿੱਚ ਜਿਹੜੀਆਂ ਨੇ ਉਹ ਮਿਸਲਸ ਤਾਇਨਾਤ ਕੀਤੀਆਂ ਜਾਣੀਆਂ ਸੀ ਨਿਊਕਲੀਅਰ ਲੈਸ। ਅਮਰੀਕਾ ਦਾ ਪ੍ਰੈਜ਼ੀਡੈਂਟ ਕੈਨੇਡੀ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਸਾਡੇ ਪਿਛਵਾੜੇ 'ਚ ਬੈਕਯਾਰਡ 'ਚ ਕਰੋਗੇ, ਇਹ ਐਕਸੈਪਟੇਬਲ ਨਹੀਂ। ਔਰ ਉਦੋਂ ਆਲਮੋਸਟ ਜਿਹਨੂੰ ਕਹਿੰਦੇ ਨੇ ਵੀ ਦੁਨੀਆ ਤਬਾਹੀ ਦੇ ਬਿਲਕੁਲ ਕਰੀਬ ਸੀ, ਇੰਚਜ਼ ਅਵੇ ਜਿਹਨੂੰ ਕਿਹਾ ਜਾਂਦਾ ਹੈ। ਔਰ ਜਿਹੜਾ ਇਵੈਂਚੁਅਲੀ ਉਹ ਕ੍ਰਾਈਸਿਸ ਟਲਿਆ, ਜਿਹੜਾ ਹੁਣ ਤੱਕ ਅਸੀਂ ਨਿਊਕਲੀਅਰ ਪਾਵਰਸ ਦਾ ਆਪਸ ਟਕਰਾਅ ਦਾ ਸਭ ਤੋਂ ਨਜ਼ਦੀਕੀ ਟਾਈਮ ਦੇਖਦੇ ਹਾਂ ਤੇ ਉਹ ਕਿਊਬਨ ਮਿਸਲ ਕ੍ਰਾਈਸਿਸ ਸੀ। ਔਰ ਉਦੋਂ ਸੋਵੀਅਤ ਯੂਨੀਅਨ ਨੇ ਮਿਸਾਈਲਸ ਵਾਪਸ ਲੈ ਲਈਆਂ। ਹਾਲਾਂਕਿ ਇਨ ਟਰਨ ਜਿਹੜੀ ਉਹਨਾਂ ਦੀ ਡਿਮਾਂਡ ਸੀ, ਕਿਉਂਕਿ ਉਸ ਤੋਂ ਪਹਿਲਾਂ ਅਮਰੀਕਾ ਨੇ ਟਰਕੀ ਦੇ ਵਿੱਚ ਜਿਹੜੀਆਂ ਨੇ ਨਿਊਕਲੀਅਰ ਲੈਸਡ ਮਿਸਾਈਲਾਂ ਤਾਇਨਾਤ ਕੀਤੀਆਂ ਸੀ, ਕਿਉਂ ਜਿਹੜੀ ਟਾਰਗੇਟ ਟੁਵਰਡ ਸੋਵੀਅਤ ਯੂਨੀਅਨ ਸੀ, ਸੋ ਅਮਰੀਕਾ ਨੇ ਉਹ ਵਿਦਡਰਾ ਕੀਤੀਆਂ। ਸੋ ਉਹ ਕਲੋਜ਼ੈਸਟ ਜਿਹੜਾ ਕ੍ਰਾਈਸਿਸ ਜਿਹਨੂੰ ਕਿਊਬਨ ਮਿਸਲ ਕ੍ਰਾਈਸਿਸ ਕਿਹਾ ਜਾਂਦਾ ਹੈ ਉਹ ਟਲਿਆ। ਸੋ 60ਵਿਆਂ ਦਾ ਇਹ ਕ੍ਰਾਈਸਿਸ ਦੇਖਿਆ ਗਿਆ ਸੀ। ਸੋ ਜਦੋਂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਨੈਗੋਸ਼ੀਏਸ਼ਨ ਹੋਈ ਤੇ ਦੁਨੀਆ ਦੇ ਸਾਰੇ ਹੀ ਮੁਲਕਾਂ ਨੇ, ਅੱਜ ਵੀ ਸਿਰਫ 4 ਮੁਲਕ ਐਸੇ ਨੇ ਜਿਨ੍ਹਾਂ ਨੇ NPT ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ, ਬਾਕੀ ਕੁੱਲ ਦੁਨੀਆ ਦੇ ਸਾਰੇ ਮੁਲਕ ਜਿਹੜੇ ਨੇ, ਕਈਆਂ ਨੇ ਤਾਂ ਜਿਵੇਂ ਸਾਊਥ ਅਫਰੀਕਾ ਨਿਊਕਲੀਅਰ ਆਪਣੇ ਹਥਿਆਰ ਡਿਵੈਲਪ ਕਰ ਰਿਹਾ ਸੀ, ਉਹਨੇ ਗਿਵ ਅਪ ਕੀਤੇ। ਯੂਕਰੇਨ ਦਾ ਅਸੀਂ ਜ਼ਿਕਰ ਕੀਤਾ ਹੈ ਕਿ ਉਹਨਾਂ ਨੇ ਆਪਣੇ ਹਥਿਆਰ ਛੱਡੇ। ਇਵੇਂ ਹੀ ਜਿਹੜੇ ਹੋਰ ਵੀ ਜਿਨ੍ਹਾਂ ਦੇ ਕੋਲ ਪੋਟੈਂਸ਼ੀਅਲ ਸੀ ਔਰ ਉਹ ਪਾਵਰਸ ਦੇ ਤੌਰ ਤੇ ਉੱਭਰਨਾ ਚਾਹੁੰਦੇ ਸੀ। ਹੁਣ ਜਿਹੜੇ 4 ਮੁਲਕ ਜਿਨ੍ਹਾਂ ਨੇ ਅੱਜ ਤੱਕ ਵੀ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਦਸਤਖਤ ਨਹੀਂ ਕੀਤੇ, ਉਹਨਾਂ ਦੇ ਵਿੱਚ ਭਾਰਤ ਹੈ, ਪਾਕਿਸਤਾਨ ਹੈ, ਨਾਰਥ ਕੋਰੀਆ ਔਰ ਇਜ਼ਰਾਈਲ ਹੈ। ਪਾਕਿਸਤਾਨ ਦਾ ਸਮਝ ਆ ਸਕਦਾ ਹੈ, ਪਾਕਿਸਤਾਨ ਦੀ ਕੋਈ ਸ਼ਰਤ ਹੈ ਔਰ ਉਹਨਾਂ ਦੀ ਆਫੀਸ਼ੀਅਲ ਪੋਜੀਸ਼ਨ ਹੈ, ਮੈਂ ਕੋਈ ਆਊਟ ਆਫ ਦਾ ਵੇ ਜਾ ਕੇ ਉਹਨਾਂ ਨੂੰ ਡਿਫੈਂਡ ਨਹੀਂ ਕਰ ਰਿਹਾ। ਉਹਨਾਂ ਦਾ ਇਹ ਕਹਿਣਾ ਹੈ ਵੀ ਜਿਸ ਦਿਨ ਭਾਰਤ ਦਸਤਖਤ ਕਰੇਗਾ NPT ਦੇ ਉੱਤੇ, ਉਸੇ ਦਿਨ ਅਸੀਂ ਦਸਤਖਤ ਕਰਾਂਗੇ, ਕਿਉਂਕਿ ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਵੀ ਜਿਹੜੇ ਸਾਡੇ ਨਿਊਕਲੀਅਰ ਅਸਾਸੇ ਨੇ ਟੂ ਪ੍ਰੋਟੈਕਟ, ਟੂ ਡਿਫੈਂਡ, ਟੂ ਡੈਟਰ ਐਗਰੈਸ਼ਨ ਔਨ ਆਵਰ ਸੋਵਰਨਿਟੀ ਐਂਡ ਇੰਟੈਗ੍ਰਿਟੀ, ਕਿ ਵੀ ਅਸੀਂ, ਉਹ ਕਹਿੰਦੇ ਨੇ ਵੀ ਅਸੀਂ ਨਿਊਕਲੀਅਰ ਹਥਿਆਰ ਜਿਹੜੇ ਨੇ ਉਹ ਸਿਰਫ ਤੇ ਸਿਰਫ ਆਪਣੀ ਸੋਵਰਨਿਟੀ ਨੂੰ ਡਿਫੈਂਡ ਕਰਨ ਲਈ ਰੱਖੇ ਨੇ ਔਰ ਇਹ ਵੀ ਐਜ਼ ਏ ਡੈਟਰੈਂਟ ਹੈ, ਤਾਂ ਕਿ ਇੰਡੀਆ ਜਿਹੜਾ ਉਹ ਜਿਵੇਂ ਉਹਨੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ 1971 'ਚ ਬੰਗਲਾਦੇਸ਼ ਬਣਾਇਆ, ਜਾਂ ਉਸ ਦੇ ਜਿਹੜੇ ਅਗਰੈਸਿਵ ਡਿਜ਼ਾਈਨਸ ਨੇ ਜੋ ਉਹਨੇ ਜਿਹੜਾ ਉਹ ਸਿੱਕਮ ਦੇ ਹਵਾਲੇ ਨਾਲ ਕੀਤਾ, ਜਾਂ ਈਵਨ ਸ੍ਰੀਲੰਕਾ 'ਚ ਕਰਨ ਦੀ ਕੋਸ਼ਿਸ਼ ਕੀਤੀ, ਕਿ ਸਾਡੇ ਜਿਹੜੇ ਨੇ ਉਹ ਕਹਿੰਦੇ ਹੀ ਉਹਨੂੰ ਐਜ਼ ਏ ਡੈਟਰੈਂਟ ਨੇ। ਹਾਲਾਂ ਪਾਕਿਸਤਾਨ ਦੀ ਨੇ ਇਹ ਵੀ ਨਹੀਂ ਕਿਹਾ ਹੋਇਆ ਕਿ ਨਾਟ ਫਸਟ ਯੂਜ਼, ਕਿ ਜੀ ਅਸੀਂ ਪਹਿਲਾਂ ਯੂਜ਼ ਨਹੀਂ ਕਰਾਂਗੇ। ਹਾਲਾਂ ਇਹ ਇਸ ਦੇ ਉੱਤੇ ਹਮੇਸ਼ਾ ਡਿਬੇਟ ਹੁੰਦੀ ਹੈ। ਹੁਣ ਇੰਡੀਆ
ਔਰ ਅਸੀਂ ਇਹ ਦੇਖਦੇ ਹਾਂ ਵੀ ਬਹੁਤ ਵਾਰ, ਕਿਉਂਕਿ ਸਾਡੇ ਆਪਣੇ ਮੀਡੀਆ ਨੂੰ ਤਾਂ ਉਹਨਾਂ ਦਾ ਤਾਂ ਇਹ ਲੈਵਲ ਵੀ ਨਹੀਂ ਹੁੰਦਾ ਕਿ ਉਹ ਇਸ ਕਿਸਮ ਦੇ ਟੌਪਿਕ ਲੈਣ, ਪਰ ਈਵਨ ਪਾਕਿਸਤਾਨ ਜਾਂ ਇੰਡੀਆ ਦੇ ਹਵਾਲੇ ਨਾਲ ਵੀ ਜਿਹੜੇ ਉਹਨਾਂ ਦੇ ਵੱਡੇ ਅਦਾਰੇ ਵੀ ਨੇ, ਉਹ ਇਸ ਕਿਸਮ ਦੀਆਂ ਡਿਬੇਟਸ ਨੂੰ ਐਨਕਰੇਜ ਨਹੀਂ ਕਰਦੇ। ਪਤਾ ਨਹੀਂ ਜਾਂ ਉਹਨਾਂ ਨੂੰ ਇੰਪੋਰਟੈਂਟ ਨਹੀਂ ਲੱਗਦਾ, ਜਾਂ ਉਹ ਲੋਕਲ ਲੈਵਲ ਦੇ ਉੱਤੇ ਹੀ ਉਹ ਉਹਨਾਂ ਦਾ ਸੌਦਾ ਵਿਕਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਸਭ ਤੋਂ ਵੱਡਾ ਖਤਰਾ ਨਿਊਕਲੀਅਰ ਹਥਿਆਰਾਂ ਦੇ ਹਵਾਲੇ ਦੇ ਨਾਲ ਕਿਸੇ ਖਿੱਤੇ ਦੇ ਵਿੱਚ ਹੈ, ਜਿਸ ਨੂੰ ਕਲਿੰਟਨ ਨੇ ਜਦੋਂ ਉਹਨੇ 2000 ਦੇ ਵਿੱਚ ਆਪਣੀ ਭਾਰਤ ਯਾਤਰਾ ਸ਼ੁਰੂ ਕੀਤੀ ਔਰ ਉਹਦੀ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਕਿ ਇਹ ਜਿਹੜਾ ਖਿੱਤਾ ਹੈ ਇੰਡੀਆ ਔਰ ਇਹ ਸਾਊਥ ਏਸ਼ੀਆ ਦਾ, ਦਿਸ ਇਜ਼ ਅ ਨਿਊਕਲੀਅਰ ਫਲੈਸ਼ ਪੁਆਇੰਟ। ਕਿਉਂਕਿ ਬੇਸ਼ੱਕ ਜਿਵੇਂ ਅਸੀਂ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਕਿਊਬਨ ਮਿਸਲ ਕ੍ਰਾਈਸਿਸ ਦੇ ਹਵਾਲੇ ਨਾਲ ਗੱਲ ਕੀਤੀ ਹੈ, ਲੇਕਿਨ ਵਿਚਕਾਰ ਸਮੁੰਦਰ ਹੈ, ਐਟਲਾਂਟਿਕ ਓਸ਼ਨ ਹੈ, ਹੋਰ ਕਿਤੇ ਵੀ ਸਿਰਫ ਲੈਂਡ ਰਾਊਟ ਰਾਹੀਂ ਦੋ ਤਾਕਤਾਂ ਜਾਂ ਦੋ ਮੁਲਕ ਨਾਲ ਲੱਗਦੇ ਹੋਣ ਔਰ ਉਹ ਸੈਕਿੰਡਸ ਅਵੇ ਹੋਣ, ਜਦੋਂ ਕਿ ਐਕਸੀਡੈਂਟਲੀ ਵੀ ਜੇ ਕਿਸੇ ਪਾਸੇ ਵੱਲੋਂ ਫਾਇਰ ਹੋ ਜਾਣ, ਜਿਵੇਂ ਇੰਡੀਆ ਨੇ ਦੀ ਇੱਕ ਮਿਸਲ ਪਾਕਿਸਤਾਨ 'ਚ ਜਾ ਕੇ 150 ਮੀਲ ਤੋਂ ਜ਼ਿਆਦਾ ਅੰਦਰ ਡਿੱਗੀ, ਉਹਨਾਂ ਨੇ ਕਿਹਾ ਜੀ ਐਕਸੀਡੈਂਟਲ ਹੈ ਔਰ ਫਲਾਣਾ। ਜੇ ਪਾਕਿਸਤਾਨ ਸੰਜਮ ਤੋਂ ਕੰਮ ਨਾ ਲੈਂਦਾ ਤਾਂ ਨਿਊਕਲੀਅਰ ਵਾਰ ਦੀ ਸ਼ੁਰੂਆਤ ਹੋ ਜਾਂਦੀ ਹੈ। ਹੁਣ ਇਸ ਸਾਰੇ 'ਚ ਸਾਡੇ ਲਈ ਸਿੱਖ ਨੁਕਤਾ ਨਿਗਾਹ ਤੋਂ ਅਸੀਂ ਜਦੋਂ ਇਹਨੂੰ ਡਿਸਕਸ ਕਰ ਰਹੇ, ਇਟਸ ਨਾਟ ਓਨਲੀ ਕਿ ਜੀ ਗਲੋਬਲ ਤਬਾਹੀ ਔਰ ਸੰਸਾਰ ਬਚੇਗਾ ਕਿ ਨਹੀਂ ਬਚੇਗਾ। ਸਾਡੀ ਸਿਵਲਾਈਜੇਸ਼ਨ, ਸਿੱਖ ਸਿਵਲਾਈਜੇਸ਼ਨ ਦੋਵੇਂ ਪਾਸੇ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਅਸੀਂ ਭਾਰਤ ਪਾਕਿਸਤਾਨ ਦੇ ਵਿਚਾਲੇ ਸੈਂਡਵਿਚ ਹੈ, ਚਾਈਨਾ, ਤਿੰਨੋਂ ਹੀ ਨਿਊਕਲੀਅਰ ਪਾਵਰਸ। ਔਰ ਇਸ ਵੇਲੇ ਜਿਹੜਾ ਫੋਕਸ ਹੁਣੇ ਅਸੀਂ ਨੈਂਸੀ ਪਲੋਸੀ ਦੀ ਗੱਲ ਕੀਤੀ, ਕਸ਼ਮੀਰ ਦਾ ਮੁੱਦਾ ਜਿਸ ਦੇ ਉੱਤੇ ਆਲਰੇਡੀ ਜੰਗਾਂ ਭਾਰਤ ਪਾਕਿਸਤਾਨ ਨੇ ਲੜੀਆਂ, ਇਸ ਸਭ ਦੇ ਚੱਲਦੇ ਆ ਕਿਤੇ ਵੀ ਜਿਹੜਾ ਟਕਰਾਅ ਦੀ ਲਾਈਨ ਹੈ ਉਹ ਤਾਂ ਨਿਊਕਲੀਅਰ ਤਬਾਹੀ ਦੀ ਲਾਈਨ ਹੈ ਔਰ ਸਾਡੀ ਸਿਵਲਾਈਜੇਸ਼ਨ ਔਰ ਸਾਡੇ ਲੋਕਾਂ ਦੀ ਸਭ ਤੋਂ ਜ਼ਿਆਦਾ ਤਬਾਹੀ ਹੈ। ਲੇਕਿਨ ਇਹਦੇ ਬਾਵਜੂਦ ਅਮਰੀਕਾ ਨੇ ਪੋਸਟ 9/11 ਆਪਣੀ ਸਟ੍ਰੈਟਜੀ ਬਦਲੀ। ਇਹਦੇ ਬਾਵਜੂਦ ਕਿ ਭਾਰਤ ਨੇ ਨਾ ਨਿਊਕਲੀਅਰ ਐਨਪੀਟੀ ਤੇ ਦਸਤਖਤ ਕੀਤੇ ਨੇ, ਨਾ ਹੀ ਜਿਹੜੀ ਦੂਸਰੀ ਟ੍ਰੀਟੀ ਅਮਰੀਕਾ ਦੀ ਜਿਹੜੀ ਕਿ ਵਿਦ ਇਨ ਅਮਰੀਕਾ ਕੰਪ੍ਰੈਹੈਂਸਿਵ ਟੈਸਟ ਬੈਨ ਟ੍ਰੀਟੀ ਜਿਹਨੂੰ ਕਹਿੰਦੇ ਨੇ, ਉਹਦੇ ਤੇ ਵੀ ਉਹਨਾਂ ਨੇ CTBT ਉੱਤੇ ਵੀ ਦਸਤਖਤ ਨਹੀਂ ਕੀਤੇ। ਇਹਦੇ ਬਾਵਜੂਦ ਅਮਰੀਕਾ ਨੇ ਭਾਰਤ ਨੂੰ ਆਫ ਦਾ ਹੁੱਕ ਕੀਤਾ, ਉਹਦੇ ਨਾਲ ਸਮਝੌਤੇ ਕੀਤੇ, ਨਿਊਕਲੀਅਰ ਸਪਲਾਇਰ ਗਰੁੱਪ ਚੋਂ ਉਹਨੂੰ ਕਢਾਇਆ। ਨਤੀਜੇ ਦੇ ਤੌਰ ਦੇ ਉੱਤੇ ਅੱਜ ਔਰ ਪਾਕਿਸਤਾਨ ਦੇ ਲਈ ਤਾਂ ਜ਼ਾਹਰ ਹੈ ਜੋ ਭਾਰਤ ਕਰੇਗਾ ਉਹਨੇ ਕਰਨਾ ਹੀ ਹੈ, ਕਿਉਂਕਿ ਉਹਨਾਂ ਨੂੰ ਆਪਣੀ ਸੇਫਟੀ ਸਿਕਿਉਰਿਟੀ ਦੀ ਲਾਈਨ ਹੈ। ਔਰ ਨਾਰਥ ਕੋਰੀਆ ਜਿਹੜਾ ਹੈ ਉਹ ਵੈਸੇ ਹੀ ਜਿਹੜਾ ਉਹ ਜਿਹਨੂੰ ਇਹ ਕਹਿੰਦੇ ਨੇ ਕਿ ਲੂਜ਼ ਕੈਨਨ ਹੈ, ਉਹ ਜਦੋਂ ਵੀ ਅਮਰੀਕਾ ਟਰੰਪ ਨੇ ਕੋਸ਼ਿਸ਼ ਕੀਤੀ ਉਹਦੇ ਨਾਲ ਯਾਰੀ ਪਾਉਣ ਦੀ, ਜਿਮ ਜੋਂਗ ਕੀ ਹੈ ਕਿਮ ਜੋਂਗ, ਉਹ ਜਦੋਂ ਉਹਨਾਂ ਦਾ ਜੀ ਕਰਦਾ ਉਹ ਕਹਿੰਦੇ ਅਸੀਂ ਹੁਣ ਫਲਾਣੀ ਇੰਟਰਕੰਟੀਨੈਂਟਲ ਮਿਸਾਈਲ ਫਾਇਰ ਕਰਤੀ, ਹੁਣ ਦੂਸਰੀ ਫਾਇਰ ਕਰਤੀ। ਔਰ ਇਜ਼ਰਾਈਲ ਜਿਹਨੂੰ ਨਾ ਅਮਰੀਕਾ ਬੋਲਦਾ ਹੈ ਕਿ ਭਾਈ ਇਜ਼ਰਾਈਲ ਨੇ ਕਿਵੇਂ, ਔਰ ਪੂਰਾ ਇਹਨਾਂ ਦਾ ਜ਼ੋਰ ਲੱਗਾ ਹੋਇਆ ਇਜ਼ਰਾਈਲ ਅਮਰੀਕਾ ਦਾ ਈਰਾਨ ਨੂੰ ਖੂੰਜੇ ਲਾਇਆ ਹੋਇਆ ਕਿ ਜੀ ਈਰਾਨ ਜਿਹੜਾ ਉਹ ਨਿਊਕਲੀਅਰ ਹਥਿਆਰ ਡਿਵੈਲਪ ਅਸੀਂ ਨਹੀਂ ਕਰਨ ਦਿਆਂਗੇ। ਜਿਨ੍ਹਾਂ ਨੇ ਕੀਤੇ ਹੋਏ ਨੇ, ਜੇ ਇਜ਼ਰਾਈਲ ਨੇ NPT ਤੇ ਦਸਤਖਤ ਨਹੀਂ ਕੀਤੇ, ਉਸ ਆਬਾਦੀਆਂ ਦੇ ਵਿੱਚ ਉਹ ਘਿਰਿਆ ਬੈਠਾ ਹੈ, ਉਸ ਦੇ ਉੱਤੇ ਸਵਾਲ ਨਹੀਂ ਚੁੱਕੇ ਜਾਂਦੇ। ਲੇਕਿਨ ਅੱਜ ਵੀ ਦੁਨੀਆ ਦੇ ਵਿੱਚ ਇਹ ਮੂਵਮੈਂਟ ਕਿਤੇ ਨਾ ਕਿਤੇ ਚੱਲਦੀ ਹੈ ਕਿ ਭਾਈ ਇਹ ਜਿਹੜਾ CTBT ਤਾਂ ਅਮਰੀਕਾ ਦੇ ਹਵਾਲੇ ਨਾਲ ਸੀ ਕਿ ਅਮਰੀਕਾ ਕਿਸੇ ਉਸ ਮੁਲਕ ਨਾਲ ਤਾਵੁਨ ਨਹੀਂ ਕਰੇਗਾ, ਪਰ ਨਿਊਕਲੀਅਰ NPT ਦੇ ਉੱਤੇ। ਔਰ ਪਿਛਲੇ ਦਿਨਾਂ 'ਚ ਇਹਨਾਂ ਦੀ ਇੱਕ ਵੱਡੀ ਕਾਨਫਰੰਸ ਜਿਹੜੀ ਹੈ, ਕਾਨਫਰੰਸ ਫਾਰ ਕੰਟਰੀਜ਼ ਸਾਈਨਡ ਅਪ ਟੂ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ, ਇਹ ਕਾਨਫਰੰਸ ਹੋਈ ਔਰ ਇਸ ਨੂੰ ਐਡਰੈਸ ਕੀਤਾ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ। ਔਰ ਉਸ ਨੇ ਜਿਹੜੀ ਓਪਨਿੰਗ ਹੀ ਜਿਹੜੇ ਲਫ਼ਜ਼ ਸਾਡੇ ਸੈਗਮੈਂਟ ਦੇ ਵੀ ਦਾ ਵੀ ਉਨਵਾਨ ਹੈ ਕਿ ਨਿਊਕਲੀਅਰ ਐਨਾਹੀਲੇਸ਼ਨ ਜਸਟ ਵਨ ਮਿਸਕੈਲਕੂਲੇਸ਼ਨ ਅਵੇ UN ਚੀਫ ਵਾਰਨਸ। ਉਹਨੇ ਕਿਹਾ ਵੀ ਅੱਜ ਦੁਨੀਆ ਜਿਸ ਤਬਾਹੀ ਦੇ ਕਗਾਰ ਤੇ ਖੜੀ ਹੈ, ਇੰਨੀ ਪਹਿਲਾਂ ਕਦੇ ਵੀ ਨਹੀਂ ਸੀ, ਕਿਉਂਕਿ ਅੱਜ ਸਿਰਫ ਇੱਕ ਮਿਸਕੈਲਕੂਲੇਸ਼ਨ ਹੋ ਜਾਏ, ਜਿਵੇਂ ਅਸੀਂ ਕਿਊਬਾ ਦੇ ਯੂਕਰੇਨ ਦੇ ਹਵਾਲੇ ਨਾਲ ਦੇਖਿਆ ਕਿ ਭਾਈ ਰਸ਼ੀਆ ਜਦੋਂ ਉਹਨਾਂ ਨੇ ਨਿਊਕਲੀਅਰ ਅਲਰਟ ਕੀਤਾ, ਇੱਕਦਮ ਦੁਨੀਆ ਨੇ ਸਾਹ ਰੋਕ ਰਹੇ ਸੀ ਕਿ ਭਾਈ ਇਹ ਕਿਸ ਪਾਸੇ ਜਾ ਸਕਦੇ ਨੇ। ਔਰ ਇਹ ਹੁਣ ਫੈਬਰੂਰੀ ਦੇ ਵਿੱਚ ਇਹ ਹੋ ਕੇ ਵਾਪਰਿਆ। ਫੈਬਰੂਰੀ 'ਚ ਰੂਸ ਨੇ ਅਟੈਕ ਕੀਤਾ ਯੂਕਰੇਨ ਦੇ ਉੱਤੇ। ਔਰ ਇੱਕ ਪਾਸੇ ਇਹ ਹੈ, ਦੂਜੇ ਪਾਸੇ ਜਿਹੜੇ ਹੋਰ ਵੀ ਮੁਲਕ ਕੱਲ ਨੂੰ ਨਿਊਕਲੀਅਰ ਹਥਿਆਰਾਂ ਵੱਲ ਜਾ ਸਕਦੇ ਨੇ,
ਉਹ ਜਦੋਂ ਯੂਕਰੇਨ ਨੇ 1994 ਦੇ ਵਿੱਚ ਆਪਣੇ ਨਿਊਕਲੀਅਰ ਹਥਿਆਰ ਗਿਵ ਅਪ ਕੀਤੇ ਇਸ ਐਸ਼ੋਰੈਂਸ ਤੇ ਕਿ ਵੀ ਉਹਨਾਂ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਉਸ ਵੇਲੇ ਦੇ ਰਸ਼ੀਆ ਨੇ, ਅਮਰੀਕਾ ਨੇ, ਨੈਟੋ ਨੇ ਲਈ। ਅੱਜ ਯੂਕਰੇਨ ਦੇ ਵਿੱਚ ਕੀ ਹਾਲ ਚੱਲ ਰਿਹਾ। ਸੋ ਹਰ ਮੁਲਕ ਜਿਹਨੂੰ ਆਪਣੇ ਨੇਬਰ ਤੋਂ ਜਾਂ ਕਿਸੇ ਤੋਂ ਡਰ ਹੈ ਉਸ ਦੀ ਇਹ ਚਾਹਨਾ ਹੋਏਗੀ ਕਿ ਭਾਈ ਅਸੀਂ ਆਪਣੇ ਆਪ ਦੇ ਵਿੱਚ ਨਿਊਕਲੀਅਰ ਹਥਿਆਰ ਡਿਵੈਲਪ ਕਰੀਏ। ਔਰ ਇੰਡੀਆ ਵਰਗਾ ਮੁਲਕ ਜਿਹੜਾ ਇਸ ਵੇਲੇ ਜਿਨ੍ਹਾਂ ਦੇ ਵਿੱਚ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ, ਫਾਸ਼ਿਸਟ ਆਈਡੀਓਲੋਜੀ ਦੇ ਲੋਕ ਅੱਗੇ ਆਏ ਹੋਏ ਨੇ, ਉਹ ਕਿਸੇ ਵੇਲੇ ਵੀ ਖਤਰਾ ਬਣ ਸਕਦੇ ਨੇ। ਔਰ ਇਹ ਜਿਹੜੀ ਕਿ ਕਾਨਫਰੰਸ ਨਿਊਕਲੀਅਰ ਹਥਿਆਰਾਂ ਨੂੰ ਰੋਕਣ ਲਈ NPT ਦੇ ਮੁੱਦੇ ਤੇ ਹੋਈ, ਇਹਨੂੰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਐਡਰੈਸ ਕੀਤਾ। ਹਾਲਾਂਕਿ ਬਾਈਡਨ ਦੀ ਸੁਰ ਇਸ ਵਾਰ ਇਸ ਮੁੱਦੇ ਤੇ ਨਰਮ ਸੀ। ਬਾਈਡਨ ਕਾਲਸ ਔਨ ਰਸ਼ੀਆ ਚਾਈਨਾ ਟੂ ਐਂਟਰ ਨਿਊਕਲੀਅਰ ਆਰਮਸ ਕੰਟਰੋਲ ਟਾਕਸ ਕਿ ਭਾਈ ਉਹਨੇ ਕਿਹਾ ਅਮਰੀਕਾ ਤਿਆਰ ਹੈ, ਰੂਸ ਔਰ ਚੀਨ ਵੀ ਜਿਹੜਾ ਇਸ ਦੇ ਉੱਤੇ ਗੱਲ ਕਰੇ, ਕਿਉਂਕਿ ਜਿਹੜੀ ਟ੍ਰੀਟੀ ਜਿਹਦੇ ਥੱਲੇ 80,000 ਤੋਂ 16,000 ਤੇ 1980 ਤੋਂ ਲੈ ਕੇ ਹੁਣ ਤੱਕ ਇਹ ਹਥਿਆਰ ਪਹੁੰਚੇ ਸੀ, ਇਹ ਟ੍ਰੀਟੀ 2026 ਦੇ ਵਿੱਚ ਐਕਸਪਾਇਰ ਹੋ ਰਹੀ ਹੈ। ਸੋ ਬਾਈਡਨ ਨੇ ਕਿਹਾ ਕਿ ਭਾਈ ਅਸੀਂ ਉਹਨੂੰ ਰੀਨੈਗੋਸ਼ੀਏਟ ਕਰਨ ਲਈ ਤਿਆਰ ਹੈ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਭਾਈ ਜੇ ਅਸੀਂ ਇਸ ਤੇ there is no benefit to any of our nations or for the world to resist substantive engagement on arms control and nuclear non-proliferation। ਕਿ ਮਹਿਸੂਸ ਹਰ ਕੋਈ ਕਰਦਾ ਹੈ ਕਿ ਵੀ ਇਸ ਸਾਰੇ ਦੇ ਵਿੱਚ ਜੇਤੂ ਕੋਈ ਨਹੀਂ ਹੋਏਗਾ ਔਰ ਜਿਹੜੀ ਮਿਸਕੈਲਕੂਲੇਸ਼ਨ ਉਹਨੂੰ ਤਬਾਹੀ ਕਰੇਗੀ। ਲੇਕਿਨ ਜਿਹੜੇ ਲਫ਼ਜ਼ UN ਸੈਕਟਰੀ ਜਨਰਲ ਨੇ ਕਹੇ ਕਿ ਭਾਈ ਇਹ ਸਾਰੇ ਦੇ ਵਿੱਚ ਇਹ ਮੈਸੇਜ ਹੈ ਕਿ ਇਸ 'ਚ ਕੋਈ ਵੀ ਜੇਤੂ ਨਹੀਂ ਹੋਏਗਾ। ਸੋ ਬਿਹਤਰ ਇਹ ਹੈ ਕਿ ਅਸੀਂ ਅਕਲ ਤੋਂ ਕੰਮ ਲਈਏ ਔਰ ਨਿਊਕਲੀਅਰ ਹਥਿਆਰਾਂ ਦੇ ਜ਼ਖੀਰੇ ਨੂੰ ਜਿਵੇਂ 80,000 ਤੋਂ 16,000 ਤੱਕ ਲਿਆਂਦਾ ਸੀ, ਉਸ ਖਤਰੇ ਨੂੰ ਜਿਹੜਾ ਹੈ ਉਹ ਘਟਾਉਣ ਦੀ ਕੋਸ਼ਿਸ਼ ਕਰੀਏ। ਪਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਨਹੀਂ ਹੋ ਸਕਦਾ ਕਿ ਵੀ ਜਿਹੜਾ ਇੱਕ ਦੇ ਲਈ ਇੱਕ ਰੂਲ ਹੈ, ਦੂਜੇ ਦੇ ਲਈ ਦੂਜਾ ਰੂਲ ਹੈ। ਜੇ ਇੰਡੀਆ ਬਿਨਾਂ NPT ਦੇ ਉੱਤੇ ਦਸਤਖਤ ਕੀਤੇ ਆ ਜਾਂ ਇਜ਼ਰਾਈਲ ਬਿਨਾਂ NPT ਤੇ ਦਸਤਖਤ ਕੀਤੇ ਆ, ਨਾਰਥ ਕੋਰੀਆ ਜਾਂ ਪਾਕਿਸਤਾਨ ਨੂੰ ਜੇ ਪਾਸੇ ਵੀ ਰੱਖ ਦਿਓ, ਉਹਨਾਂ ਦੇ ਨਾਲ ਇਹ ਵੈਸਟਰਨ ਪਾਵਰਸ ਜਾਂ ਅਮਰੀਕਾ ਜਾਂ ਯੂਰਪ ਜਾਂ ਨੈਟੋ ਉਵੇਂ ਹੀ ਕੁਲੀਗਸ ਵਾਂਗ ਡੀਲ ਕਰ ਰਹੀਆਂ ਨੇ। ਫਿਰ ਜਿਹੜਾ ਹੈ ਉਹ ਬਾਕੀਆਂ ਨੂੰ ਕੌਣ ਰੋਕ ਸਕੇਗਾ ਨਿਊਕਲੀਅਰ ਹਥਿਆਰ ਬਣਾਉਣ ਤੋਂ? ਜਾਂ ਇਸ ਦਾ ਮਤਲਬ ਜਿਵੇਂ UN ਸੈਕਟਰੀ ਜਨਰਲ ਨੇ ਕਿਹਾ ਤੇ ਜੇ ਇਹਦੇ ਨਾਲ ਹੀ ਤਬਾਹੀ ਨਿਸ਼ਚਿਤ ਹੈ ਦੁਨੀਆ ਦੀ ਤਾਂ ਫਿਰ ਇਸ ਨੂੰ ਕੋਈ ਵੀ ਨਹੀਂ ਰੋਕ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵੇਲੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰ ਰਹੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਣਾ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ ਪੈਣੀ ਆ। ਗੱਤਕਾ ਅਖਾੜਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਨਿਊ ਜਰਸੀ ਪੇਸ਼ ਕਰਦੇ ਹਨ ਮੈਦਾਨੇ ਜੰਗ 2022 8ਵਾਂ ਸਾਲਾਨਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ, ਜਿਹੜਾ ਸਮਰਪਿਤ ਹੈ ਉਸ ਇਨਕਲਾਬੀ ਸੋਚ ਨੂੰ ਜਿਸ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿਹਨ ਵਿੱਚੋਂ ਜਨਮ ਲਿਆ ਔਰ ਕਿਸਾਨ ਮੋਰਚੇ ਵਿੱਚ ਖੁਦ ਮੁਖਤਿਆਰਗੀ ਵਾਲੀ ਸ੍ਰੇਸ਼ਟ ਬੁੱਧੀ ਲਿਆਈ। ਦੀਪ ਸਿੱਧੂ ਵਰਗੇ ਨੌਜਵਾਨ ਜੋ ਇਸ ਸੋਚ ਦੇ ਪੈਰਾਂ ਦੇ ਗਏ, ਗੁਰੂ ਪੰਥ ਵੱਲੋਂ ਸਿਰਾ ਪ੍ਰਾਪਤ ਕਰ ਗਏ। ਟੂਰਨਾਮੈਂਟ ਵੱਲੋਂ $12,000 ਕੈਸ਼ ਪ੍ਰਾਈਜ਼ ਅਤੇ ਸ੍ਰੀ ਸਾਹਿਬ ਭੇਟ ਹੋਵੇਗੀ। ਅਗਸਤ ਦੀ 6 ਔਰ 7 ਤਰੀਕ ਸ਼ਨੀਚਰਵਾਰ ਐਤਵਾਰ ਮੁਕਾਬਲਾ ਜਾਰੀ ਹੋਵੇਗਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਵਿਖੇ। ਖਿਡਾਰੀਆਂ ਵਾਸਤੇ theyoung.org ਜਾਂ ਮੋਬਾਈਲ ਐਪ ਵਿਖੇ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਡੈਡਲਾਈਨ 31 ਜੁਲਾਈ।
ਸਾਧ ਸੰਗਤ ਜੀਓ, ਤੁਹਾਡੇ ਭਰਵੇਂ ਹੰਗਾਰੇ ਨਾਲ ਇਹ ਮੁਕਾਬਲਾ 8 ਸਾਲ ਪਹਿਲਾਂ 30 ਖਿਡਾਰੀਆਂ ਨਾਲ ਸ਼ੁਰੂ ਹੋਇਆ ਸੀ, ਜੋ ਕਿ ਹੁਣ 150 ਦੀ ਵੱਧ ਸ਼ਮੂਲੀਅਤ ਹਾਸਲ ਕਰ ਚੁੱਕਾ ਹੈ। ਤੁਹਾਡੀ ਬਦੌਲਤ ਕਰਕੇ ਟੂਰਨਾਮੈਂਟ ਹਰ ਪੱਖੋਂ ਪ੍ਰਫੁੱਲਤ ਹੈ। ਉਮੀਦ ਹੈ ਕਿ ਤੁਸੀਂ ਐਤਕੀ ਵੀ ਸਹਿਯੋਗ ਬਖਸ਼ੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 9/11 ਘਟਨਾਕ੍ਰਮ ਦੇ ਮੁੱਖ ਦੋਸ਼ੀਆਂ ਚੋਂ ਇੱਕ ਦੋਸ਼ੀ ਅਤੇ ਮੌਜੂਦਾ ਅਲ-ਕਾਇਦਾ ਜਮਾਤ ਦੇ ਮੁਖੀ ਅਲ ਜਵਾਰੀ ਨੂੰ ਅਮਰੀਕਾ ਨੇ ਕਾਬਲ ਵਿੱਚ ਉਸ ਦੇ ਘਰ ਤੇ ਡਰੋਨ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਹੈ। ਸੋ ਇਸ ਘਟਨਾ ਤੋਂ ਬਾਅਦ ਹੀ ਜਿਹੜੀ ਤਾਲਿਬਾਨ ਅਤੇ ਅਮਰੀਕਾ ਵਿੱਚ ਮੁੜ ਟਕਰਾਅ ਵਧੇਗਾ ਔਰ ਅਲ-ਕਾਇਦਾ ਦਾ ਕੀ ਭਵਿੱਖ ਹੋਏਗਾ ਅਤੇ ਇਸ ਦਾ ਦੁਨੀਆ ਤੇ ਕੀ ਪ੍ਰਭਾਵ ਪਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਦੁਨੀਆ ਨੂੰ ਦਰਪੇਸ਼ ਨਿਊਕਲੀਅਰ ਟਕਰਾਅ ਔਰ ਖਾਸ ਤੌਰ ਤੇ ਜਦੋਂ ਕਿ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨੈਂਸੀ ਪੈਲੋਸੀ ਦੀ ਤਾਈਵਾਨ ਵਿਜ਼ਿਟ, ਚਾਈਨਾ ਦੀ ਸਖਤ ਵਾਰਨਿੰਗ, ਉਸ ਖਿੱਤੇ ਦੇ ਵਿੱਚ ਚੀਨ ਭਾਰਤ ਟਕਰਾਅ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਲੈ ਕੇ ਜਿਹੜਾ ਸਾਜ਼ਿਸ਼ੀ ਮਾਹੌਲ ਪੱਛਮੀ ਤਾਕਤਾਂ ਵੱਲੋਂ, ਇਸ ਸਾਰੇ ਦੇ ਚੱਲਦਿਆਂ ਅਸੀਂ ਉਹਨਾਂ ਖਤਰਿਆਂ ਦੀ ਗੱਲ ਕੀਤੀ। ਲੇਕਿਨ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਨਵਾਂ ਲਫ਼ਜ਼ ਜਿਹੜਾ ਦੁਨੀਆ ਦੇ ਵਿੱਚ ਇੱਕ ਖਤਰੇ ਦੇ ਤੌਰ ਤੇ ਜਿਹੜਾ ਉੱਭਰਿਆ ਜਾਂ ਅਜੇ ਵੀ ਪਿਛਲੇ ਲਗਭਗ 3 ਦਹਾਕਿਆਂ ਤੋਂ ਹੀ ਚੱਲ ਰਿਹਾ, 9/11 ਤੋਂ ਬਾਅਦ ਉਸ ਦਾ ਕਾਫੀ ਇਸਤੇਮਾਲ ਹੋਇਆ, ਦਹਿਸ਼ਤਗਰਦੀ। ਔਰ ਦਹਿਸ਼ਤਗਰਦੀ ਦੇ ਵਿੱਚ ਇਕੱਲਾ ਇਹੀ ਨਹੀਂ ਸੀ ਕਿ ਭਾਈ ਕਿਸੇ ਇੰਡੀਵਿਜੂਅਲ ਨੇ ਕਿਸੇ ਥਾਂ ਦੇ ਉੱਤੇ ਕੋਈ ਦਹਿਸ਼ਤਗਰਦੀ ਵਾਲਾ ਐਕਟ ਕੀਤਾ ਹੈ। ਜਿਵੇਂ ਅਲ-ਕਾਇਦਾ ਵਰਗੀ ਜਥੇਬੰਦੀ ਦਾ ਉਭਾਰ ਹੁੰਦਾ ਹੈ ਔਰ ਅਲ-ਕਾਇਦਾ 9/11 ਦਾ ਜਿਹੜਾ ਮਾਰੂ ਦੌਰ ਹੈ, ਜਿਸ ਦੇ ਵਿੱਚ ਟਵਿਨ ਟਾਵਰਸ, ਵਰਲਡ ਟ੍ਰੇਡ ਸੈਂਟਰ ਦੇ ਔਰ ਅਮਰੀਕਾ ਦੇ ਫੌਜੀ ਮਾਈਟ ਦਾ ਜਿਹੜਾ ਸਿੰਬਲ ਪੈਂਟਾਗਨ ਅਰਲਿੰਗਟਨ ਦੇ ਵਿੱਚ, ਉਸ ਦੇ ਉੱਤੇ ਹਵਾਈ ਜਹਾਜ਼ਾਂ ਦੇ ਨਾਲ ਜਿਹੜੇ ਖੁਦ ਹੀ ਫਿਊਲ ਫਿਲਡ ਹੁੰਦੇ ਨੇ, ਉਹਨਾਂ ਦੇ ਅਟੈਕਸ ਦਾ ਨਤੀਜਾ ਸੀ ਕਿ 3000 ਦੇ ਕਰੀਬ ਜਿਹੜੇ ਬੇਗੁਨਾਹ ਇਨੋਸੈਂਟ ਲੋਕ ਮਾਰੇ ਗਏ ਔਰ ਨਿਊਯਾਰਕ ਦੇ ਵਿੱਚ ਘੱਟੋ ਘੱਟ 344 ਫਾਇਰ ਫਾਈਟਰ ਵੀ ਜਿਹੜੇ ਕਿ ਉਹਨਾਂ ਨੂੰ ਜਿਹੜੇ ਅੰਦਰ ਮਹਿਫੂਜ਼ ਸੀ ਉਹਨਾਂ ਨੂੰ ਬਾਹਰ ਕੱਢਣ ਦੇ ਯਤਨਾਂ ਦੇ ਵਿੱਚ ਮਾਰੇ ਗਏ। ਹੁਣ ਇਸ ਨੇ ਨਾ ਸਿਰਫ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ, ਕੁੱਲ ਦੁਨੀਆ ਦੇ ਵਿੱਚ ਇੱਕ ਨਵਾਂ ਜਿਹੜਾ ਜਿਹਨੂੰ ਮੈਂ ਅਕਸਰ ਉਸ ਤੋਂ ਬਾਅਦ ਦੇ ਪ੍ਰੋਗਰਾਮਾਂ 'ਚ ਕਿਹਾ ਕਿ ਜਿਵੇਂ ਅਸੀਂ ਦੁਨੀਆ ਨੂੰ ਡਿਸਕਸ ਕਰਦੇ ਹਾਂ ਹਿਊਮਨ ਸਿਵਲਾਈਜੇਸ਼ਨ 'ਚ 8-9 ਹਜ਼ਾਰ ਸਾਲ ਦੀ ਹਿਸਟਰੀ 'ਚ ਬਿਫੋਰ ਕ੍ਰਾਈਸਟ ਐਂਡ ਆਫਟਰ ਕ੍ਰਾਈਸਟ, BC ਔਰ ਐਨੋ ਡੈਨੀ ਇਨ ਦਾ ਈਅਰ ਆਫ ਆਵਰ ਲਾਰਡ, ਇਹ ਟਰਮਸ ਇਸਤੇਮਾਲ ਕਰਦੇ ਹਾਂ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਇੱਕ ਦਿਨ ਨੇ 9/11 ਨੇ ਐਸੇ ਪ੍ਰਭਾਵ ਬਣਾਏ ਕਿ ਕੁੱਲ ਦੁਨੀਆ ਦੀ ਪੋਲਿਟਿਕਸ, ਇਕੋਨਮੀ, ਇਹ ਸਾਰਾ ਤਾਂ ਬਦਲਿਆ ਹੀ ਬਦਲਿਆ। ਲੇਕਿਨ ਇਸ ਦੇ ਨਾਲ ਫਰੀडम ਫਾਈਟਰ, ਮਿਲੀਟੈਂਟ ਔਰ ਟੈਰਰਿਸਟ, ਇਸ ਵਿਚਲਾ ਫਰਕ ਵੀ ਸਾਰਾ ਖਤਮ ਹੋ ਗਿਆ ਔਰ ਇੱਕੋ ਹੀ ਲਫ਼ਜ਼ ਰਹਿ ਗਿਆ, ਟੈਰਰਿਸਟ। ਔਰ ਇਸ ਦੇ ਨਾਲ ਇਸਲਾਮ ਦੇ ਖਿਲਾਫ ਇਹਨੂੰ ਇਸਲਾਮਿਕ ਟੈਰਰਿਜ਼ਮ ਦੇ ਨਾਲ ਜੋੜਿਆ ਗਿਆ ਔਰ ਜਿਹੜੀ ਜਮਾਤ ਇਸ ਦੇ ਲਈ ਮੁੱਖ ਤੌਰ ਤੇ ਇਸ 9/11 ਦੇ ਲਈ ਜ਼ਿੰਮੇਵਾਰ ਮਿੱਥੀ ਗਈ ਉਹ ਅਲ-ਕਾਇਦਾ ਸੀ। ਹਾਲਾਂਕਿ ਅਲ-ਕਾਇਦਾ ਨੇ ਉਸ ਤੋਂ ਪਹਿਲਾਂ ਜਿਹੜੇ ਅਸੀਂ ਉਹਨਾਂ ਦੇ ਐਕਟ ਦੇਖਦੇ ਹਾਂ, ਕਿਉਂਕਿ ਅੱਜ ਜਦੋਂ ਅਸੀਂ
ओसामा बिन लैडन तो बाद जिस ਨੂੰ ਲਗਭਗ 10 ਸਾਲ ਬਾਅਦ 9/11 ਤੋਂ 2011 ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਅਮਰੀਕਨ ਉਹਨਾਂ ਦੇ ਨੇਵਲ ਸੀਲਸ ਨੇ ਕਿਵੇਂ ਜਾ ਕੇ ਉਹਨਾਂ ਦੇ ਫੌਜੀ ਜਿਹੜਾ ਪੂਰੀ ਐਕਸ਼ਨ ਕਰਕੇ ਉਸ ਨੂੰ ਮਾਰਿਆ ਸੀ ਔਰ ਉਸ ਵੇਲੇ ਤੱਕ ਜਿਹੜਾ ओसामा बिन लैडन ਹੈ ਉਹੀ ਅਲ ਕਾਇਦਾ ਦਾ ਮੁਖੀ ਸੀ ਲੇਕਿਨ ਉਦੋਂ ਵੀ ਇਹ ਸੀ ਕਿ ਉਹ ਇੱਕ ਹੈੱਡ ਹੈ ਇੰਜੀਨੀਅਰ ਸੀ ਉਹ ਵੀ ਕਿਤੇ ਵਜੋਂ ਲੇਕਿਨ ਜਿਹੜਾ ਇਸ ਸਾਰਿਆਂ ਦੇ ਆਪਰੇਸ਼ਨਸ ਦੇ ਪਿੱਛੇ ਦੂਸਰਾ ਵੱਡਾ ਮਾਸਟਰਮਾਈਂਡ ਹੈ ਔਰ ਜਿਹੜਾ ਆਰਗੇਨਾਈਜੇਸ਼ਨਲ ਢਾਂਚੇ ਨੂੰ ਵੀ ਰਨ ਕਰਦਾ ਹੈ ਔਰ ਦੁਨੀਆ ਭਰ ਦੇ ਵਿੱਚ ਅਲ ਕਾਇਦਾ ਦਾ ਫੈਲਾਅ ਇਹਨਾਂ ਵਰਿਆਂ ਦੇ ਵਿੱਚ ਕੀਤਾ ਗਿਆ ਉਹ ਡਾਕਟਰ ਅਲ ਜਵਾਰੀ ਹੈ ਔਰ ਅਲ ਜਵਾਰੀ ਇਜਿਪਸ਼ੀਅਨ ਮੂਲ ਦਾ ਜਿੱਥੇ ओसामा बिन लैडन ਸਾਊਦੀ ਅਰੇਬੀਆ ਦਾ ਰਾਇਲ ਫੈਮਿਲੀ ਦੇ ਨਾਲ ਤਾਲੁਕਾਤ ਵਾਲਾ ਇੱਕ ਅਮੀਰ ਆਦਮੀ ਇਸੇ ਤਰ੍ਹਾਂ ਅਲ ਜਵਾਰੀ ਦਾ ਪਿਛੋਕੜ ਵੀ ਇਜਿਪਟ ਦੇ ਵਿੱਚ ਉਹਨਾਂ ਇਹਦਾ ਫਾਦਰ ਯੂਨੀਵਰਸਿਟੀ ਦਾ ਕਾਇਰੋ ਯੂਨੀਵਰਸਿਟੀ ਵਾਈਸ ਚਾਂਸਲਰ ਔਰ ਪ੍ਰੋਫੈਸਰ ਤੋਂ ਹੀ ਵਾਈਸ ਚਾਂਸਲਰ ਬਣਿਆ ਔਰ ਅਲ ਜਵਾਰੀ ਖੁਦ ਵੀ ਐਜੂਕੇਟਿਡ ਡਾਕਟਰ ਇੱਕ ਵੱਡਾ ਸਰਜਨ ਔਰ ਬੇਸ਼ੱਕ ਉਸ ਦਾ ਝੁਕਾਅ 14-15 ਸਾਲ ਦੀ ਉਮਰ ਤੋਂ ਹੀ ਜਿਹੜਾ ਇਸ ਪਾਸੇ ਵੱਲ ਸੀ ਕਿਉਂਕਿ ਇਜਿਪਟ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਸਿਸਟਮ ਸੀ ਔਰ ਅਸੀਂ ਦੇਖਦੇ ਹਾਂ ਕਿ ਜਿਵੇਂ ਅਮਰੀਕਨ ਜਾਂ ਪੱਛਮੀ ਤਾਕਤਾਂ ਨੇ ਸੈਕੰਡ ਵਰਲਡ ਵਾਰ ਤੋਂ ਬਾਅਦ ਥਾਂ ਜਿਹੜੇ ਡਿਕਟੇਟੋਰੀਅਲ ਜਿਹੜੇ ਰੁਚੀਆਂ ਵਾਲਿਆਂ ਨੂੰ ਜਿਹੜਾ ਉਹ ਸਥਾਪਿਤ ਕੀਤਾ ਜਾਂ ਇਨਕਰੇਜ ਕੀਤਾ ਇਸੇ ਤਰ੍ਹਾਂ ਇਜਿਪਟ ਦੇ ਵਿੱਚ ਵੀ ਲੰਬਾ ਵਕਤ ਸ਼ਾਇਦ 40 ਜਾਂ 42 ਸਾਲ ਹੁਸਨੇ ਮੁਬਾਰਕ ਔਰ ਇਹ ਉਹ ਸੀ ਜਿਨ੍ਹਾਂ ਨੇ ਲੋਕਾਂ ਦੇ ਪੈਸੇ ਦਾ ਵੀ ਮਿਸਯੂਜ਼ ਕੀਤਾ ਇੱਕ ਦਬਾਅ ਬਣਾ ਕੇ ਰੱਖਿਆ ਸੋ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਬੇਸ਼ੱਕ ਆਈਡੀਓਲੋਜੀ ਇਸਲਾਮ ਦੀ ਹੀ ਇੱਕ ਮੋਟੀਵੇਸ਼ਨਲ ਫੋਰਸ ਬਣੀ ਕਿ ਉਹਨਾਂ ਰਜੀਮਸ ਨੂੰ ਚੇਂਜ ਕਰਨਾ ਪਰ ਇਹਨਾਂ ਦੀ ਮੂਲ ਭਾਵਨਾ ਜਿਹੜੀ ਹੈ ਉਹ ਜ਼ੁਲਮ ਦੇ ਖਿਲਾਫ ਜਾਂ ਆਪਣੇ ਲੋਕਾਂ ਦੇ ਹੱਕਾਂ ਨੂੰ ਮਹਿਫੂਜ਼ ਕਰਵਾਉਣ ਦੇ ਲਈ ਔਰ ਇਸ ਲਈ ਇਜਿਪਟ ਦੇ ਵਿੱਚ ਜਿਹੜੀ ਆਰਗੇਨਾਈਜੇਸ਼ਨ ਇਹ ਸਾਰੇ ਤੋਂ ਪਹਿਲਾਂ ਐਗਜ਼ਿਸਟ ਕਰਦੀ ਸੀ ਇਸਲਾਮਿਕ ਬ੍ਰਦਰਹੁੱਡ ਔਰ ਇਹ ਇੱਕ ਬੜੀ ਆਰਗੇਨਾਈਜ਼ਡ ਤਨਜ਼ੀਮ ਸੀ ਜਿਸ ਦੇ ਰਾਹੀਂ ਲੇਕਿਨ ਜਿਉਂ ਹੀ ਇਹ ਮੁਲਕ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਦਹਿਸ਼ਤਗਰਦੀ ਵੱਲ ਕੋਈ ਚੀਜ਼ ਜਾਂਦੀ ਹੈ ਜਿਹਦੇ 'ਚ ਦੁਨੀਆ ਬਾਕੀ ਪ੍ਰਭਾਵਿਤ ਹੁੰਦੀ ਹੈ ਔਰ ਇਸ ਕਿਸਮ ਦਾ ਕਰਨ ਵਾਲਿਆਂ ਦੇ ਆਪਣੇ ਆਰਗੂਮੈਂਟ ਹੁੰਦੇ ਨੇ ਕਿ ਸਾਡੇ ਰਜੀਮ ਤਾਂ ਹੱਥ ਠੋਕੇ ਰਜੀਮ ਨੇ ਤਾਕਤ ਇਹਨਾਂ ਨੂੰ ਜਿੱਥੋਂ ਮਿਲ ਰਹੀ ਹੈ ਉਹ ਸਾਡਾ ਵੱਡਾ ਐਨਮੀ ਹੈ ਜਿਵੇਂ ਆਇਤੁੱਲਾ ਖਮੀਨੀ ਨੇ ਜਦੋਂ 1979 ਦੇ ਵਿੱਚ ਈਰਾਨ ਦੇ ਵਿੱਚ ਤਬਦੀਲੀ ਦੀ ਗੱਲ ਕੀਤੀ ਜਿਹਨੂੰ ਰੈਵੋਲੂਸ਼ਨ ਕਿਹਾ ਜਾਂਦਾ ਹੈ ਤਾਂ ਉਹਨੇ ਅਮਰੀਕਾ ਔਰ ਸੋਵੀਅਤ ਯੂਨੀਅਨ ਲਈ ਲਫ਼ਜ਼ ਹੀ ਬੜਾ ਸ਼ੈਤਾਨ ਔਰ ਛੋਟਾ ਸ਼ੈਤਾਨ ਇਹ ਲਫ਼ਜ਼ ਇਸਤੇਮਾਲ ਕੀਤੇ ਸੀ ਸੋ ਇਹ ਇੱਕ ਵੱਖਰੀ ਕਹਾਣੀ ਔਰ ਇਹਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਰਿਸਰਚਸ ਕਿਤਾਬਾਂ ਕਿ ਦਹਿਸ਼ਤਗਰਦੀ ਕਿੱਥੋਂ ਜਨਮ ਲੈਂਦੀ ਹੈ ਫਿਰ ਮਜ਼ਹਬ ਨਾਲ ਕਿਵੇਂ ਜੁੜੀ ਜਾਂ ਉਸ ਦਾ ਦਾਇਰਾਕਾਰ ਕੀ ਹੈ ਪਰ ਮੈਂ ਇਹ ਦੱਸਦੇ ਹਾਂ ਕਿ ओसामा बिन लैडन ਦੇ ਮਾਰੇ ਜਾਣ ਤੋਂ ਬਾਅਦ 2011 ਦੇ ਵਿੱਚ ਅਲ ਜਵਾਰੀ ਜਿਹੜਾ ਅਲ ਕਾਇਦਾ ਜਥੇਬੰਦੀ ਦਾ ਹੈੱਡ ਬਣਦਾ ਔਰ ਹੁਣ ਜਦੋਂ ਕਿ ਪਿਛਲੇ ਕੱਲ ਉਹ ਮਾਰਿਆ ਗਿਆ ਅਮਰੀਕਾ ਨੇ ਬੜਾ ਪ੍ਰੀਸੀਜ਼ਨ ਦੇ ਨਾਲ ਅਟੈਕ ਕੀਤਾ ਹਾਲਾਂ ओसामा बिन लैडन ਦੇ ਮਾਰੇ ਜਾਣ ਵੇਲੇ ਇਹ ਸੀ ਕਿ ਵੀ ਉਹਨਾਂ ਨੇ ਕੰਪਾਊਂਡ ਤੇ ਅਟੈਕ ਕੀਤਾ ਉਹਨਾਂ ਦਾ ਇੱਕ ਹੈਲੀਕਾਪਟਰ ਡਿੱਗ ਪਿਆ ਫਿਰ ਉਹਨਾਂ ਦੇ ਸੀਲ ਕਿਵੇਂ ਲੈ ਕੇ ਗਏ ਔਰ ਉਹਨੂੰ ਜਿਹੜਾ ਸਮੁੰਦਰ ਦੇ ਵਿੱਚ ਜਾ ਕੇ ਉਸ ਦੀ ਮਰੀਅਤ ਜਿਹੜੀ ਹੈ ਉਸ ਦੀ ਬਾਡੀ ਨੂੰ ਜਿਹੜਾ ਹੈ ਉਹ ਸਮੁੰਦਰ ਦੇ ਹਵਾਲੇ ਕੀਤਾ ਗਿਆ ਲੇਕਿਨ ਇਸ ਮਾਮਲੇ 'ਚ ਇਹ ਕਿਹਾ ਜਾਂਦਾ ਹੈ ਜੋ ਮੀਡੀਆ ਰਿਪੋਰਟ ਔਰ ਇਹ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਕਿ ਖੁਦ ਕੋਵਿਡ ਤੋਂ ਸਫਰ ਕਰ ਰਹੇ ਨੇ ਵਾਈਟ ਹਾਊਸ ਦੀ ਬਾਲਕੋਨੀ ਤੋਂ ਹੀ ਨੇਸ਼ਨ ਨੂੰ ਐਡਰੈਸ ਕਰਦੇ ਆ ਇਹ ਜਿਹੜੀ ਹੈ ਖੁਸ਼ਖਬਰੀ ਅਮਰੀਕਾ ਦੇ ਲਈ ਤਾਂ ਹੈ ਹੀ ਹੈ ਕਿਉਂਕਿ ਅਲ ਜਵਾਰੀ ਜਿਹੜਾ ਹੈ ਉਹ ਮੋਸਟ ਵਾਂਟਡ ਦੀ ਲਿਸਟ ਦੇ ਵਿੱਚ ਸੀ ਔਰ ओसामा ਤੋਂ ਬਾਅਦ ਉਹ ਜ਼ਿੰਮੇਵਾਰ ਸੀ ਇਕੱਲਾ 9/11 ਲਈ ਨਹੀਂ ਜਿਹੜੀ ਉਹਨਾਂ ਨੇ ਮਿਸਟਰ ਬਾਈਡਨ ਨੇ ਜਵਾਰੀ ਨੂੰ ਮਾਸਟਰਮਾਈਂਡ ਕਿਹਾ ਫॉर ਅਦਰ ਐਕਟਸ ਆਫ ਵਾਇਲੈਂਸ ਇਨਕਲੂਡਿੰਗ ਦਾ ਸੁਸਾਈਡ ਬੰਬਿੰਗ ਆਫ USS ਕੋਲ ਨੇਵਲ ਡਿਸਟਰੋਇਰ ਇਨ ਅਦਨ in October 2000 which killed 17 US sailors ਇਹ 2000 ਚ 9/11 ਤੋਂ ਪਹਿਲਾਂ ਹੋਇਆ ਸੀ 17 US ਸੇਲਰ ਮਾਰੇ ਗਏ ਸੀ ਔਰ USS ਕੋਲ ਨੇਵਲ ਨੂੰ ਤਬਾਹ ਕੀਤਾ ਗਿਆ ਸੀ
ਇਸੇ ਤਰ੍ਹਾਂ 1998 ਦੇ ਵਿੱਚ 9/11 ਤੋਂ 3 ਸਾਲ ਪਹਿਲਾਂ US ਅਮਰੀਕਾ ਦੀਆਂ ਕੀਨੀਆ ਔਰ ਤੰਜ਼ਾਨੀਆ ਐਮਬੈਸੀਆਂ ਦੇ ਉੱਤੇ ਹਮਲੇ ਹੋਏ ਸੀ, ਜਿਹਦੇ 'ਚ 223 ਲੋਕ ਮਾਰੇ ਗਏ ਸੀ। ਔਰ ਇਹਨਾਂ ਦੇ ਪਿੱਛੇ ਵੀ ਅਲ-ਕਾਇਦਾ, ਜਿਸ ਦੇ ਵਿੱਚ ਉਸਾਮਾ ਬਿਨ ਲੈਡਨ ਔਰ ਅਲ-ਜਵਾਰੀ ਇਹਨਾਂ ਦਾ ਮੁੱਖ ਰੋਲ ਸੀ, ਇਹ ਇਸ ਲਈ ਜ਼ਿੰਮੇਵਾਰ ਸੀ। ਸੋ ਜ਼ਾਹਿਰ ਹੈ ਕਿ ਅਮਰੀਕਾ ਦੀ ਜਿਹੜੀ FBI ਔਰ ਉਹਨਾਂ ਦੀਆਂ ਏਜੰਸੀਆਂ ਜਿਹੜੀ ਲਿਸਟ ਜਾਰੀ ਕਰਦੀਆਂ ਨੇ ਮੋਸਟ ਵਾਂਟਡ ਟੈਰਰਿਸਟ, ਉਹਦੇ 'ਚ ਸਿਰਫ ਫਰਿਸ਼ਤ ਦਾ ਨਾਂ ਸੀ। ਸੋ ਜ਼ਾਹਿਰ ਹੈ ਵੀ ਇਸ ਕਾਰਵਾਈ ਤੋਂ ਬਾਅਦ, ਔਰ ਇਹ ਇੰਨਾ ਪ੍ਰੀਸੀਜ਼ਨ ਨਾਲ ਕੀਤਾ ਗਿਆ ਅਟੈਕ ਸੀ ਕਿ ਘਰ ਦੇ ਵਿੱਚ ਇਹ ਕਿਹਾ ਜਾਂਦਾ ਵੀ ਅਲ-ਜਵਾਰੀ ਦੀ 71 ਸਾਲ ਦੀ ਉਮਰ ਸੀ ਹੁਣ, ਉਸ ਦੀ ਵਾਈਫ, ਉਸ ਦੀ ਡਾਟਰ, ਉਹ ਵੀ ਸੀ, ਵੱਡਾ ਘਰ ਸੀ ਕੰਪਲੈਕਸ, ਔਰ ਕਾਬਲ ਦੇ ਉਸ ਹਿੱਸੇ ਦੇ ਵਿੱਚ ਰਹਿ ਰਿਹਾ ਸੀ ਜਿੱਥੇ ਬਾਹਰਲੀਆਂ ਐਮਬੈਸੀਆਂ ਵੀ ਨੇ ਔਰ ਜਿਹੜੇ ਤਾਲਿਬਾਨ ਦੇ ਮੁੱਖ ਅਫੀਸ਼ੀਅਲ ਹੁਣ ਜਿਹੜੇ ਹਕੂਮਤ ਨੇ ਉਹ ਰਹਿੰਦੇ ਨੇ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਗੱਲ ਬਾਰੇ ਅਮਰੀਕਾ ਪ੍ਰੋਟੈਸਟ ਵੀ ਕਰਦਾ ਰਿਹਾ ਕਿ ਭਾਈ ਅਲ-ਕਾਇਦਾ, ਹੁਣ ਜਿਹੜਾ ਤਾਲਿਬਾਨ ਇਸ ਵੇਲੇ ਪਾਵਰ 'ਚ ਹੈ, ਜਿਨ੍ਹਾਂ ਦੀ ਹਕੂਮਤ ਹੈ, ਉਹਨਾਂ ਦੇ ਨਾਲ ਹੱਕਾਨੀ ਨੈਟਵਰਕ ਦੇ ਵੀ ਨੁਮਾਇੰਦੇ ਨੇ ਔਰ ਹੱਕਾਨੀ ਨੈਟਵਰਕ ਦਾ ਅਲ-ਕਾਇਦਾ ਨਾਲ ਹਮੇਸ਼ਾ ਸੰਬੰਧ ਰਿਹਾ। ਹੁਣ ਇਹ ਤਾਂ ਲੀਗੈਲਿਟੀ ਹੈ ਕਿਉਂਕਿ ਜਿਹੜੇ ਤਾਲਿਬਾਨ ਹਕੂਮਤ ਦਾ ਸਪੋਕਸਮੈਨ ਹੈ, ਉਹਨੇ ਅਮਰੀਕਾ ਦੇ ਉੱਤੇ ਇਲਜ਼ਾਮ ਲਾਇਆ ਕਿ ਜੀ ਉਹਨੇ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ, ਉਹਨੇ ਸਮਝੌਤੇ ਦੀਆਂ ਟਰਮਸ ਵਾਇਲੇਟ ਕੀਤੀਆਂ। ਲੇਕਿਨ ਇਹ ਕਿਹਾ ਜਾਂਦਾ ਹੈ ਕਿ ਵੀ ਜਦੋਂ ਅਮਰੀਕਨਾਂ ਨੇ, ਇਹਨਾਂ ਦੀਆਂ ਏਜੰਸੀਆਂ ਨੇ ਜ਼ੀਰੋ ਡਾਊਨ ਕਰ ਲਿਆ ਹੈ ਕਿ ਅਲ-ਜਵਾਰੀ ਕਿੱਥੇ ਹੈ, ਫਿਰ ਉਹਨਾਂ ਨੇ ਪਹਿਲਾਂ ਇਹ ਦੇਖਿਆ ਵੀ ਐਸਾ ਕੁਝ ਨਾ ਹੋਏ ਕਿ ਕਿਸੇ ਹੋਰ ਦਾ ਨੁਕਸਾਨ ਹੋਏ, ਔਰ ਇੰਨਾ ਪ੍ਰੀਸੀਜ਼ਨ ਦੇ ਨਾਲ, ਔਰ ਜਿਹੜੀ ਮਿਸਲ ਵੀ ਇਸਤੇਮਾਲ ਕੀਤੀ ਗਈ ਉਹਦੇ 'ਚ ਜੇ ਤਾਂ ਬੌਂਬ ਐਕਸਪਲੋਜਨ ਹੁੰਦਾ ਫਿਰ ਤਾਂ ਜ਼ਾਹਰ ਹੈ ਘਰ ਉੱਡਦਾ ਜਾਂ ਦੂਜਾ ਹੁੰਦਾ। ਉਸ ਦਾ ਮੈਂ ਅੱਜ ਡਿਜ਼ਾਈਨ ਵੀ ਦੇਖ ਰਿਹਾ ਸੀ ਕਿ ਉਹਦੇ ਨਾਲ ਨਾਈਫ ਲੱਗੇ ਹੋਏ ਸੀ ਔਰ ਇੰਨੇ ਪਾਵਰ ਦੇ ਨਾਲ ਉਹਨੇ ਜਾ ਕੇ ਤਾਂ ਉਹਦੇ ਵਿੱਚੋਂ ਨਾਈਫ ਨਿਕਲ ਕੇ ਉਹਨਾਂ ਨੇ ਉਹਨੂੰ ਜਿਹੜਾ ਉਹ ਚੀਰ ਦਿੱਤਾ। ਉੱਥੋਂ ਉਹਨਾਂ ਨੇ ਚੁੱਕਿਆ ਵੀ ਕੁਝ ਨਹੀਂ, ਉਹਦੀ ਡੈੱਡ ਬਾਡੀ ਦਾ ਕੀ ਹੋਇਆ ਜਾਂ ਕੀ, ਲੇਕਿਨ ਕਿਸੇ ਹੋਰ ਦਾ ਨੁਕਸਾਨ ਨਹੀਂ ਹੋਇਆ। ਇਵਨ ਉਹਦੀ ਵਾਈਫ ਜਾਂ ਡਾਟਰ ਵੀ ਮਹਿਫੂਜ਼ ਨੇ ਇਹਨਾਂ ਦੇ ਕਹਿਣ ਮੁਤਾਬਕ। ਔਰ ਤਾਲਿਬਾਨ ਨੇ ਵੀ ਇਹਨੂੰ ਉਹਦੇ 'ਚ ਉਹਨਾਂ ਨੇ ਅਲ-ਜਵਾਰੀ ਦਾ ਜ਼ਿਕਰ ਤਾਂ ਨਹੀਂ, ਅਦਰਵਾਈਜ਼ ਤੋਂ ਜ਼ਿੰਮੇਵਾਰ ਬਣਦੇ ਕਿ ਭਾਈ, ਕਿਉਂਕਿ ਜਿਹੜੀ 2020 ਦੇ ਵਿੱਚ ਪੀਸ ਡੀਲ ਹੋਈ ਅਮਰੀਕਾ ਔਰ ਤਾਲਿਬਾਨ ਦੇ ਵਿਚਾਲੇ, ਜਿਹੜੀ ਨੈਗੋਸ਼ੀਏਸ਼ਨ ਟਰੰਪ ਦੇ ਪੀਰੀਅਡ ਦੇ ਵਿੱਚ ਸ਼ੁਰੂ ਹੋਈ ਸੀ, ਉਹਦਾ ਇੱਕ ਕਲੌਜ਼ ਇਹ ਸੀ ਕਿ ਤਾਲਿਬਾਨ ਸਰਕਾਰ ਅਲ-ਕਾਇਦਾ ਦੇ ਖਾਤਮੇ ਦੇ ਵਿੱਚ ਉਹਨਾਂ ਨੂੰ ਉੱਥੇ ਪੈਰ ਨਹੀਂ ਲਾਣ ਦੇਗੀ, ਉਹ ਸਹਿਯੋਗ ਕਰੇ। ਸੋ ਅਮਰੀਕਾ ਦੀ ਇਸ ਪੱਖ ਤੋਂ ਤਾਂ ਮੋਰਲ ਹਾਈ ਗਰਾਊਂਡ ਜ਼ਰੂਰ ਹੈ ਕਿ ਇੱਕ ਪਾਸੇ ਸਮਝੌਤੇ ਦਾ ਹਿੱਸਾ ਸੀ ਔਰ ਤਾਲਿਬਾਨ 15 ਅਗਸਤ ਹੁਣ ਦੁਬਾਰਾ ਆ ਰਿਹਾ, ਲਗਭਗ 1 ਸਾਲ ਹੋ ਜਾਣਾ ਤਾਲਿਬਾਨ ਦਾ ਕਾਬਲ ਦੇ ਉੱਤੇ ਕਬਜ਼ਾ ਕੰਟਰੋਲ, ਕਿ ਵੀ ਬਜਾਏ ਇਸ ਦੇ, ਹਾਲਾਂਕਿ ਤਾਲਿਬਾਨ ਹਕੂਮਤ ਖੁਦ ਇਸਲਾਮਿਕ ਸਟੇਟ ਜਿਹੜਾ ਉਹ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਕਰ ਰਿਹਾ, ਉਹਦੇ ਨਾਲ ਜੂਝ ਰਹੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਕਲੋਜ਼ ਵਿਸਿਨਿਟੀ ਦੇ ਵਿੱਚ ਜਿੱਥੇ ਕਿ ਉਹਨਾਂ ਦੇ ਹਾਇਰ ਅਪਸ ਰਹਿੰਦੇ ਨੇ, ਅਲ-ਜਵਾਰੀ ਮਾਰਿਆ ਗਿਆ, ਇਸ ਤੋਂ ਇਹ ਇਨਕਾਰ ਨਹੀਂ ਹੋ ਸਕਦਾ ਕਿ ਭਾਈ ਤਾਲਿਬਾਨ ਉਸ ਦੇ ਵਿੱਚ ਕੰਪਲਿਸਿਟ ਨਹੀਂ ਸੀ। ਸੋ ਅਮਰੀਕਾ ਨੂੰ ਜਿਹੜਾ ਬਾਕੀ ਦਾ ਕੀ ਘੇਰਨਾ ਹੈ, ਤਾਲਿਬਾਨ ਤਾਂ ਆਪਣੀ ਸਰਵਾਈਵਲ ਦੀ ਲੜਾਈ ਵੀ ਲੜ ਰਹੇ ਨੇ, ਲੇਕਿਨ ਇਸ ਸਾਰੇ ਦਾ ਆਉਣ ਵਾਲੇ ਪੀਰੀਅਡ 'ਚ ਕੀ ਨਤੀਜਾ ਹੋਏਗਾ, ਕਿ ਅਮਰੀਕਾ ਔਰ ਤਾਲਿਬਾਨ ਜਾਂ ਜਿਹੜੇ ਤਾਲਿਬਾਨ ਜਾਂ ਉੱਥੇ ਜਿਹੜੇ ਅਲ-ਕਾਇਦਾ ਦੇ ਸੈੱਲ ਨੇ ਜਾਂ ਇਸਲਾਮਿਕ ਸਟੇਟ ਦੇ ਸੈੱਲ ਨੇ, ਉਹ ਕਿਉਂਕਿ ਬੜੀਆਂ ਪਤਲੀਆਂ ਜਿਹੀਆਂ ਲਾਈਨਾਂ ਹੁੰਦੀਆਂ, ਇੱਕ ਦੂਜੇ ਦੇ ਨਾਲ ਇਹ ਮਿਲ ਵੀ ਜਾਂਦੇ ਨੇ, ਕਿ ਅਮਰੀਕਨ ਟਾਰਗੇਟਸ ਨੂੰ ਇਹ ਫੇਰ ਆਪਣੇ ਟਾਰਗੇਟ ਤੇ ਲੈਣਗੇ, ਉਹਨਾਂ ਦਾ ਕੋਈ ਇਸ ਕਿਸਮ ਦਾ ਆਉਣ ਵਾਲੇ ਪੀਰੀਅਡ 'ਚ ਇੱਕ ਨਵਾਂ ਦਹਿਸ਼ਤਗਰਦੀ ਦਾ ਦੌਰ ਸ਼ੁਰੂ ਹੋਏਗਾ। ਲੇਕਿਨ ਹਾਲ ਦੀ ਘੜੀ ਜਿਹੜੇ 3000 ਦੇ ਕਰੀਬ ਵਿਕਟਮਸ ਨੇ ਜਿਹੜੇ 9/11 'ਚ ਹੋਏ, ਉਹਨਾਂ ਦੇ ਪਰਿਵਾਰਾਂ ਨੇ ਇਸ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ। ਔਰ ਬਾਈਡਨ ਦਾ ਜਿਹੜਾ ਸਟੇਚਰ ਵੀ ਹੈ, ਜਦੋਂ ਜਿਵੇਂ ਓਬਾਮਾ ਨੇ ਜਦੋਂ ਇਸ ਉਸਾਮਾ ਬਿਨ ਲੈਡਨ ਨੂੰ ਮਾਰਿਆ ਤਾਂ ਜ਼ਾਹਰ ਹੈ ਉਹਦੀ ਅਪਰੂਵਲ ਰੇਟ ਅਪ ਗਿਆ, ਕਿਉਂਕਿ ਅਮਰੀਕਾ 'ਚ ਇੱਕ ਰਿਵੈਂਜ ਫੀਲਿੰਗ ਤਾਂ ਹਮੇਸ਼ਾ ਹੁੰਦੀ ਹੈ ਕਿ ਭਾਈ ਅਸੀਂ ਇੰਨੇ ਸਾਲ ਬਾਅਦ 9/11 ਤੋਂ 10 ਸਾਲ ਬਾਅਦ ਉਸਾਮਾ ਨੂੰ ਨਿਸ਼ਾਨੇ ਤੇ ਲਿਆ ਸੀ, ਔਰ ਹੁਣ ਆਲਮੋਸਟ ਉਸ ਤੋਂ 21 ਸਾਲ ਬਾਅਦ ਜਿਹੜਾ ਅਗੇਨ ਇਸ ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੀ ਵੀ ਕਾਮਯਾਬੀ ਹੈ, ਜਿਸ ਪ੍ਰੀਸੀਜ਼ਨ ਦੇ ਨਾਲ ਉਹਨਾਂ ਨੇ ਮਾਰਿਆ, ਕੋਈ ਹੋਰ ਕੋਲੇਟਰਲ ਡੈਮੇਜ ਨਹੀਂ ਕੀਤਾ, ਇਸ ਦਾ ਵੀ ਜਿਹੜਾ ਇਸ ਨੂੰ ਵੀ ਕਾਮਯਾਬੀ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ।
ਔਰ ਬਾਈਡਨ ਦਾ ਜੇ ਅਸੀਂ ਸਾਰਾ ਐਡਰੈਸ ਇਹ ਸਾਰਿਆਂ ਨੂੰ ਦੇਖੀਏ ਤੇ ਉਸ ਦੇ ਵਿੱਚ ਵੀ ਉਸ ਨੇ ਇਸ ਦੇ ਉੱਤੇ ਇਹ ਅਮਰੀਕਨ ਪਾਵਰ ਕੀ ਹੈ ਇਸ ਦਾ ਇਜ਼ਹਾਰ ਵੀ ਕੀਤਾ ਹੈ ਔਰ ਉਹਨੇ ਕਿਹਾ ਕਿ ਭਾਈ ਅਸੀਂ ਆਉਣ ਵਾਲੇ ਪੀਰੀਅਡ 'ਚ ਵੀ ਇਸ ਕਿਸੇ ਨੂੰ ਵੀ ਜਿਹੜਾ ਦਹਿਸ਼ਤਗਰਦੀ 'ਚ ਮੁਲਵਸ ਹੈ ਉਸ ਨੂੰ ਅਸੀਂ ਮਾਫ ਨਹੀਂ ਕਰਾਂਗੇ ਔਰ ਉਹਨੇ ਕਿਹਾ ਮਿਸਟਰ ਬਾਈਡਨ ਸੈਡ Jawari's killing will bring closure to families of nearly 3,000 victims of 2001 attacks in which hijackers crashed passenger jets into landmark buildings in New York and Washington ਕਿ ਉਹਨਾਂ ਪਰਿਵਾਰਾਂ ਦੇ ਲਈ ਇੱਕ ਕਲੋਜ਼ਰ ਹੈ ਕਿ ਐਟਲੀਸਟ ਜਿਹੜੇ ਉਹਨਾਂ ਦੇ ਪਿਆਰਿਆਂ ਨੂੰ ਮਾਰਨ ਵਾਲੇ ਨੇ ਉਹ ਇੱਕ ਇੱਕ ਕਰਕੇ ਜਿਹੜੇ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਗਿਆ ਲੇਕਿਨ ਸਾਡੇ ਲਈ ਭਾਰਤ ਦੇ ਕੰਟੈਕਸਟ ਵੀ ਇੰਪੋਰਟੈਂਟ ਹੋ ਜਾਂਦਾ ਹੈ ਕਿ ਇੰਡੀਅਨ ਗਵਰਨਮੈਂਟ ਨੇ ਇਸ ਨੂੰ ਕਿਵੇਂ ਰਿਐਕਟ ਕੀਤਾ ਔਰ ਇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਅਸੈਸ ਕਰ ਰਹੇ ਹਾਂ ਇਸ ਸਾਰੀ ਸਿਚੁਏਸ਼ਨ ਨੂੰ ਕਿਉਂਕਿ ਜਿਹੜਾ ਅਲ ਕਾਇਦਾ ਦੀ ਹਿਸਟਰੀ ਨਾਲ ਰਿਲੇਟਡ ਪਾਰਟ ਆਉਂਦਾ ਉਹਦੇ 'ਚ ਇਹ ਸਾਹਮਣੇ ਆਇਆ ਸੀ ਕਿ 2012 ਤੋਂ 2015 ਤੱਕ 18 ਭਾਰਤੀ ਜਿਹੜੇ ਨੇ ਉਹ ਵੀ ਅਲ ਕਾਇਦਾ ਦਾ ਹਿੱਸਾ ਬਣੇ ਸੀ ਔਰ 2014 ਦੇ ਵਿੱਚ ਅਲ ਜਵਾਰੀ ਨੇ ਇੱਕ ਵੀਡੀਓ ਮੈਸੇਜ ਵੀ ਜਾਰੀ ਕੀਤਾ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਭਾਈ ਅਸੀਂ ਆਪਣਾ ਇੰਡੀਆ ਚੈਪਟਰ ਵੀ ਬਣਾ ਦਿੱਤਾ ਹੈ ਔਰ ਨਾਲ ਦੀ ਨਾਲ ਉਹਨਾਂ ਨੇ ਵੀਡੀਓ 'ਚ ਜਵਾਰੀ ਨੇ ਕਿਹਾ ਸੀ ਫਾਰਮੇਸ਼ਨ ਆਫ ਅਲ ਕਾਇਦਾ ਇਸਲਾਮਿਕ ਸਟੇਟ ਐਜ਼ ਗਲੈਡ ਟਾਈਡਿੰਗਸ ਫਾਰ ਮੁਸਲਿਮਸ ਇਨ ਬਰਮਾ ਬੰਗਲਾਦੇਸ਼ ਅਸਾਮ ਗੁਜਰਾਤ ਅਹਿਮਦਾਬਾਦ ਕਸ਼ਮੀਰ ਔਰ ਇਹ ਉਹਨੇ ਕਿਹਾ ਸੀ ਐਡਿੰਗ ਦੈਟ ਦਾ ਨਿਊ ਵਿੰਗ ਵੁੱਡ ਰੈਸਕਿਊ ਮੁਸਲਿਮਸ ਦੇਅਰ ਫਰੋਮ ਇਨਜਸਟਿਸ ਐਂਡ ਆਪਰੇਸ਼ਨ ਸੋ ਜ਼ਾਹਰ ਹੈ ਕਿ ਵੀ ਅਲ ਜਵਾਰੀ ਦੇ ਜਾਣ ਤੋਂ ਬਾਅਦ ਇਹਨੇ ਡਿਕਲੇਅਰ ਤਾਂ ਆਲਰੇਡੀ ਕੀਤਾ ਹੋਏਗਾ ਕਿ ਅਗਲਾ ਕੌਣ ਬੰਦਾ ਅਲ ਕਾਇਦਾ ਨੂੰ ਹੈਡ ਕਰੇਗਾ ਲੇਕਿਨ ਇਸ 'ਚ ਕੋਈ ਦੋਰਾਵਾ ਨਹੀਂ ਕਿ ਅਮਰੀਕਾ ਦੀ ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਵਿੱਚ ਇੱਕ ਪ੍ਰਾਪਤੀ ਹੈ ਔਰ ਹੁਣ ਆਉਣ ਵਾਲਾ ਪੀਰੀਅਡ ਦੱਸੇਗਾ ਕਿ ਇਹ ਜਿਹੜੀ ਆਲਰੇਡੀ ਉਸਾਮਾ ਤੋਂ ਬਾਅਦ ਜਿਹੜੀ ਅਲ ਕਾਇਦਾ ਉਹ ਕਮਜ਼ੋਰ ਹੋਈ ਇਹੀ ਕਾਰਨ ਹੈ ਕਿ ਵੀ ਜਦੋਂ ਇੱਕ ਜਥੇਬੰਦੀ ਜਿਹੜੀ ਦਹਿਸ਼ਤਗਰਦੀ ਵਾਲੀ ਹੈ ਉਹ ਕਮਜ਼ੋਰ ਹੁੰਦੀ ਹੈ ਇੱਕ ਸਪੇਸ ਕ੍ਰੀਏਟ ਹੁੰਦਾ ਹੈ ਉਹਦੇ 'ਚ ਇਸਲਾਮਿਕ ਸਟੇਟ ਫਿਰ ਇਸਲਾਮਿਕ ਸਟੇਟ ਤੋਂ ਇਸਲਾਮਿਕ ਸਟੇਟ ਖੁਰਾਸਾਨੀ ਨਿਕਲ ਆਈ ਉਸ ਖਿੱਤੇ ਦੇ ਵਿੱਚ ਔਰ ਮਿਡਲ ਈਸਟ ਕੀ ਚੱਲ ਰਿਹਾ ਬਹੁਤ ਕੁਝ ਜਿਹੜੀਆਂ ਅੱਜ ਕੱਲ੍ਹ ਤਾਂ ਖਬਰਾਂ ਉਹੀ ਨੇ ਜਿਹੜੀਆਂ ਜਿਸ ਸੋਰਸ ਤੋਂ ਆਉਂਦੀਆਂ ਨੇ ਉਹੀ ਆਪਣਾ ਨੈਰੇਟਿਵ ਪੇਸ਼ ਕਰ ਰਹੇ ਹੁੰਦੇ ਨੇ ਪਰ ਅਸੀਂ ਵੀ ਇਸ ਨੂੰ ਕਲੋਜ਼ਲੀ ਦੇਖ ਰਹੇ ਹਾਂ ਕਿਉਂਕਿ ਸਾਡਾ ਖਿੱਤਾ ਹੈ ਉਸ ਸਾਰੇ ਦੇ ਨਾਲ ਪ੍ਰਭਾਵਿਤ ਹੁੰਦਾ ਹੈ ਅਫਗਾਨਿਸਤਾਨ 'ਚ ਹੋਣ ਵਾਲੀਆਂ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਸਮੁੱਚੇ ਸਾਊਥ ਏਸ਼ੀਆ ਨੂੰ ਪ੍ਰਭਾਵਿਤ ਕਰਦੀਆਂ ਹੀ ਸੀ ਹਿਸਟਰੀ 'ਚ ਕਿਹਾ ਜਾਂਦਾ ਸੀ ਪਰ 9/11 ਨੇ ਸਾਬਤ ਕਰ ਦਿੱਤਾ ਸੀ ਕਿ ਅਫਗਾਨਿਸਤਾਨ ਦਾ ਖਿੱਤਾ ਜਾਂ ਉੱਥੋਂ ਕੁਝ ਵੀ ਘੜੀਆਂ ਜਾਣ ਵਾਲੀਆਂ ਸਕੀਮਾਂ ਜਾਂ ਪਲਾਨ ਕੀਤੀਆਂ ਜਾਣ ਵਾਲੀਆਂ ਜਿਹੜੀਆਂ ਵੀ ਉਹਨਾਂ ਦੀਆਂ ਕੋਈ ਪਲਾਨਸ ਨੇ ਉਹ ਕੁੱਲ ਦੁਨੀਆ ਨੂੰ ਪ੍ਰਭਾਵਿਤ ਕਰਦੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ ਬਾਬਟੇਲ ਤੁਹਾਡੀਆਂ ਇਨਵੋਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ no contract no reserve and no hidden fees ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ 410 204 2084 ਅਗੇਨ 410 204 2084 ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ ਆਪਣੀ ਪੂੰਜੀ ਨੂੰ ਕੰਮ ਤੇ ਲਗਾਓ ਸਾਡੇ ਨਾਲ ਇਨਵੈਸਟ ਕਰੋ ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ ਪ੍ਰਾਪਰਟੀ ਮੈਨੇਜਮੈਂਟ ਲੀਜ਼ਿੰਗ ਐਸੈਟ ਮੈਨੇਜਮੈਂਟ ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਫੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ ਆਜ਼ਾਦ ਕਮਰਸ਼ੀਅਲ ਰੀਅਲਟੀ
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਨੇ ਮੋਦੀ ਨੂੰ ਇੱਕ ਵਿਸ਼ਨੂੰ ਅਵਤਾਰ ਬਣਾ ਕੇ ਹੁਣ ਆਪਣੇ ਝੂਠ ਤੇ ਆਪ ਹੀ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਹੁਣ ਸਾਰੀ ਦੁਨੀਆ ਤਿਰੰਗੇ ਝੰਡੇ ਅਤੇ ਮੋਦੀ ਦਾ ਬਹੁਤ ਆਦਰ ਕਰਦੀ ਹੈ। ਦੁਨੀਆ ਵਿੱਚ ਉਦੋਂ ਤੱਕ ਕਿਸੇ ਸਮੱਸਿਆ ਦਾ ਨਿਪਟਾਰਾ ਨਹੀਂ ਹੁੰਦਾ ਜਦ ਤੱਕ ਮੋਦੀ ਇਸ ਬਾਰੇ ਬਿਆਨ ਨਹੀਂ ਕਰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਝੂਠ ਬੋਲਣ ਦੇ ਆਦੀ ਹੁੰਦੇ ਨੇ ਤੇ ਜੇ ਅਸੀਂ ਬ੍ਰਾਹਮਣਵਾਦੀਆਂ ਦਾ ਜ਼ਿਕਰ ਕਰੀਏ ਕਿ ਉਹਨਾਂ ਦੀ ਤਾਂ ਥਿਊਰੀ ਇਹ ਹੈ ਕਿ ਜਿੰਨਾ ਵੱਡਾ ਝੂਠ ਬੋਲੋ ਉਨਾ ਹੀ ਲੋਕ ਜ਼ਿਆਦਾ ਯਕੀਨ ਕਰਦੇ ਨੇ। ਅੱਛਾ। ਪਰ ਇਹਦੀ ਇੱਕ ਪ੍ਰੋਬਲਮ ਇਹ ਵੀ ਹੁੰਦੀ ਹੈ ਕਿ ਜਿਹੜੇ ਲਗਾਤਾਰਤਾ ਨਾਲ ਝੂਠ ਵੇਚਦੇ ਨੇ, ਝੂਠ ਪਰੋਸਦੇ ਨੇ, ਫਿਰ ਇੱਕ ਸਟੇਜ ਤੇ ਉਹ ਆਪਣੇ ਝੂਠ ਤੇ ਆਪ ਹੀ ਯਕੀਨ ਵੀ ਕਰਨ ਲੱਗ ਜਾਂਦੇ ਨੇ। ਬਿਲਕੁਲ। ਔਰ ਇਹ ਵਰਤਾਰਾ ਅਸੀਂ ਅੱਜ ਦੇ ਹਿੰਦੂਤਵੀ ਭਾਰਤ ਵਿੱਚ ਦੇਖ ਸਕਦੇ। ਇੱਕ ਅਨਪੜ੍ਹ ਫਿਰਕੂ ਰੁਚੀਆਂ ਵਾਲੇ ਬੰਦੇ ਨੂੰ, ਕਾਤਲ ਮਰਡਰਰ ਮੋਦੀ ਨੂੰ, ਜਿਵੇਂ ਉਸ ਦਾ ਜੇ ਤੁਸੀਂ ਸਾਰਾ ਪੋਲੀਟੀਕਲ ਕਰੀਅਰ ਦੇਖੋ, ਚੀਫ ਮਿਨਿਸਟਰ ਤੋਂ ਪ੍ਰਾਈਮ ਮਿਨਿਸਟਰ ਤੱਕ ਦਾ ਸਫ਼ਰ 2002 ਚ ਉਸ ਵੱਲੋਂ ਹਜ਼ਾਰਾਂ ਮੁਸਲਮਾਨਾਂ ਦਾ ਕੀਤਾ ਗਿਆ ਕਤਲੇਆਮ ਗੁਜਰਾਤ ਦੇ ਵਿੱਚ, ਜੀ 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਦੀ ਜ਼ਮੀਨਾਂ ਤੋਂ ਕੀਤੀ ਗਈ ਬੇਦਖਲੀ, ਔਰ ਫਿਰ ਉਸ ਨੂੰ ਅੰਬਾਨੀ ਅਡਾਨੀ ਦੇ ਮੀਡੀਆ ਨੈਟਵਰਕ ਰਾਹੀਂ ਜਿਵੇਂ ਲੋਹ ਪੁਰਸ਼ ਦੇ ਤੌਰ ਤੇ ਪ੍ਰਚਾਰਿਆ ਗਿਆ, ਆਇਰਨ ਮੈਨ, ਕਿਉਂਕਿ ਮਾਰਗਰੇਟ ਥੈਚਰ ਦੇ ਲਈ ਜਿਹੜੀ ਯੂਕੇ ਦੀ ਪ੍ਰਾਈਮ ਮਿਨਿਸਟਰ ਸੀ, ਆਇਰਨ ਲੇਡੀ ਲਫ਼ਜ਼ ਇਸਤੇਮਾਲ ਹੁੰਦਾ ਸੀ ਕਿ ਜੀ ਬਹੁਤ ਸਖਤ ਹੈ ਫੈਸਲੇ ਲੈਣ। ਔਰ ਉਹਨੂੰ ਇਕੱਲਾ ਹੀ ਨਹੀਂ, ਇੱਕ ਪਾਸੇ ਲੋਹ ਪੁਰਸ਼ ਬਾਕੀਆਂ ਦੇ ਲਈ, ਮਾਈਨੋਰਟੀਜ਼ ਨੂੰ ਫਾਉਣ ਦੇ ਲਈ ਵਿਕਾਸ ਪੁਰਸ਼ ਕਿ ਮੈਨ ਜਿਹੜਾ ਡਿਵੈਲਪਮੈਂਟ ਕਰ ਰਿਹਾ, ਔਰ ਗੁਜਰਾਤ ਮਾਡਲ ਜਿਹੜਾ ਫੇਕ ਕ੍ਰੀਏਟ ਕੀਤਾ ਗਿਆ, ਇਹ ਕਹਿ ਕੇ ਕਿ ਦੇਖੋ ਜੀ ਗੁਜਰਾਤ 'ਚ ਕਿੰਨੀ ਪ੍ਰੋਗਰੈਸ ਹੈ। ਤੁਸੀਂ ਜੇ ਟਰੂ ਰਿਪੋਰਟਸ ਅੱਜ ਵੀ ਜਾ ਕੇ ਕੱਢੋ ਕਿ ਕੁਝ ਮਾਮਲਿਆਂ 'ਚ ਗੁਜਰਾਤ ਨੇਬਰਿੰਗ ਸਟੇਟਸ ਤੋਂ ਉਹਦੀ ਮਾੜੀ ਹਾਲਤ ਹੈ। ਅੱਛਾ। ਲੋਹ ਪੁਰਸ਼ ਵੀ ਬਣਾਇਆ, ਵਿਕਾਸ ਪੁਰਸ਼ ਵੀ ਬਣਾਇਆ, ਔਰ ਫਿਰ ਮੁਸਲਮਾਨਾਂ ਦਾ ਕਤਲੇਆਮ ਕਰਕੇ ਮੈਜੋਰਿਟੀ ਹਿੰਦੂਆਂ ਤੱਕ ਉਸ ਦਾ ਇਹ ਇਮੇਜ ਹਿੰਦੂ ਹਿਰਦੇ ਸਮਰਾਟ ਕਿ ਹਿੰਦੂਆਂ ਦੇ ਦਿਲਾਂ ਦਾ ਬਾਦਸ਼ਾਹ। ਔਰ ਇਹ ਸਫ਼ਰ ਦੇ ਥੱਲੇ ਉਸ ਨੇ ਜਿਵੇਂ ਬਾਕੀ ਜਿਹੜੀਆਂ ਸੀਨੀਅਰ ਵੌਇਸਿਸ ਸੀ ਵਿਦਨ ਬੀਜੇਪੀ, ਅਟਲ ਬਿਹਾਰੀ ਵਾਜਪਾਈ ਉਹ ਵੀ ਹਿੰਦੂ ਤੋਂ ਵੀ ਸੀ, ਪਰ ਫਿਰ ਵੀ ਉਹ ਲੋਕ ਜਿਹੜੇ ਆਲੇ ਦੁਆਲੇ ਨੂੰ ਦੇਖ ਕੇ ਕੋਈ ਨੀਤੀਆਂ ਬਣਾਉਂਦੇ ਸੀ, ਔਰ ਜਿਵੇਂ ਇੱਕ ਇੱਕ ਕਰਕੇ ਹਰ ਸੀਨੀਅਰ ਆਵਾਜ਼ ਨੂੰ ਪਾਰਟੀ 'ਚ ਇਨਕਲੂਡਿੰਗ, ਹਾਲਾਂਕਿ ਉਹ ਆਪਣੀ ਕਿਸਮ ਦਾ ਇੱਕ ਐਕਸਟ੍ਰੀਮਿਸਟ ਸੀ ਅਡਵਾਨੀ, ਜਿਹਨੇ ਕਿ ਰੱਥ ਯਾਤਰਾ ਬਾਬਰੀ ਮਸਜਿਦ ਢਾਉਣ 'ਚ ਰੋਲ ਅਦਾ ਕੀਤਾ। ਪਰ ਕਿਤੇ ਨਾ ਕਿਤੇ ਇੱਕ ਪੜ੍ਹਿਆ ਲਿਖਿਆ ਸੁਪਰੀਮ ਕੋਰਟ ਦਾ ਵਕੀਲ ਹੋਣ ਦੇ ਨਾਤੇ, ਔਰ ਇਸੇ ਤਰ੍ਹਾਂ ਜਦੋਂ ਪਾਕਿਸਤਾਨ ਜਾਂਦਾ ਹੈ ਕਾਇਦੇ ਆਜ਼ਮ ਦੇ ਮਜ਼ਾਰ ਤੇ ਜਾ ਕੇ ਉਹਨੇ ਕਿਹਾ ਵੀ ਮੋਸਟ ਸੈਕੂਲਰ ਮੈਨ, ਔਰ ਉਸ ਤੋਂ ਬਾਅਦ RSS ਨੇ ਉਸ ਨੂੰ ਦਾ ਜਿਹੜਾ ਉਹ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ। ਔਰ ਮੋਦੀ ਨੂੰ ਉਭਾਰਨ ਦਾ ਸੀ ਕਿ ਭਾਈ ਕੁੱਲ ਕੰਟਰੋਲ ਨਾਗਪੁਰੀਆਂ ਦੇ ਕੋਲ। ਔਰ ਫਿਰ ਮੋਦੀ ਦੇ ਨਾਲ ਜਿਹੜਾ ਗੁਜਰਾਤ ਦੇ ਵਿੱਚ ਹੋਮ ਮਿਨਿਸਟਰ ਅਮਿਤ ਸ਼ਾਹ, ਜਿਸ ਨੇ 2002 ਚ ਮੇਨ ਰੋਲ ਅਦਾ ਕਰਵਾਇਆ, ਉਹਨੂੰ ਐਲੀਵੇਟ ਕੀਤਾ ਗਿਆ ਸੈਂਟਰ ਲੈਵਲ ਤੇ। ਔਰ ਜਿਹੜਾ ਵਿਦਿਨ ਪ੍ਰੋਟੋਕਾਲ ਦੇ ਲੈਵਲ ਤੇ ਪਾਰਟੀ 'ਚ ਜਿਹੜਾ ਸੀਨੀਅਰ ਸੀ ਮੋਦੀ ਤੋਂ ਬਾਅਦ, ਜਿਹੜਾ ਮੋਦੀ ਦੇ ਪਹਿਲੇ ਪੀਰੀਅਡ ਦੇ ਦੌਰਾਨ ਜਿਹੜਾ ਹੋਮ ਮਿਨਿਸਟਰ ਵੀ, ਔਰ ਰਾਜਨਾਥ ਸਿੰਘ, ਇਹ ਸਾਰੇ ਪਿੱਛੇ ਤੱਕ ਦਿੱਤੇ ਗਏ। ਵਾਜਪਾਈ ਦਾ ਸਾਰਾ ਹੀ ਗਰੁੱਪ ਇਨਕਲੂਡਿੰਗ ਕਿਵੇਂ ਉਹ ਸਾਰੇ ਗਏ, ਮਨੋਹਰ ਪਾਰੇਕਰ ਨੂੰ ਕੀ ਹੋਇਆ, ਉਹ ਜਿਹੜਾ ਸੁਸ਼ਮਾ ਸਵਰਾਜ ਕੈਂਸਰ ਦੇ ਨਾਲ, ਔਰ ਇਸੇ ਤਰ੍ਹਾਂ ਇੱਕ ਇਹਨਾਂ ਦਾ ਜਿਹੜਾ ਫਾਈਨੈਂਸ ਮਿਨਿਸਟਰ ਸੀ ਅੰਮ੍ਰਿਤਸਰ ਤੋਂ ਹਾਰਿਆ ਸੀ ਚੋਣ, ਇਹ ਸਾਰੇ ਜਾਂ ਮਰ ਗਏ ਬਿਮਾਰੀ, ਉਹ ਸਭ ਨੂੰ ਕੈਂਸਰ ਹੁੰਦਾ, ਔਰ ਜਾਂ ਉਹਨਾਂ ਨੂੰ ਬਿਲਕੁਲ ਮੁਰਲੀ ਮਨੋਹਰ ਜੋਸ਼ੀ ਵਰਗੇ, ਅਡਵਾਨੀ ਵਰਗੇ, ਉਹਨਾਂ ਨੂੰ ਇਹ ਕਹਿ ਕੇ ਵੀ ਤੁਸੀਂ ਬੁੱਢੇ ਹੋ ਗਏ ਹੋ, ਤੁਸੀਂ ਪਥ ਪ੍ਰਦਰਸ਼ਕ ਬਣੋ, ਤੁਸੀਂ ਸਾਡੇ ਗਾਈਡ ਬਣੋ, ਉਹਨਾਂ ਨੂੰ ਘਰੇ ਬਿਠਾ ਦਿੱਤਾ। ਹੁਣ ਜਦੋਂ ਰਹੀ ਫੀਲਡ ਦੇ ਵਿੱਚ ਇਹੀ ਮੋਦੀ ਗਿਆ ਤੇ ਅਮਿਤ ਸ਼ਾਹ ਜਿਹੜਾ ਚਾਣਕਿਆ ਇਹ ਸਾਰੇ ਨੂੰ ਕਰਦਾ, ਫਿਰ ਅਸੀਂ ਦੇਖਦੇ ਹਾਂ ਕਿ ਮੋਦੀ ਨੂੰ ਕਿਵੇਂ ਇੱਕ ਅਵਤਾਰ ਰੂਪ ਦੇ ਵਿੱਚ ਪੇਸ਼ ਕੀਤਾ ਜਾਣ ਲੱਗਾ। ਮੋਦੀ ਦੇ ਨਾਂ ਤੇ ਮੰਦਿਰ ਬਣਨ ਦੀ ਲਾਈਨ ਵੀ ਆਈ,
ਔਰ ਜਿਵੇਂ ਅਯੁੱਧਿਆ ਮੰਦਿਰ ਦੀ ਸ਼ਿਲਾਨਿਆਸ ਦੇ ਨਾਂ ਥੱਲੇ ਮੋਦੀ ਗੰਗਾ ਪੁੱਤਰ ਬਣ ਕੇ ਔਰ ਫਿਰ ਹਰਿਦੁਆਰ ਉੱਥੋਂ ਬਨਾਰਸ ਤੋਂ ਅਯੁੱਧਿਆ ਤੱਕ ਜਿਵੇਂ ਉਹਨੂੰ ਹਾਈਲਾਈਟ ਔਰ ਵੱਡੀਆਂ ਸਕਰੀਨਾਂ ਦੇ ਉੱਤੇ ਦੁਨੀਆ ਭਰ ਕੇ ਪਾਈ, ਜਿਵੇਂ ਸੱਚਮੁੱਚ ਹੀ ਇੱਕ ਵਿਸ਼ਨੂੰ ਦਾ ਅਵਤਾਰ, ਇਹਨਾਂ ਦੇ ਅਵਤਾਰ ਵੀ ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ, ਵੱਧਦੇ ਰਹਿੰਦੇ ਨੇ, ਇੱਕ ਇਹਨੂੰ ਵੀ ਪੇਸ਼ ਕਰਨਾ ਸ਼ੁਰੂ ਕਰ। ਔਰ ਇਹਨੇ ਵੀ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਜਦੋਂ ਵੀ ਕਦੇ ਉਹ ਅਮਰਨਾਥ ਦੀ ਗੁਫਾ 'ਚ ਬੈਠਾ ਨਜ਼ਰ ਆ ਰਿਹਾ, ਕਦੇ ਕੇਦਾਰਨਾਥ ਨਜ਼ਰ ਆ ਰਿਹਾ, ਕਦੇ ਬਿਲਕੁਲ ਭਗਵੇ ਕੱਪੜਿਆਂ ਦੇ ਵਿੱਚ ਗੰਗਾ ਦੇ ਵਿੱਚ ਡੁਬਕੀ ਲੈਂਦਾ ਨਜ਼ਰ ਆ ਰਿਹਾ। ਸੋ ਉਹਨੇ ਆਪਣੇ ਉਸ ਇਮੇਜ ਨੂੰ ਹੌਲੀ 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 ਇੱਕ ਪਾਸੇ ਹਿਰਦੇ ਸਮਰਾਟ ਤੋਂ ਨਿਕਲ ਕੇ ਅਵਤਾਰ ਵਾਲਾ ਇਮੇਜ ਬਣਾ ਦਿੱਤਾ ਹੈ। ਔਰ ਨਤੀਜਾ ਤੁਸੀਂ ਦੇਖੋ, ਇਹ ਜਿਹੜੇ ਜਿਹਨੂੰ ਇੱਥੇ ਵੀ ਜਦੋਂ ਤੁਸੀਂ ਕਲਟਸ ਦੀ ਗੱਲ ਕਰਦੇ ਹੋ ਤੇ ਕਲਟ ਉਵੇਂ ਹੀ ਹੁੰਦੇ ਨੇ। ਜਿਹੜਾ ਬੰਦਾ ਮੁਖੀ ਹੁੰਦਾ ਉਹਦੇ 'ਚ ਕੁਛ ਨਾ ਕੁਛ ਕੈਰਿਜ਼ਮਾ ਹੁੰਦਾ ਹੈ, ਉਹਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਔਰ ਫਿਰ ਵਨ ਸਾਈਡਡ ਪ੍ਰੋਗਰਾਮਿੰਗ ਉਹਦੇ ਫਾਲੋਅਰਸ ਦੀ ਕੀਤੀ ਜਾਂਦੀ ਹੈ ਕਿ ਇਹੀ ਰੱਬ ਹੈ ਔਰ ਉਸ ਦੀ ਗੱਲ ਨੂੰ ਕੋਈ ਡਿਫਾਈ ਨਹੀਂ ਕਰ ਸਕਦਾ। ਜਿਹੜਾ ਉਸ ਨੂੰ ਡਿਫਾਈ ਕਰਨ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਚੇਲਿਆਂ ਦੇ ਜਿਹਨੂੰ ਅਸੀਂ ਬ੍ਰੇਨ ਵਾਸ਼ਿੰਗ ਕਹਿੰਦੇ ਹਾਂ ਕੀਤੀ ਹੁੰਦੀ ਹੈ, ਉਹੀ ਉਹਨੂੰ ਮਾਰ ਦਿੰਦੇ ਨੇ ਕਿ ਵੀ ਤੂੰ ਸਾਡੇ ਰੱਬ ਦੇ ਖਿਲਾਫ ਕਿਵੇਂ ਕਹਿ ਰਿਹਾ ਹੋ। ਇਹ ਉਹਦੇ ਜੇ ਜੀਸਸ ਦੇ ਅਵਤਾਰ ਵੀ ਇੱਥੇ ਜੰਮੇ ਨੇ ਜਿਨ੍ਹਾਂ ਨੇ ਕਿਵੇਂ ਮਾਸ ਸੁਸਾਈਡ ਕਰਵਾਏ ਲੋਕਾਂ ਤੋਂ ਲਿਜਾ ਕੇ। ਹੁਣ ਇਹ ਗੱਲ ਰਿਲੀਜੀਅਸ ਅਰੀਨਾ 'ਚ ਤਾਂ ਸਮਝ ਆ ਜਾਂਦੀ ਹੈ ਕਲਟ ਦਾ ਬਹੁਤ ਵਾਰੀ ਪ੍ਰਭਾਵ, ਲੇਕਿਨ ਪੋਲਿਟਿਕਸ ਦੇ ਵਿੱਚ ਕਿਵੇਂ ਕਿਸੇ ਨੂੰ ਹੀਰੋ ਬਣਾ ਕੇ ਉਹਦੇ ਦੁਆਲੇ ਇੱਕ ਕਲਟ ਕ੍ਰੀਏਟ ਕੀਤਾ ਜਾਂਦਾ ਹੈ, ਉਹ ਅਸੀਂ ਜਦੋਂ 1920ਵਿਆਂ ਦੇ ਅਖੀਰ ਜਾਂ 1930ਵਿਆਂ ਦੇ ਨਾਜ਼ੀਆਂ ਦੇ ਹਿਟਲਰ ਨੂੰ ਦੇਖਦੇ ਹਾਂ ਔਰ ਇਟਲੀ ਦੇ ਵਿੱਚ ਫਾਸ਼ਿਸਟਾਂ ਦੇ ਮੁਸੋਲਿਨੀ ਨੂੰ ਦੇਖਦੇ। ਅੱਛਾ, ਲੇਕਿਨ ਹਿਟਲਰ ਜਾਂ ਮੁਸੋਲਿਨੀ ਦਾ ਇਮੇਜ ਧਰਮ ਦੇ ਵਿੱਚ ਨਹੀਂ ਸੀ ਕਾਰਵ ਕੀਤਾ ਹੋਇਆ, ਉਹ ਐਜ਼ ਏ ਪੋਲੀਟੀਕਲ ਕਿ ਭਾਈ ਇਹ ਹੀ ਸਾਡੇ, ਜੇ ਜਰਮਨੀ ਨੂੰ ਕੋਈ ਬਚਾ ਸਕਦਾ ਹੈ, ਉਹਦਾ ਪ੍ਰਾਈਡ ਜਿਹੜਾ ਹਰਿਆ ਗਿਆ ਫਸਟ ਵਰਲਡ ਵਾਰ ਤੋਂ ਬਾਅਦ ਕੀਤੇ ਸਮਝੌਤੇ ਥੱਲੇ ਜਾਂ ਦੂਜਾ, ਉਹ ਹਿਟਲਰ ਹੀ ਬਚਾ ਸਕਦਾ ਹੈ। ਇਸੇ ਤਰ੍ਹਾਂ ਇਟਲੀ ਦੇ ਵਿੱਚ ਮੁਸੋਲਿਨੀ ਨੂੰ ਪੇਸ਼ ਕੀਤਾ ਗਿਆ। ਪਰ ਜਦੋਂ ਇਹ ਕੰਬੀਨੇਸ਼ਨ ਦੋਨਾਂ ਦਾ ਮੇਲ ਬਣ ਜਾਂਦਾ, ਜਿਵੇਂ ਮੋਦੀ ਦੇ ਰੂਪ 'ਚ ਇੱਕ ਪਾਸੇ ਉਹਨਾਂ ਨੇ ਹਿੰਦੂ ਵੋਟ ਬੈਂਕ ਨੂੰ, ਧਾਰਮਿਕ ਕੰਸਟੀਚੁਐਂਸੀ ਨੂੰ, ਰਾਮਚੰਦਰ, ਅਯੁੱਧਿਆ, ਹੁਣ ਮਥੁਰਾ, ਬਨਾਰਸ, ਫਲਾਣਾ ਢਿਮਕਾ ਸ਼ੁਰੂ ਕੀਤਾ ਤੇ ਸਿਆਸੀ ਤੌਰ ਤੇ ਉਹਨੂੰ ਜਿਵੇਂ ਪ੍ਰੈਜ਼ੈਂਟ ਕੀਤਾ ਗਿਆ ਕਿ ਉਹੀ ਦਾਰੂ ਹੈ ਸਾਰੀਆਂ ਚੀਜ਼ਾਂ ਦਾ। 43 ਲੱਖ ਲੋਕ ਕੋਵਿਡ 'ਚ ਭਾਰਤ 'ਚ ਮਰਦੇ ਨੇ, ਜਵਾਬਦੇਹੀ ਤਾਂ ਕੀ ਹੋਣੀ ਹੈ, ਰਾਦਰ ਐਪਰੀਸ਼ੀਏਸ਼ਨ ਹੁੰਦੀ ਹੈ। ਦੇਖੋ ਜੀ ਮੋਦੀ ਨੇ ਕਿਆ ਹੈਂਡਲ ਕੀਤਾ। ਹੁਣ ਮਹਿੰਗਾਈ ਸਿਖਰਾਂ 'ਚ ਹੋ ਰਹੀ ਹੈ, ਰੁਪਈਆ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ 80 ਤੋਂ ਨੇੜੇ ਤੇੜੇ, ਔਰ ਪਾਰਲੀਮੈਂਟ ਔਰ ਰਾਜ ਸਭਾ ਦੇ ਵਿੱਚ ਉਹ ਧੜੱਲੇ ਨਾਲ ਕਹਿ ਰਹੇ ਨੇ ਕਿ ਭਾਰਤ 'ਚ ਤਾਂ ਮਹਿੰਗਾਈ, ਕਿੱਥੇ ਹੈ ਮਹਿੰਗਾਈ, ਸਭ ਠੀਕ ਹੈ। ਜਦੋਂ ਕੋਈ ਟੈਕਸ ਲਾਏ ਜਾਂਦੇ ਨੇ ਤਾਂ ਉਹਨਾਂ ਨੂੰ ਇਸ ਕਦਰ ਉਹਨਾਂ ਨੇ ਰਿਲੀਜੀਅਸ ਔਰ ਪੋਲਿਟਿਕਸ ਦਾ ਕੰਬੀਨੇਸ਼ਨ ਵਾਲਾ ਕਲਟ ਖੜਾ ਕੀਤਾ ਹੈ ਕਿ ਉਹ ਇਹ ਕਹਿੰਦੇ ਨੇ ਕਿ ਜੀ ਜੇ ਤੁਸੀਂ ਦੇਸ਼ ਦਾ ਵਿਕਾਸ ਨਹੀਂ ਚਾਹੁੰਦੇ, ਔਰ ਜਿਹੜਾ ਉਹਨੂੰ ਅਪੋਜ਼ ਕਰਦਾ ਹੈ ਮੋਦੀ ਦੀਆਂ, ਇਹ ਨਹੀਂ ਹੈ ਉਹਨਾਂ ਦੀ ਵੱਡ ਗਿਣਤੀ ਮੈਜੋਰਿਟੀ ਹਿੰਦੂਆਂ ਦੇ ਵਿੱਚ ਵੀ ਉਹ ਲੋਕ ਨੇ ਜਿਹੜੇ ਸਮਝਦੇ ਨੇ ਵੀ ਇਹ ਤਾਂ ਡੋਬ ਰਿਹਾ ਸਾਰੇ ਪਾਸੇ ਔਰ ਇਹ ਆਈਡੀਓਲੋਜੀ ਵੀ ਔਰ ਹਰ ਪਾਸਿਓਂ ਤਬਾਹੀ ਨਜ਼ਰ ਆ ਰਹੀ ਹੈ। ਉਹ ਉਹਨਾਂ ਨੂੰ ਵੀ ਜਿੰਨੇ ਕਾਨੂੰਨ ਕੋਈ ਸੈਡੀਸ਼ਨ ਦਾ ਲਾ ਦਿਓ ਕਿਸੇ ਤੇ ਕੋਈ ਹੋਰ ਲਾ ਦਿਓ। ਔਰ ਹੁਣ ਅਸੀਂ ਜਿਹੜੀ ਸਟੇਟਮੈਂਟ ਕਰਕੇ ਮੈਂ ਇਸ ਟੌਪਿਕ ਨੂੰ ਟੱਚ ਕੀਤਾ ਹੈ, ਅਮਿਤ ਸ਼ਾਹ ਜਿਹੜਾ ਉਹ ਨੰਬਰ 2 ਹੁੰਦਾ ਹੈ, ਜਿਹੜਾ ਹਮੇਸ਼ਾ ਜਿਹੜਾ ਮੁੱਖ ਵਜ਼ੀਰ ਹੁੰਦਾ ਹੈ ਉਹ ਡਿਫੈਂਡ ਕਰ ਰਿਹਾ ਹੁੰਦਾ ਹੈ ਜਾਂ ਉਹ ਬਿਲਡ ਕਰ ਰਿਹਾ ਹੁੰਦਾ ਹੈ, ਉਹਨੇ ਕਿਹਾ ਟੁਡੇ ਵਰਲਡ ਲੁਕਸ ਐਟ ਇੰਡੀਆ ਐਂਡ ਟਰਾਈ ਕਲਰ ਵਿਦ ਰਿਸਪੈਕਟ। ਅਮਿਤ ਸ਼ਾਹ ਹੁਣ ਇਹਨਾਂ ਨੇ ਕਿੰਨੇ ਕਰੋੜ ਤਿਰੰਗੇ ਲਾਉਣੇ ਨੇ, ਘਰ ਘਰ ਤਿਰੰਗੇ ਦੀ ਕੈਂਪੇਨ ਦੇ ਥੱਲੇ ਅਰਬਾਂ ਰੁਪਇਆ ਉਹਦੇ ਤੇ ਖਰਚ ਕਰ ਰਹੇ, ਔਰ ਅਮਿਤ ਸ਼ਾਹ ਕਹਿ ਰਿਹਾ ਕਿ ਦੇਖੋ ਇਹ ਮੋਦੀ ਦੀ ਬਦੌਲਤ ਹੈ ਕਿ ਅੱਜ ਦੁਨੀਆ ਤਿਰੰਗੇ ਨੂੰ ਬੜੇ ਰਿਸਪੈਕਟ ਨਾਲ ਦੇਖਦੀ ਹੈ। ਔਰ ਮੋਦੀ ਬਾਰੇ ਜੋ ਉਹਨੇ ਕਿਹਾ, ਮੈਂ ਐਗਜ਼ੈਕਟ ਉਹਦੇ ਹੀ ਵਰਡ ਕੋਟ ਕਰਾਂਗਾ। ਟੁਡੇ ਦਾ ਵਰਲਡ ਲੁਕਸ ਐਟ ਇੰਡੀਆ ਐਂਡ ਇਟਸ ਨੈਸ਼ਨਲ ਫਲੈਗ ਵਿਦ ਰਿਸਪੈਕਟ from 214 till 2022, ਕਿਉਂਕਿ ਉਹਨਾਂ ਦੇ ਲਈ ਭਾਰਤ ਦੀ ਆਜ਼ਾਦੀ ਮੋਦੀ ਦੇ ਨਾਲ 2014 'ਚ ਸ਼ੁਰੂ ਹੁੰਦੀ ਹੈ, ਹੁਣ 8 ਸਾਲ ਦਾ ਉਹ ਜ਼ਿਕਰ ਕਰ ਰਿਹਾ। Our dear Prime Minister Modi has increased India's respect in the whole world, ਕਿ ਮੋਦੀ ਨੇ ਭਾਰਤ ਦਾ ਜਿਹੜਾ ਸਨਮਾਨ ਹੈ ਦੁਨੀਆ ਭਰ 'ਚ ਉੱਚਾ ਕੀਤਾ ਹੈ। Today, if there is any problem in the world, till India's Prime Minister Narendra Modi does not make a statement
the world doesn't decide its stance on the problem. ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਦੁਨੀਆ 'ਚ ਅੱਜ ਕੋਈ ਵੀ ਪ੍ਰੋਬਲਮ ਹੁੰਦੀ ਹੈ, ਦੁਨੀਆ ਦੇ ਬਾਕੀ ਦੇਸ਼ ਉਹਨੂੰ ਸੋਲਵ ਹੀ ਨਹੀਂ ਕਰ ਸਕਦੇ ਜਦੋਂ ਤੱਕ ਮੋਦੀ ਆਪਣੀ ਉਸ ਦੇ ਉੱਤੇ ਆਪਣੀ ਟੇਕ ਨਹੀਂ ਦਿੰਦਾ, ਆਪਣਾ ਬਿਆਨ ਨਹੀਂ ਦਿੰਦਾ। ਉਸ ਕਿ ਅੱਜ ਮੋਦੀ ਕੱਲਾ ਭਾਰਤ ਦਾ ਨਹੀਂ ਹੈ, ਭਾਰਤ ਨੂੰ ਤਾਂ ਪਹਿਲਾਂ ਦਾ ਨਾਰਾ ਦਿੱਤਾ ਅਸੀਂ ਵਿਸ਼ਵ ਗੁਰੂ ਬਣਾਉਣਾ ਭਾਰਤ ਨੂੰ, ਹੁਣ ਵਿਸ਼ਵ ਗੁਰੂ ਤਾਂ ਰਹਿ ਗਿਆ ਕਿ ਕਿੱਥੇ ਹੈ। ਮੋਦੀ ਜਿਹੜਾ ਉਹ ਵਿਸ਼ਵ ਗੁਰੂਆਂ ਨੂੰ ਕਿਹਾ ਜੀ ਦੁਨੀਆ 'ਚ ਕੋਈ ਸਮੱਸਿਆ ਦਾ ਹੱਲ ਹੀ ਨਹੀਂ ਨਿਕਲਦਾ ਜਦੋਂ ਤੱਕ ਮੋਦੀ ਉਸ ਦੇ ਉੱਤੇ ਬਿਆਨ ਨਹੀਂ ਦਿੰਦਾ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅੱਜ ਮੋਦੀ ਦਾ ਉਭਾਰ ਹੈ, lakhs and lakhs of people gave their sacrifice to see this day, ਕਿ ਅੱਜ ਭਾਰਤ ਜਿਨ੍ਹਾਂ ਬੁਲੰਦੀਆਂ ਤੇ ਮੋਦੀ ਨੇ ਪਹੁੰਚਾਇਆ, ਦੁਨੀਆ ਦੀ ਕੋਈ ਸਮੱਸਿਆ ਹੱਲ ਹੀ ਨਹੀਂ ਹੋ ਸਕਦੀ। ਇਹ ਤਾਂ ਇਸੇ ਦਿਨ ਨੂੰ ਹੀ ਢੀਕਣ ਲਈ ਤਾਂ ਜਿਹੜੀਆਂ ਨੇ ਇੰਨੀਆਂ ਕੁਰਬਾਨੀਆਂ, ਉਹ ਸਾਰਾ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਇਸ ਖਾਤੇ 'ਚ। ਔਰ ਕੱਲਾ ਹੀ ਨਹੀਂ, ਅਮਿਤ ਸ਼ਾਹ ਫਿਰ ਕਹਿੰਦਾ ਵੀ ਹੁਣ ਭਾਰਤ ਦੇ ਵਿੱਚ ਜਿਹੜੀਆਂ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ, ਉਹਨਾਂ ਦਾ ਵੀ ਅੰਤ ਹੋਏਗਾ ਕਿਉਂਕਿ ਉਹਨਾਂ ਦਾ ਕੋਈ ਫਿਊਚਰ ਨਹੀਂ ਹੈ। ਬੀਜੇਪੀ ਦੇ ਸਾਹਮਣੇ ਕੋਈ ਨਹੀਂ ਟਿਕ ਸਕਦਾ। ਆਪੋਜੀਸ਼ਨ ਨੂੰ ਤਾਂ ਉਹ ਖਰੀਦ ਰਹੇ ਨੇ, ਡਰਾ ਰਹੇ ਨੇ, ਅੰਦਰ ਕਰ ਰਹੇ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਬੇਸ਼ੱਕ ਅੱਜ ਕਈਆਂ ਨੂੰ ਲੱਗੇਗਾ ਕਿ ਭਾਈ ਕਿਆ ਗਪੌੜ ਮਾਰ ਰਹੇ ਨੇ, ਪਰ ਇਸ ਦੇ ਵਿੱਚ ਇਹਨਾਂ ਦਾ ਅੰਤ ਛੁਪਿਆ ਹੋਇਆ ਹੈ ਕਿਉਂਕਿ ਅਲਟੀਮੇਟਲੀ ਇਹ ਹੁਣ ਆਪਣੇ ਝੂਠ ਤੇ ਆਪ ਹੀ ਯਕੀਨ ਕਰ ਰਹੇ ਨੇ ਔਰ ਇਸ ਚੋਂ ਹੀ ਇਹਨਾਂ ਦਾ ਅੰਤ ਨਿਕਲਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 2448। ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ ਪੈਣੀ ਆ। ਗੱਤਕਾ ਅਖਾੜਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਨਿਊ ਜਰਸੀ ਪੇਸ਼ ਕਰਦੇ ਹਨ ਮੈਦਾਨੇ ਜੰਗ 2022 8ਵਾਂ ਸਾਲਾਨਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ, ਜਿਹੜਾ ਸਮਰਪਿਤ ਹੈ ਉਸ ਇਨਕਲਾਬੀ ਸੋਚ ਨੂੰ ਜਿਸ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿਹਨ ਵਿੱਚੋਂ ਜਨਮ ਲਿਆ ਔਰ ਕਿਸਾਨ ਮੋਰਚੇ ਵਿੱਚ ਖੁਦ ਮੁਖਤਿਆਰਗੀ ਵਾਲੀ ਸ੍ਰੇਸ਼ਟ ਬੁੱਧੀ ਲਿਆਈ। ਦੀਪ ਸਿੱਧੂ ਵਰਗੇ ਨੌਜਵਾਨ ਜੋ ਇਸ ਸੋਚ ਦੇ ਪੈਰਾ ਦੇ ਗਏ, ਗੁਰੂ ਪੰਥ ਵੱਲੋਂ ਸਿਹਰਾ ਪ੍ਰਾਪਤ ਕਰ ਗਏ। ਟੂਰਨਾਮੈਂਟ ਵੱਲੋਂ $12,000 ਕੈਸ਼ ਪ੍ਰਾਈਜ਼ ਅਤੇ ਸ੍ਰੀ ਸਾਹਿਬ ਭੇਟ ਹੋਵੇਗੀ। ਅਗਸਤ ਦੀ 6 ਔਰ 7 ਤਰੀਕ ਸ਼ਨੀਚਰਵਾਰ ਐਤਵਾਰ ਮੁਕਾਬਲਾ ਜਾਰੀ ਹੋਵੇਗਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ। ਖਿਡਾਰੀਆਂ ਵਾਸਤੇ theyoung.org ਜਾਂ ਮੋਬਾਈਲ ਐਪ ਵਿਖੇ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਡੈਡਲਾਈਨ 31 ਜੁਲਾਈ। ਸਾਧ ਸੰਗਤ ਜੀਓ, ਤੁਹਾਡੇ ਭਰਵੇਂ ਹੰਗਾਰੇ ਨਾਲ ਇਹ ਮੁਕਾਬਲਾ 8 ਸਾਲ ਪਹਿਲਾਂ 30 ਖਿਡਾਰੀਆਂ ਨਾਲ ਸ਼ੁਰੂ ਹੋਇਆ ਸੀ ਜੋ ਕਿ ਹੁਣ 150 ਦੀ ਵੱਧ ਤੋਂ ਸ਼ਮੂਲੀਅਤ ਹਾਸਲ ਕਰ ਚੁੱਕਾ ਹੈ। ਤੁਹਾਡੀ ਬਦੌਲਤ ਕਰਕੇ ਟੂਰਨਾਮੈਂਟ ਹਰ ਪੱਖੋਂ ਪ੍ਰਫੁੱਲਤ ਹੈ। ਉਮੀਦ ਹੈ ਕਿ ਤੁਸੀਂ ਐਤਕੀ ਵੀ ਸਹਿਯੋਗ ਬਖਸ਼ੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਚੋਣ ਕਮਿਸ਼ਨ ਨੇ ਇਮਰਾਨ ਖਾਨ ਦੀ ਪਾਰਟੀ ਲਈ ਹੋਰ ਜ਼ਿਆਦਾ ਮੁਸ਼ਕਲਾਂ ਜਿਹੜੀਆਂ ਨੇ ਉਹ ਖੜੀਆਂ ਕਰ ਦਿੱਤੀਆਂ ਨੇ। ਪਾਕਿਸਤਾਨ ਦੀ ਹਟਕੋਰੇ ਲੈ ਰਹੀ ਇਕਨੋਮੀ ਦੇ ਮੱਦੇਨਜ਼ਰ ਅੰਦਰੂਨੀ ਟਕਰਾਅ ਮੁਲਕ ਲਈ ਮਾੜੀ ਅਲਾਮਤ ਹੈ। ਸੋ ਖਿੱਤੇ ਵਿੱਚ ਬਹੁਤ ਕੁਝ ਅਹਿਮ ਵਾਪਰ ਰਿਹਾ ਹੈ, ਸੋ ਜਿਸ ਵਿੱਚ ਪਾਕਿਸਤਾਨ ਦੀ ਵੱਡੀ ਭੂਮਿਕਾ ਹੈ, ਪਰ ਪਾਕਿਸਤਾਨ ਦੇ ਸਿਆਸਤਦਾਨ ਬੜੀ ਘਟੀਆ ਖੇਡ ਵਿੱਚ ਫਸੇ ਹੋਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਾਬਾ ਬੁੱਲੇ ਸ਼ਾਹ ਦਾ ਕਲਾਮ ਹੈ ਕਿ ਸੱਚ ਬੋਲਿਆ ਭਾਂਬੜ ਮੱਚਦਾ ਏ, ਝੂਠ ਬੋਲਾਂ ਤਾਂ ਕੁਝ ਬਚਦਾ ਏ, ਜੀ ਦੋਨਾਂ ਗੱਲਾਂ ਤੋਂ ਜੱਕਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਪਾਕਿਸਤਾਨ ਪ੍ਰਤੀ
ਜਿੱਦਾਂ ਹਮੇਸ਼ਾ ਹੀ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਵੈਲ ਵਿਸ਼ਰ ਹੀ ਨਹੀਂ, ਅਸੀਂ ਪਾਕਿਸਤਾਨ ਦੀ ਖੁਸ਼ਹਾਲੀ, ਉਸ ਦੀ ਕਾਮਯਾਬੀ, ਮੁਲਕ ਦੇ ਲੋਕਾਂ ਦੀ ਤਰੱਕੀ, ਉਹਨਾਂ ਦੀ ਹਿਫਾਜ਼ਤ, ਉਸ ਦੇ ਲਈ ਦੁਆਗੋ ਹੁੰਦੇ। ਬਿਲਕੁਲ, ਕਿਉਂਕਿ ਖਾਲਿਸਤਾਨ ਦਾ ਮਾਡਲ ਵੀ ਪਾਕਿਸਤਾਨ ਦੀ ਤਰਜ਼ ਦੇ ਉੱਤੇ ਸਾਡਾ ਕਲੇਮ, ਸਾਡੀ ਐਡਵੋਕੇਸੀ ਇਸ ਨਾਲ ਜੁੜਦੀ ਹੈ। ਇਸ ਦੇ ਨਾਲ ਸਾਡੀ ਪਾਵਨ ਧਰਤੀ ਹੈ, ਪਾਕਿਸਤਾਨ ਦੀ ਧਰਤੀ ਹੈ, ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਤਹਿਜ਼ੀਬ ਦੀਆਂ ਸਾਂਝਾਂ, ਸਦੀਆਂ ਦੀਆਂ ਸਾਂਝਾਂ, ਔਰ ਉਸੇ ਧਰਤੀ ਦੇ ਨਾਲ ਕਦੇ ਉਹੀ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਸ਼ੁਰੂ ਹੋ ਕੇ ਕਿੰਨਾ ਕੁਝ ਸਾਡੇ ਮਿਜ਼ਾਜ, ਸਾਡੀਆਂ ਤਰਬੀਅਤਾਂ ਔਰ ਦੋਨਾਂ ਕੌਮਾਂ ਦੀ ਸਾਂਝ, ਸਿੱਖ ਕੌਮ ਔਰ ਇਸਲਾਮ, ਜਿਹਾਦ ਦੀ, ਬਾਬਾ ਗੁਰੂ ਨਾਨਕ ਸਾਹਿਬ ਦੀ, ਅਲਾਮਾ ਇਕਬਾਲ ਦੀ। ਸੋ ਇਹ ਸਾਰੇ, ਕਿਉਂਕਿ ਨਵੇਂ ਲੋਕ ਵੀ ਜੁੜਦੇ ਨੇ ਪ੍ਰੋਗਰਾਮ ਦੇ ਨਾਲ, ਔਰ ਮੈਂ ਇਸ ਲਈ ਕੁਝ ਚੀਜ਼ਾਂ ਭਾਵੇਂ ਰਿਪੀਟ ਲੱਗਦੀਆਂ, ਪਰ ਇਹ ਜ਼ਰੂਰੀ ਹੁੰਦਾ ਹੈ ਦੱਸਣਾ ਕਿ ਭਾਈ ਜਦੋਂ ਅਸੀਂ ਕੁਝ ਕਹਿੰਦੇ ਹਾਂ, ਸਾਡੇ 'ਚ ਕੋਈ ਇਸ ਕਿਸਮ ਦੀ ਭਾਵਨਾ ਕਿਸੇ ਨੂੰ ਛੁਟਿਆਉਣ ਦੀ ਨਹੀਂ ਹੁੰਦੀ। ਇੱਕ ਦੋਸਤ ਦੇ ਨਾਤੇ ਜਿਹੜਾ ਉਹ ਜਿਹੜੇ ਪ੍ਰਗਟਾਏ ਹੋਏ ਵਿਚਾਰ ਹੁੰਦੇ ਨੇ ਜੀ। ਪਾਕਿਸਤਾਨ ਦੇ ਵਿੱਚ ਰੋਜ਼ਾਨਾ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਜਾਂ ਉਹਨਾਂ ਦੇ ਨੈਸ਼ਨਲ ਮੀਡੀਆ ਜਾਂ ਉਹਨਾਂ ਦੇ ਟਾਕ ਸ਼ੋਜ਼ ਨੂੰ ਦੇਖਦੇ ਹੋ ਤੇ ਇੱਕ ਕ੍ਰਾਈਸਿਸ ਓਵਰ ਹੋਇਆ ਹੁੰਦਾ ਹੈ ਤੇ ਉਦੋਂ ਸਾਈ ਆਫ ਰਿਲੀਫ, ਜਾਂ ਤੁਸੀਂ ਸੁੱਖ ਦਾ ਸਾਹ ਲੈਂਦੇ ਹੋ ਭਾਈ ਚਲੋ ਇੱਕ ਪਾਸਿਓਂ ਗੱਲ ਤੁਰੀ, ਹੁਣ ਦੂਜੇ ਪਾਸੇ ਪੋਜ਼ਿਟਿਵਿਟੀ ਵੱਲ ਜਾਏਗੀ। ਲੇਕਿਨ ਜਦੋਂ ਨਵਾਂ ਸੂਰਜ ਚੜ੍ਹਦਾ ਕੁਛ ਨਾ ਕੁਛ ਹੋਰ ਫਸਿਆ ਹੁੰਦਾ, ਫਿਰ ਉਹਦੇ ਤੇ ਚੱਲ ਰਿਹਾ ਹੁੰਦਾ। ਸੋ ਇਹ ਲਗਾਤਾਰਤਾ ਨਾਲ, ਔਰ ਉਸ ਦਾ ਨਤੀਜਾ ਅਸੀਂ ਜਦੋਂ ਉਹਨਾਂ ਦੀ ਆਰਥਿਕਤਾ ਦੇ ਉੱਤੇ ਦੇਖਦੇ ਹਾਂ, ਇਕਨੋਮੀ ਦੇ ਉੱਤੇ, ਤੇ ਡਾਲਰ ਦੇ ਮੁਕਾਬਲੇ ਰੁਪਈਏ ਦਾ ਕੀ ਹਾਲ ਹੋਇਆ ਪਾਕਿਸਤਾਨ ਦਾ। ਔਰ ਇੱਕ ਅੰਦਾਜ਼ੇ ਮੁਤਾਬਕ ਪਾਕਿਸਤਾਨ, ਕਿਉਂਕਿ ਸਾਰੇ ਮੁਲਕ ਦੁਨੀਆ ਭਰ ਚ ਇਨਕਲੂਡਿੰਗ ਅਮਰੀਕਾ ਡੈਟ ਦੇ ਉੱਤੇ ਨੇ, ਕਿਸ਼ਤਾਂ ਦਿੰਦੇ ਨੇ, ਜਾਂ ਉਹਨਾਂ ਦੀ ਇਕਨੋਮੀ, ਪਾਕਿਸਤਾਨ ਜਾਂ ਡਿਵੈਲਪਿੰਗ ਮੁਲਕ ਤਾਂ ਸਾਰੇ ਹੀ ਨੇ, ਕਿ ਉਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਵੀ ਤੇਜ਼ੀ ਨਾਲ ਡਿਪਲੀਟ ਹੋ ਰਿਹਾ। ਔਰ ਅਸੀਂ ਇਹ ਦੇਖਿਆ ਕਿ ਕਿਵੇਂ ਸ੍ਰੀਲੰਕਾ ਵਰਗੇ ਮੁਲਕ ਦੀ ਇਕਨੋਮੀ ਜਿਹੜੀ ਅੱਗੇ ਜਾ ਰਿਹਾ ਸੀ, ਉਹਦਾ ਕੀ ਹਾਲ ਹੋਇਆ, ਡਿਫਾਲਟਰ ਹੋਏ। ਬੰਗਲਾਦੇਸ਼, ਇਹਦੇ ਬਾਵਜੂਦ ਕਿ ਉਸ ਦੀ ਨਕਲ ਈਵਨ ਯੂਰਪੀਅਨ ਮੁਲਕਾਂ ਨੂੰ ਲੱਗਦਾ ਸੀ ਕਿ ਸਾਡੇ ਨਾਲੋਂ ਵੀ ਫਾਸਟ ਗਰੋਇੰਗ ਇਕਨੋਮੀ ਆ, ਉਹਨਾਂ ਨੇ ਵੀ $3.5 ਬਿਲੀਅਨ IMF ਤੋਂ ਮੰਗਿਆ ਕਿ ਸਾਨੂੰ ਦਿਓ। ਹਾਲਾਂਕਿ ਕੋਈ ਕੋਲੈਪਸ ਨਹੀਂ ਹੋ ਰਿਹਾ, ਪਰ ਜੇ ਮੰਗਿਆ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੁਝ ਕਮਜ਼ੋਰ ਚੱਲ ਰਿਹਾ ਪਾਰਟ। ਤੇ ਪਾਕਿਸਤਾਨ ਕੋਲ ਕਿਸ ਕਦਰ ਉਹਨਾਂ ਦਾ ਫੋਰਨ ਐਕਸਚੇਂਜ ਰਿਜ਼ਰਵ ਡਿਪਲੀਟ ਹੈ। ਸਿਆਸੀ ਤੌਰ ਤੇ ਬੇਸ਼ੱਕ ਪੰਜਾਬ ਦੇ ਵਿੱਚ ਚੌਧਰੀ ਪਰਵੇਜ਼ ਇਲਾਹੀ ਦੀ ਹਕੂਮਤ ਬਣ ਗਈ ਹੈ, ਲੇਕਿਨ ਸੈਂਟਰ ਦੇ ਵਿੱਚ ਜਿਸ ਕਿਸਮ ਦਾ ਬਿਲਕੁਲ ਇੱਕ ਹੌਸਟਿਲਿਟੀ ਵਾਲਾ, ਔਰ ਅੱਜ ਮੈਂ ਇਸ ਲਈ ਵੀ ਇਹਨੂੰ ਕਰ ਰਿਹਾ ਜ਼ਿਕਰ ਕਿ ਇਲੈਕਸ਼ਨ ਕਮਿਸ਼ਨ ਜਿਨ੍ਹਾਂ ਦੇ ਸਾਹਮਣੇ ਪਿਛਲੇ 8 ਸਾਲ ਤੋਂ ਕੇਸ ਸੀ, ਕਿਉਂਕਿ ਉਹਨਾਂ ਦੇ ਵੀ ਲਾਅ ਨੇ ਕਿ ਕੌਣ ਕਿਹਨੂੰ ਡੋਨੇਟ ਕਰ ਸਕਦਾ ਹੈ। ਜਿਵੇਂ ਅਮਰੀਕਾ 'ਚ ਕੋਈ ਵੀ ਜਿਹੜਾ ਕਿਸੇ ਨੂੰ $1000 ਤੋਂ ਜ਼ਿਆਦਾ ਸਾਲ ਦਾ ਡੋਨੇਟ ਨਹੀਂ ਕਰ ਸਕਦਾ। ਔਰ ਹੈ ਇਹਨਾਂ ਨੇ ਵੀ ਲੂਪ ਹੋਲ ਰੱਖੇ ਹੋਏ ਨੇ, ਸੌਫਟ ਮਨੀ ਜਿਹੜੀ ਜਾਂਦੀ ਹੈ, ਪਰ ਇਹ ਆਮ ਦੇ ਉੱਤੇ ਫਿਰ ਇਹ ਹੁੰਦਾ ਵੀ ਇੱਕੋ ਬੰਦਾ ਕਿਸੇ ਨੂੰ ਕੈਸ਼ ਦੇ ਕੇ ਆਪਣੇ ਚੈੱਕ ਦੇ ਉਹਨੂੰ ਵੀ ਉਹਦੇ ਫਰਾਡ ਦੇ ਥੱਲੇ ਰੱਖ ਲਿਆ ਜਾਂਦਾ। ਸੋ ਜਿਹੜਾ ਇਮਰਾਨ ਖਾਨ ਹੋਰਾਂ ਦੇ ਖਿਲਾਫ 8 ਸਾਲ ਪਹਿਲਾਂ ਦੀਆਂ ਇਹ ਸ਼ਿਕਾਇਤਾਂ ਸਨ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਕਿ ਉਹਨਾਂ ਨੇ ਗੈਰ ਮੁਲਕੀ ਲੋਕਾਂ ਤੋਂ ਫੰਡਿੰਗ ਲਈ, ਉਸ ਦਾ ਫੈਸਲਾ ਅੱਜ ਇਲੈਕਸ਼ਨ ਕਮਿਸ਼ਨ ਨੂੰ 8 ਸਾਲ ਉਹਨਾਂ ਨੂੰ ਵੀ ਹੋਸ਼ ਨਹੀਂ ਸੀ। ਵਕਤ ਜਦੋਂ ਤੁਸੀਂ ਟਾਈਮ ਦੇਖਦੇ ਹੋ ਤਾਂ ਫਿਰ ਇਹ ਪੋਲੀਟੀਕਲ ਵੈਂਡੇਟੇ ਵੱਲ ਇਸ਼ਾਰਾ ਕਰਦਾ ਹੈ, ਪਰ ਉਹਦੇ 'ਚ ਉਹਨਾਂ ਨੂੰ ਦੋਸ਼ੀ ਐਲਾਨੇ ਹੈ। ਇਹ ਠੀਕ ਹੈ ਵੀ ਇਲੈਕਸ਼ਨ ਕਮਿਸ਼ਨ ਕੋਈ ਇੰਪਲੀਮੈਂਟਿੰਗ ਅਥਾਰਟੀ ਨਹੀਂ ਹੈ, ਫੈਸਲੇ ਨੂੰ ਉਹਨਾਂ ਨੇ ਗਵਰਨਮੈਂਟ ਨੂੰ ਭੇਜਿਆ। ਸ਼ਹਿਬਾਜ਼ ਸ਼ਰੀਫ ਦੀ ਹਕੂਮਤ ਹੈ, ਉਹਨਾਂ ਨੇ ਪਹਿਲਾ ਕੰਮ ਤਾਂ ਕਪਲ ਆਫ ਜਿਹੜੇ PTI ਦੇ ਅਹਿਮ ਲੋਕ ਨੇ ਉਹਨਾਂ ਦੇ ਉੱਤੇ ਬਾਹਰ ਜਾਣ ਤੇ ਪਾਬੰਦੀ ਲਾ ਦਿੱਤੀ ਹੈ, ਉਹਨਾਂ ਨੂੰ ਉਸ ਲਿਸਟ ਦੇ ਵਿੱਚ ਲੈ ਆਂਦਾ ਹੈ ਕਿ ਉਹ ਮੁਲਕ ਐਗਜ਼ਿਟ ਨਹੀਂ ਕਰ ਸਕਦੇ। ਜ਼ਾਹਰ ਹੈ ਕਿ ਅੱਜ ਦੇ ਫੈਸਲੇ ਨੂੰ ਤਹਿਰੀਕ-ਏ-ਇਨਸਾਫ ਪਾਰਟੀ ਚੈਲੰਜ ਕਰੇਗੀ ਕੋਰਟ ਦੇ ਵਿੱਚ, ਪਰ ਇੱਕ ਨਵੀਂ ਡਿਬੇਟ, ਨਵਾਂ ਪਾਸਾ, ਯਾਨੀ ਕੋਈ ਵੀ ਚੀਜ਼ ਸਟੇਬਿਲਿਟੀ ਵੱਲ ਜਾਂਦੀ ਨਜ਼ਰ ਨਹੀਂ ਆਉਂਦੀ, ਕਿਉਂਕਿ ਹੁਣ ਜੇ ਵਿਰੋਧੀਆਂ ਦੇ ਹੱਥ 'ਚ ਮੌਕਾ ਹੈ, ਜਿਨ੍ਹਾਂ ਦੇ ਕੋਲ ਪਾਵਰ ਹੈ ਸੈਂਟਰ ਦੇ ਵਿੱਚ ਤਹਿਰੀਕ-ਏ-ਇਨਸਾਫ ਤੇ, ਉਹ ਵੀ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਅੱਜ ਪਤਾ ਨਹੀਂ ਕਿੰਨੀਆਂ ਕੀਤੀਆਂ ਉਹਨਾਂ ਨੇ,
ਦੱਸਣ ਦੇ ਲਈ ਕਿ ਦੇਖੋ ਜੀ ਇਮਰਾਨ ਖਾਨ ਆਪਣਾ ਇਮੇਜ ਇੱਕ ਇਮਾਨਦਾਰ ਪੋਲੀਟੀਸ਼ੀਅਨ ਦਾ ਦੇ ਰਿਹਾ ਸੀ ਤਾਂ ਪੈਸੇ ਲਏ ਇੱਥੋਂ ਲਏ ਉੱਥੋਂ ਲਏ। ਹਾਲਾਂ ਪਾਰਟੀ ਫੰਡ ਹੈ, ਪਾਰਟੀ ਫੰਡ ਤਾਂ ਜੇ ਦੇਖਣਾ ਹੋਏ ਤਾਂ ਅੱਜ ਬੀਜੇਪੀ ਦੇ ਜਿੰਨੇ ਸੋਰਸ ਨੇ ਬਾਹਰੋਂ ਕਿੱਥੋਂ ਕੀ ਲੈ ਰਹੇ ਨੇ, ਪਰ ਟੈਕਨੀਕਲੀ ਸਪੀਕਿੰਗ ਤਾਂ ਜੇ ਲਾ ਦੀ ਕੋਈ ਵਾਇਲੇਸ਼ਨ ਹੈ ਉਹ ਤਾਂ ਹੈ ਹੀ ਹੈ, ਉਹ ਕਿਹੜੀ ਹੋਰ ਧਿਰ ਨਹੀਂ ਕਰਦੀ। ਲੇਕਿਨ ਜਿਹੜੀ ਗੱਲ ਕਰਕੇ ਮੈਂ ਇਸ ਨੂੰ ਇਵਨ ਡਿਸਕਸ ਵੀ ਕਰ ਰਿਹਾ ਕਿ ਪਾਕਿਸਤਾਨ ਗੇਟਵੇ ਹੈ ਸੈਂਟਰਲ ਏਸ਼ੀਆ ਦਾ ਵੀ। ਅਫਗਾਨਿਸਤਾਨ ਦੇ ਹਵਾਲੇ ਨਾਲ ਅਸੀਂ ਅੱਜ ਦੇਖਿਆ ਕਿ ਅਲ ਜਵਾਰੀ ਨੂੰ ਕਾਬਲ 'ਚ ਉਹਦੇ ਘਰ ਦੀ ਬਾਲਕੋਨੀ 'ਚ ਖੜੇ ਨੂੰ ਅਮਰੀਕਨ ਡਰੋਨ ਨੇ ਜਿਹੜਾ ਉਹ ਮਾਰਿਆ। ਨੈਂਸੀ ਪਲੋਸੀ ਤਾਈਵਾਨ ਦੇ ਦੌਰੇ ਦੇ ਉੱਤੇ ਉਤਰੀ ਦੇ ਬਾਵਜੂਦ ਚੀਨ ਦੀ ਸਖਤ ਵਾਰਨਿੰਗ। ਚਾਈਨਾ ਪਾਕਿਸਤਾਨ ਸਬੰਧ ਕਿਸ ਲੈਵਲ ਤੇ ਨੇ, ਬਹੁਤ ਸਾਰਾ ਅਮਰੀਕਾ ਜਾਂ ਪੱਛਮੀ ਤਾਕਤਾਂ ਦਾ ਚੀਨ ਵਿਰੋਧ ਸੀਪੈਕ ਦੇ ਖਿਲਾਫ ਹੈ। ਹੁਣ ਇੰਡੀਆ ਦਾ ਵਰਤਾਰਾ ਪਾਕਿਸਤਾਨ ਪ੍ਰਤੀ ਕੀ ਰਿਹਾ ਹੈ, ਅੱਜ ਕੀ ਹੈ, ਹਿੰਦੂ ਤਵੀ ਮੁਸਲਮਾਨਾਂ ਨਾਲ ਕੀ ਕਰ ਰਹੇ ਨੇ। ਸੋ ਜਦੋਂ ਇਸ ਲੈਵਲ ਦੀਆਂ ਡਿਵੈਲਪਮੈਂਟਸ ਤੁਹਾਡੇ ਖਿੱਤੇ ਦੇ ਵਿੱਚ ਚੱਲ ਰਹੀਆਂ ਹੋਣ, ਚਾਈਨਾ ਦੇ ਨਾਲ ਪਾਕਿਸਤਾਨ ਦਾ ਮਿਲਟਰੀ ਅਲਾਇੰਸ, ਸੀਪੈਕ ਉਹਨਾਂ ਦੀ ਲਾਈਫ ਲਾਈਨ ਹੈ, ਔਰ ਅਫਗਾਨਿਸਤਾਨ ਜਿੱਥੇ ਇਕੱਲਾ ਇਹੀ ਨਹੀਂ ਕਿ ਅਲ-ਕਾਇਦਾ ਦੀ ਪ੍ਰੈਜ਼ੈਂਸ ਉੱਥੇ ਸਾਬਤ ਹੁੰਦੀ ਹੈ, ਈਵਨ ਜਿਹੜੇ ਉਹਨਾਂ ਦੇ ਇਸਲਾਮਿਕ ਸਟੇਟ ਖੁਰਾਸਾਨੀ ਵਾਲੇ ਨੇ ਉਹਨਾਂ ਦੀ ਵੀ ਕੋਈ ਨੈਗੋਸ਼ੀਏਸ਼ਨ ਪਾਕਿਸਤਾਨ ਦੇ ਨਾਲ ਚੱਲ ਰਹੀ ਸੀ ਫੌਜ ਨਾਲ ਜਾਂ ਦੂਜੇ, ਉਹ ਵੀ ਨਜ਼ਰ ਆਇਆ ਵੀ ਕਾਮਯਾਬ ਨਹੀਂ ਹੋਈ। ਆਲਰੇਡੀ ਇੰਡੀਆ ਨੇ ਅਫਗਾਨਿਸਤਾਨ ਨੂੰ ਜਿਹੜਾ ਐਜ਼ ਏ ਫਰੰਟ ਇਸਤੇਮਾਲ ਕਰਕੇ ਕਿਵੇਂ ਪਾਕਿਸਤਾਨ 'ਚ ਦਹਿਸ਼ਤਗਰਦੀ ਫੈਲਾਈ। ਸੋ ਇਹ ਜਿਹੜੇ ਸਾਰੇ ਇਸ਼ੂ ਨੇ ਕਿ ਵਿਦ ਇਨ ਕੰਟਰੀ ਤੁਹਾਡੀ ਇਕਨੋਮੀ ਸਫਰ ਕਰ ਰਹੀ ਹੈ ਔਰ ਤੁਸੀਂ ਕ੍ਰਾਈਸਿਸ 'ਚੋਂ ਨੇਬਰਿੰਗ ਕੰਟਰੀਜ਼ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਦੁਨੀਆ 'ਚ, ਔਰ ਇਹ ਲੱਗਦਾ ਜਿਵੇਂ ਇਹ ਨੈਂਸੀ ਪਲੋਸੀ ਦੀ ਪ੍ਰੋਵੋਕੇਟਿਵ ਵਿਜ਼ਿਟ ਹੈ। ਅਮਰੀਕਾ ਨੇ ਜਾਂ ਤਾਂ ਕਨਕਲੂਡ ਕਰ ਲਿਆ ਕਿ ਯੂਕਰੇਨ ਵਾਲਾ ਉਹਨਾਂ ਨੇ ਕ੍ਰਾਈਸਿਸ ਵਿਨ ਓਵਰ ਕਰ ਲਿਆ, ਜਾਂ ਉਹਨਾਂ ਨੂੰ ਲੱਗਾ ਕਿ ਵੀ ਉਹ ਲੂਜ਼ਰ ਨੇ, ਡਾਈਵਰਟ ਕਰੋ ਦੂਜੇ ਪਾਸੇ। ਵੈਸੇ ਵੀ ਉਹ ਤਾਂ ਰਾਹ 'ਚ ਹੀ ਆ ਕੇ ਫਸ ਗਿਆ ਸੀ, ਅਦਰਵਾਈਜ਼ ਚਾਈਨਾ ਹੀ ਐਲਾਨਿਆ ਹੋਇਆ ਪਾਰਟ ਸੀ। ਪਾਕਿਸਤਾਨ ਜਾਂ ਇਮਰਾਨ ਖਾਨ ਵੀ ਇਸ ਲਈ ਟਾਰਗੇਟ ਤੇ ਆਏ ਕਿਉਂਕਿ ਯੂਕਰੇਨ ਦੇ ਹਮਲੇ ਵਾਲੇ ਦਿਨ ਇਮਰਾਨ ਖਾਨ ਪੁਤਿਨ ਦੇ ਕੋਲ ਬੈਠੇ ਸੀ ਮਾਸਕੋ ਦੇ ਵਿੱਚ, ਔਰ ਪਾਕਿਸਤਾਨ ਔਰ ਚਾਈਨਾ ਦੀਆਂ ਸਾਂਝਾਂ। ਸੋ ਜਦੋਂ ਤੁਹਾਡੀ ਮੁਲਕ ਦੀ ਓਵਰਆਲ ਸਲਾਮਤੀ ਜਿਹੜੀ ਹੈ ਉਸ ਨੂੰ ਲੈ ਕੇ ਇੰਨਾ ਕੁਝ ਚੱਲ ਰਿਹਾ ਹੋਏ ਤੇ ਤੁਸੀਂ ਉਹੀ ਆਪਣੇ ਘਰੇਲੂ ਉਸ ਕਿਸਮ ਦੀਆਂ ਇਲਜ਼ਾਮ ਤਰਾਸ਼ੀਆਂ ਔਰ ਇੱਕ ਦੂਜੇ ਨੂੰ ਨੀਵਾਂ ਦਿਖਾਉਣ 'ਚ ਰੁੱਝੇ ਹੋ, ਮੈਨੂੰ ਦੁੱਖ ਹੈ ਕਿ ਭਾਈ ਇਹ ਚੱਲ ਰਿਹਾ ਔਰ ਅਸੀਂ ਤਾਂ ਇੱਕ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਾਡੇ ਕੋਲ ਕੋਈ ਹੋਰ ਤਾਂ ਹੈ ਨਹੀਂ ਕਿ ਭਾਈ ਅਸੀਂ ਉਸ ਸਾਰੇ ਨੂੰ ਸੁਧਾਰਨ 'ਚ ਕੀ ਮਦਦ ਕਰ ਸਕਦੇ ਹਾਂ। ਜੇ ਕਰ ਸਕਦੇ ਹੁੰਦੇ ਤਾਂ ਜ਼ਰੂਰ ਅਸੀਂ ਫਲਾਈ ਕਰਕੇ ਇਸਲਾਮਾਬਾਦ ਪਹੁੰਚਦੇ ਤੇ ਮਦਦਗਾਰ ਹੁੰਦੇ। ਇਹ ਮਸਲੇ ਉਹਨਾਂ ਨੂੰ ਆਪ ਹੀ ਦੇਖਣਾ ਹੋਏਗਾ ਕਿ ਜਦੋਂ ਅਸੀਂ ਮੁਲਕ ਦੀ ਗੱਲ ਕਰਦੇ ਹਾਂ ਤੇ ਚੋਰ ਵੀ, ਕਰਪਟ ਵੀ, ਬੇਈਮਾਨ ਵੀ, ਇਮਾਨਦਾਰ ਵੀ ਉਹ ਰਹਿ ਤਾਂ ਉਸ ਮੁਲਕ 'ਚ ਹੀ ਰਹੇ ਹੁੰਦੇ ਨੇ, ਉਹਨਾਂ ਦੀ ਹੋਣੀ ਸਾਂਝੀ ਹੁੰਦੀ ਹੈ। ਤੇ ਜਦੋਂ ਸਾਂਝੇ ਖਤਰੇ ਸਿਰ ਤੇ ਮੰਡਰਾ ਰਹੇ ਹੋਣ, ਕੁਛ ਦੇਰ ਲਈ ਕੁਛ ਚੀਜ਼ਾਂ ਪਾਸੇ ਰੱਖ ਕੇ ਵੀ ਤੁਸੀਂ ਜਿਹੜਾ ਹੈ ਉਹ ਆਪਸੀ ਜਿਹੜਾ ਇੱਕ ਰਾਏ ਜਿਹੜੀ ਹੈ ਉਹ ਪੈਦਾ ਕਰ ਸਕਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਗੱਲ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਪਛਾਣ ਲਈ ਸੀ ਜਦੋਂ ਉਹਨਾਂ ਨੇ ਕੌਮ ਨੂੰ ਇਹ ਕਿਹਾ ਸੀ ਵੀ ਇਹ ਗੁਲਾਮੀ ਤੁਹਾਨੂੰ ਗਲੋਂ ਲਾਉਣੀ ਪੈਣੀ ਆ। ਗੱਤਕਾ ਅਖਾੜਾ ਸ਼ਹੀਦ ਬਾਬਾ ਅਜੀਤ ਸਿੰਘ ਜੀ ਨਿਊ ਜਰਸੀ ਪੇਸ਼ ਕਰਦੇ ਹਨ ਮੈਦਾਨੇ ਜੰਗ 2022 8ਵਾਂ ਸਾਲਾਨਾ ਨਾਰਥ ਅਮਰੀਕਨ ਗੱਤਕਾ ਟੂਰਨਾਮੈਂਟ, ਜਿਹੜਾ ਸਮਰਪਿਤ ਹੈ ਉਸ ਇਨਕਲਾਬੀ ਸੋਚ ਨੂੰ ਜਿਸ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਜਿਹਨ ਵਿੱਚੋਂ ਜਨਮ ਲਿਆ ਔਰ ਕਿਸਾਨ ਮੋਰਚੇ ਵਿੱਚ ਖੁਦ ਮੁਖਤਿਆਰਗੀ ਵਾਲੀ ਸ੍ਰੇਸ਼ਟ ਬੁੱਧੀ ਲਿਆਈ। ਦੀਪ ਸਿੱਧੂ ਵਰਗੇ ਨੌਜਵਾਨ ਜੋ ਇਸ ਸੋਚ ਦੇ ਪੈਰਾ ਦੇ ਗਏ, ਗੁਰੂ ਪੰਥ ਵੱਲੋਂ ਸਿਹਰਾ ਪ੍ਰਾਪਤ ਕਰ ਗਏ। ਟੂਰਨਾਮੈਂਟ ਵੱਲੋਂ $12,000 ਕੈਸ਼ ਪ੍ਰਾਈਜ਼ ਅਤੇ ਸ੍ਰੀ ਸਾਹਿਬ ਭੇਟ ਹੋਵੇਗੀ। ਅਗਸਤ ਦੀ 6 ਔਰ 7 ਤਰੀਕ ਸ਼ਨੀਚਰਵਾਰ ਐਤਵਾਰ ਮੁਕਾਬਲਾ ਜਾਰੀ ਹੋਵੇਗਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ। ਖਿਡਾਰੀਆਂ ਵਾਸਤੇ rajang.org ਜਾਂ ਮੋਬਾਈਲ ਐਪ ਵਿਖੇ ਰਜਿਸਟ੍ਰੇਸ਼ਨ ਕਰਨੀ ਲਾਜ਼ਮੀ ਹੈ। ਡੈਡਲਾਈਨ 31 ਜੁਲਾਈ। ਸਾਧ ਸੰਗਤ ਜੀਓ, ਤੁਹਾਡੇ ਭਰਵੇਂ ਹੰਗਾਰੇ ਨਾਲ ਇਹ ਮੁਕਾਬਲਾ 8 ਸਾਲ ਪਹਿਲਾਂ 30 ਖਿਡਾਰੀਆਂ ਨਾਲ ਸ਼ੁਰੂ ਹੋਇਆ ਸੀ, ਜੋ ਕਿ ਹੁਣ 150 ਦੀ ਵੱਧ ਤੋਂ ਸ਼ਮੂਲੀਅਤ ਹਾਸਲ ਕਰ ਚੁੱਕਾ ਹੈ। ਤੁਹਾਡੀ ਬਦੌਲਤ ਕਰਕੇ ਟੂਰਨਾਮੈਂਟ ਹਰ ਪੱਖੋਂ ਪ੍ਰਫੁੱਲਤ ਹੈ। ਉਮੀਦ ਹੈ ਕਿ ਤੁਸੀਂ ਐਤਕੀ ਵੀ ਸਹਿਯੋਗ ਬਖਸ਼ੋਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਲੱਗਦੀਆਂ ਸਰਾਵਾਂ ਵਿੱਚ ਠਹਿਰਨ ਵਾਲੇ ਯਾਤਰੂਆਂ ਤੇ 12% GST ਟੈਕਸ ਲਾ ਦਿੱਤਾ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਕਰੋੜਾਂ ਰੁਪਏ ਹਰ ਸਾਲ ਸਰਕਾਰ ਨੂੰ GST ਟੈਕਸ ਵਜੋਂ ਦੇਣੇ ਪੈਣਗੇ। ਸੋ ਹੈਂਕੜੇ ਹੋਏ ਹਿੰਦੂਤਵੀ ਹਾਕਮਾਂ ਨੂੰ ਜਵਾਬ ਦੇਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੁੱਲ ਸਿੱਖ ਯਕਤ ਨੂੰ ਜਿਹੜੀ ਹੈ ਅਪੀਲ ਕਰਨੀ ਚਾਹੀਦੀ ਹੈ ਕਿ ਉਹ 15 ਅਗਸਤ ਨੂੰ ਆਪਣੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਤੇ ਕੇਸਰੀ ਝੰਡਾ ਲਹਿਰਾਉਣ। ਹੁਣ ਸਰਕਾਰ ਨਾਲ ਖੁੱਲ੍ਹ ਕੇ ਟੱਕਰ ਲੈਣ ਦਾ ਸਮਾਂ ਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਰਨ ਸਾਹਿਬ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਦੀ ਹਕੂਮਤ ਵੱਲੋਂ ਔਰ ਉਹਨਾਂ ਦੀਆਂ ਸਟੇਟ ਇਕਾਈਆਂ ਵੱਲੋਂ ਜਿੱਥੇ ਬੀਜੇਪੀ ਦੀ ਹਕੂਮਤ ਹੈ, ਰੋਜ਼ਾਨਾ ਕੁਛ ਨਾ ਕੁਛ ਐਸਾ ਕੀਤਾ ਜਾਂਦਾ ਹੈ ਜਿਹੜਾ ਇਹ ਸਾਨੂੰ ਰਿਅਲਾਈਜ਼ ਕਰਵਾਉਂਦਾ ਹੈ ਕਿ ਅਸੀਂ ਮੁਲਕ ਦੇ ਵਿੱਚ ਦੂਸਰੇ ਦਰਜੇ ਦੇ ਸ਼ਹਿਰੀ ਹਾਂ, ਸੈਕੰਡ ਕਲਾਸ ਸਿਟੀਜ਼ਨ, ਔਰ ਸਾਡੇ ਧਾਰਮਿਕ ਥਾਵਾਂ ਵੀ ਮਹਿਫੂਜ਼ ਨਹੀਂ ਨੇ। ਬਹੁਤ ਵਾਰ ਅਸੀਂ ਮੁਗਲਿਆ ਪੀਰੀਅਡ ਖਾਸ ਤੌਰ ਤੇ ਔਰੰਗਜ਼ੇਬ ਦੇ ਜ਼ਮਾਨੇ ਦੇ ਜਜ਼ੀਆ ਟੈਕਸ ਦੀ ਗੱਲ ਕਰਦੇ ਹਾਂ, ਲੇਕਿਨ ਅੱਜ ਜੇ ਦੇਖਿਆ ਜਾਏ ਕਿ ਜਿਸ ਕਦਰ ਹਿੰਦੂਤਵੀ ਹਾਕਮਾਂ ਨੇ ਹਿੰਦੂਤਵਾਦੀ ਵਿਚਾਰਧਾਰਾ ਨੂੰ ਲਾਗੂ ਕੀਤਾ ਹੋਇਆ ਹੈ, ਘੱਟ ਗਿਣਤੀਆਂ ਸਿੱਖ, ਮੁਸਲਮਾਨ, ਈਸਾਈ ਉਹ ਇੱਕ ਬੰਦੂਆ ਹੌਸਟੇਜ ਬਣੇ ਹੋਏ ਨੇ ਉਹਨਾਂ 'ਚ, ਔਰ ਈਵਨ ਧਾਰਮਿਕ ਮੁੱਦਿਆਂ ਤੇ ਵੀ ਜਿਹੜਾ ਉਹਨਾਂ ਨੂੰ ਜਜ਼ੀਆ ਦੇਣ ਦੇ ਉੱਤੇ ਮਜਬੂਰ ਕੀਤਾ ਜਾ ਰਿਹਾ ਹੈ। ਧਾਰਮਿਕ ਆਜ਼ਾਦੀ ਦੀ ਗੱਲ ਕਰਦੇ ਹਾਂ ਤੇ ਅਸੀਂ ਆਲਰੇਡੀ ਦੇਖਦੇ ਹਾਂ ਕਿ ਕਿਵੇਂ ਪਟਿਆਲੇ ਤੋਂ ਬਾਅਦ ਦੂਸਰਾ ਸ਼ਹਿਰ ਜਲੰਧਰ ਹੈ ਜਿੱਥੇ ਸਿੱਖ ਵਿਦਿਆਰਥੀਆਂ ਦੇ ਕੜੇ ਲਵਾਏ ਗਏ ਐਗਜ਼ਾਮ 'ਚ ਬਿਠਾਉਣ ਦੇ ਲਈ। ਇਹ ਪੰਜਾਬ ਦੀ ਗੱਲ ਹੋ ਰਹੀ ਹੈ। ਰਾਜਸਥਾਨ 'ਚ ਕੀ ਹੋਇਆ ਗ੍ਰੰਥੀ ਨਾਲ, ਦਿੱਲੀ 'ਚ ਕੀ ਹੁੰਦਾ ਹੈ, ਬਾਕੀ ਥਾਵਾਂ ਤੇ ਕੀ ਹੁੰਦਾ ਹੈ। ਔਰ ਹੁਣ ਇੱਥੇ ਹੀ ਬਸ ਨਹੀਂ, ਜਦੋਂ ਅਸੀਂ ਦਰਬਾਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਦੁਨੀਆ ਭਰ 'ਚ ਹਰ ਸਿੱਖ ਇਹ ਮਾਣ ਮਹਿਸੂਸ ਕਰਦਾ ਹੈ ਕਿ ਭਾਈ ਉੱਥੇ 1 ਲੱਖ ਤੋਂ ਜ਼ਿਆਦਾ ਲੋਕ ਰੋਜ਼ਾਨਾ ਦੁਨੀਆ ਭਰ ਤੋਂ ਆਉਂਦੇ ਨੇ। ਉਹਨਾਂ ਦੇ ਲਈ ਮੁਫਤ ਲੰਗਰ ਦਾ ਪ੍ਰਬੰਧ ਹੈ ਔਰ ਚਾਰੋਂ ਦਰਵਾਜ਼ੇ ਖੁੱਲ੍ਹੇ ਨੇ। ਔਰ ਇਹ ਜਿਹੜੀ ਸਿੱਖਾਂ ਦੀ ਸੇਵਾ ਦੀ ਆਈਡੀਓਲੋਜੀ ਹੈ, ਖੁੱਲ੍ਹ ਡੁੱਲ ਦੀ ਗੱਲ ਹੈ, ਹਰ ਇੱਕ ਦੇ ਨਾਲ ਬਰਾਬਰੀ ਦੀ ਗੱਲ ਹੈ। ਜਿਹੜੇ ਲੋਕ ਜਿਨ੍ਹਾਂ 'ਚ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟਸ, ਉਹਨਾਂ ਦੇ ਡਿਪਲੋਮੈਟ ਆਉਂਦੇ ਨੇ, ਉਹ ਬਹੁਤ ਪ੍ਰਭਾਵਿਤ ਹੋ ਕੇ ਜਾਂਦੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਈਵਨ ਉਹ ਆਸਟ੍ਰੇਲੀਆ ਦਾ ਹੋਏ ਕਿ ਕੈਨੇਡਾ ਦਾ ਹੋਏ ਕਿ UK ਦਾ ਹੋਏ, ਉਹ ਜਾ ਕੇ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਨੇ ਲੰਗਰ ਦੇ ਵਿੱਚ ਸੇਵਾ ਵੀ ਕਰਨੀ ਹੈ। ਔਰ ਉਹ ਸਮਝਦੇ ਨੇ, ਉਹਨੂੰ ਨਿਊਯਾਰਕ ਟਾਈਮਸ ਨੇ ਲਾਰਜੈਸਟ ਈਟਰੀ ਇਨ ਦਾ ਵਰਲਡ ਕਿਹਾ ਸੀ ਲੰਗਰ ਗੁਰੂ ਰਾਮਦਾਸ। ਬਿਲਕੁਲ। ਹੁਣ ਜੇ ਲੱਖਾਂ ਲੋਕ ਜਾਂਦੇ ਨੇ ਤੇ ਜ਼ਾਹਰ ਹੈ ਕਿ ਉਹ ਠਹਿਰਦੇ ਕਿੱਥੇ ਨੇ? ਇੱਕ ਪਾਸੇ ਤਾਂ ਹੋਟਲਿੰਗ ਲਾਈਨ ਹੈ, ਪਰ ਜਿਹੜੇ ਧਾਰਮਿਕ ਤੌਰ ਤੇ ਡਿਵਾਊਟ ਸਿੱਖ ਨੇ, ਉਹ ਜਿਹੜੇ ਨਾਲ ਲੱਗਦੀਆਂ ਦਰਬਾਰ ਸਾਹਿਬ ਦੇ, ਜਿਹਦੇ ਲਈ ਪੁਰਾਣਾ ਲਫ਼ਜ਼ ਸਰਾਂ ਇਸਤੇਮਾਲ ਕੀਤਾ ਜਾਂਦਾ ਸੀ, ਅੱਜ ਹੋਟਲ ਹੈ। ਔਰ ਕਪਲ ਆਫ ਜਿਹੜੇ ਨੇ ਇਸ ਪੀਰੀਅਡ 'ਚ ਸ਼੍ਰੋਮਣੀ ਕਮੇਟੀ ਨੇ ਉਹ ਸਾਰੇ ਨੇ ਤਾਂ ਕਿ ਆਉਣ ਵਾਲੇ ਯਾਤਰੂਆਂ ਦੇ ਲਈ ਜਿਹੜਾ ਅੱਛਾ ਪ੍ਰਬੰਧ ਹੋਏ, ਉਹਨਾਂ ਨੂੰ ਜਿਹੜਾ ਉਹ ਚੰਗਾ ਟਿਕਾਣਾ ਮਿਲੇ। ਔਰ ਇਸ ਸਾਰੇ ਦੇ ਵਿੱਚ ਜਿਹੜੇ ਮੈਨੂੰ ਵੀ ਨਹੀਂ ਸੀ ਪਤਾ ਕਿ ਵੀ ਇੰਨੀਆਂ ਜ਼ਿਆਦਾ ਹੁਣ ਉੱਥੇ ਸਰਾਵਾਂ ਨੇ ਜਾਂ ਉੱਥੇ ਨਿਵਾਸ ਨੇ ਜਿਨ੍ਹਾਂ ਦੇ ਵਿੱਚ ਲੋਕ ਜਾ ਕੇ ਰਹਿੰਦੇ ਨੇ। ਔਰ ਉਹਨਾਂ ਨੂੰ ਜਿਹੜਾ ਕੁਛ ਤਾਂ ਗੁਰੂ ਰਾਮਦਾਸ ਸਰਾਂ ਵਰਗੇ ਤਾਂ ਮੁਫਤ ਹੀ ਹੁੰਦਾ ਹੈ, ਜੋ ਪੁਰਾਣੇ ਕਿੰਨੇ ਸੌ ਕਮਰੇ ਸੀ, 300 ਤੋਂ ਜ਼ਿਆਦਾ 100 ਸਾਲ ਪਹਿਲਾਂ ਦੀ ਬਣੀ ਹੋਈ। ਲੇਕਿਨ ਹੁਣ ਜਿਹੜੇ ਨਵੇਂ ਇਸ ਪੀਰੀਅਡ ਦੇ ਵਿੱਚ ਬਣੇ ਨੇ, ਉਹਨਾਂ ਨੂੰ ਯਾਤਰੂਆਂ ਨੂੰ ਉਸਦੇ ਲਈ ਪੇ ਕਰਨਾ ਪੈਂਦਾ ਕਿਉਂਕਿ ਉਹਦੀ ਮੇਨਟੇਨੈਂਸ ਬਹੁਤ ਸਾਰਿਆਂ ਦੇ ਵਿੱਚ ਫਲਸ਼ ਸਿਸਟਮ ਹੈ, ਉਹਨੂੰ ਕਿਵੇਂ ਆਪਰੇਟ ਕਰਨਾ। ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਸੈਂਟਰ ਗਵਰਨਮੈਂਟ ਨੇ ਜਿਹੜਾ ਅੱਜ ਇੱਕ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਕਿ ਜਿੰਨੀਆਂ ਵੀ ਸਰਾਵਾਂ ਇਨਜ਼ ਸ਼੍ਰੋਮਣੀ ਕਮੇਟੀ ਦੇ ਕੋਲ ਥੱਲੇ ਨੇ, ਜਿੱਥੇ ਕਿ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣ ਵਾਲੇ ਯਾਤਰੂ ਰੁਕਦੇ ਨੇ, ਉਹਨਾਂ ਦੇ ਉੱਤੇ 12.5% GST ਇਹ ਜਜ਼ੀਆ ਮੰਨਿਆ ਜਾਏ, ਇਹ ਲਾਗੂ ਹੋਏਗਾ। ਸੋ ਉਹਦਾ ਨਤੀਜਾ ਇਹ ਹੋਏਗਾ ਕਿ ਕਰੋੜਾਂ ਰੁਪਈਆ ਹੋਰ ਉਹਨਾਂ ਨੂੰ ਦੇਣਾ ਪਏਗਾ। ਔਰ ਪਿਛਲਾ ਵੀ ਤੁਸੀਂ ਨਹੀਂ ਦਿੱਤਾ, ਉਹਦੇ ਲਈ ਵੀ ਉਹਨਾਂ ਨੇ ਜਿਹੜਾ ਹੁਣ ਜੁਰਮਾਨਾ ਆਇਦ ਕੀਤਾ ਹੈ। ਔਰ ਈਵਨ ਇਸ ਫੈਸਲੇ ਤੋਂ ਬਾਅਦ ਬੇਸ਼ੱਕ ਜਿਵੇਂ ਅਸੀਂ ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਇਹਨਾਂ ਨੂੰ ਨੰਬਰ 2 ਟੀਮ ਕਹਿੰਦੇ ਆ BJP ਦੀ, ਈਵਨ ਭਗਵੰਤ ਮਾਨ ਨੇ ਇਸ ਦੇ ਉੱਤੇ ਕਿਹਾ ਵੀ ਸ਼ਰਮ ਆਉਣੀ ਚਾਹੀਦੀ ਹੈ ਸੈਂਟਰ ਨੂੰ। ਰੋਲ ਬੈਕ 12% GST ਔਨ ਸਰਾਇਜ਼ ਨੀਅਰ ਗੋਲਡਨ ਟੈਂਪਲ, ਪੰਜਾਬ ਚੀਫ ਮਿਨਿਸਟਰ ਕੇ ਇਹ
ਵਾਪਸ ਲਓ, ਕਿਉਂਕਿ ਇਹ ਜਿਹੜੇ ਸਾਰੇ ਨੇ ਲੋਕ ਇੱਥੇ ਤਾਂ ਧਾਰਮਿਕ ਭਾਵਨਾ ਨਾਲ ਆਉਂਦੇ ਨੇ ਔਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਵੀ ਤੁਸੀਂ ਲੋਕਾਂ ਦੇ ਧਾਰਮਿਕ ਜਜ਼ਬਾਤਾਂ ਦੇ ਨਾਲ ਖੇਡੋ। ਬਿਲਕੁਲ। ਔਰ ਉਹਨਾਂ ਦਾ ਈਵਨ ਧਾਰਮਿਕ ਇੱਕ ਪਾਸੇ ਤਾਂ ਅਮਰਨਾਥ ਤੋਂ ਲੈ ਕੇ ਦੂਜੇ ਤੱਕ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ਚੋਂ ਖਰਚ ਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਹਿੰਦੂਆਂ ਦੀ ਐਕਸੈਸ ਜਿਹੜੀ ਹੈ ਭਾਰਤ ਦੇ ਹਰ ਮੰਦਿਰ ਤੱਕ ਹੋਏ। ਔਰ ਇਸ ਦੇ ਉੱਤੇ ਜਿਹੜਾ ਈਵਨ SGPC ਨੇ ਵੀ ਸਟਰੋਂਗ ਲਾਈਨ ਲਈ ਹੈ। ਉਹਨੇ ਕਿਹਾ ਜੀ SGPC ਰਨ ਸਰਾਇਜ਼ ਆਰ ਮੈਂਟ ਫॉर ਕਨਵੀਨੀਅੰਸ ਆਫ ਪਿਲਗ੍ਰਿਮਸ who visit Golden Temple from far off places. These are not commercial ventures to earn profit. Any kind of tax cannot be justified. कि भाई ये कोई प्रॉफिट बनाने वाले अदारे थोड़ी ने, श्रोमणी कमेटी अपने आप च भी नॉन प्रॉफिट है और ये सारे जड़ियां ने इस दे उत्ते तुसीं लागू कर रहे हो। और इन्हां दे विच जिहड़े सरावां ने बाबा दीप सिंह यात्री निवास है, माता भाग कौर निवास है, श्री गुरु गोबिंद सिंह NRI निवास है और इस तो इलावा अकाल रेस्ट हाउस दूसरे तो पहले ही एग्जिस्ट करते हैं। ये सारे नाम है भी पहली बार नवें सुने ने। सो हुण इस तो ਜ਼ਾਹਰ हो जाता है कि उन्होंने तुहाडे दरबार साहब की वडियाई भी चुभदी है, वो तुहानू एहसास करवाना चाहते हैं कि भाई जे तुसी इस दरबार के दर्शन लई आओगे तो तुहाडे ते असी जजिया ला रहे हैं 12% जिन्ना, और उसका नतीजा यह होएगा हुण 12% देखण नूं लगदा है भी ये थोड़ा इहदे नाल जिहड़े कमरे हुण जिवें माता भाग कौर निवास दे विच 300 रुपये च कमरा मिलदा सी, ये GST ला के 336 रुपए का होएगा। बाबा दीप सिंह निवास 500 रुपये का 560 रुपए का होएगा। NRI जिहड़े बाहरों जाण वाले ने 700 का 784 रुपए। गल ये नहीं है कली कि भाई उन्होंने जिहड़े रहण वाले ने यात्रु, क्योंकि श्रोमणी कमेटी ने तो अगों उन्हां ते इंप्लीमेंट, पर तुसीं इन्हां दी नीयत देखो किवें बदनीयत ने कि एक पासे मोदी सिखां दा यार मनजिंदर सिरसा, इधर आदित्यनाथ योगी सिर ते गुरु ग्रंथ साहब चुक के अपने UP लखनऊ निवास जा रहे, पर इन्हां दी असलीयत की है। और असी समझते हैं, हालां असी कल जिहड़ा सैगमेंट है कीता है कि 15 अगस्त वाले दिन सिख दुनिया भर च अपने घरां दे बाहर, अपने कारोबारां दे बाहर केसरी निशान साहब झुलाण, पंजाब खास तौर पर क्योंकि इन्हां दी घर घर तिरंगा मुहिम दे थल्ले इन्हां ने पंजाब नूं टारगेट किया होया कि उत्थे दसना है कि पंजाब असी तिरंगे च रंगिया। मैं समझदा भी इत्थे बेशक एक कॉल दल खालसा ने दित्ती, बरगाड़ी मोर्चे वालियां ने दित्ती, वारस पंजाब दे ने दित्ती, पर इस करतूत तो बाद कि GST वो तुहाडे जिहड़े दरबार साहब दे दर्शनां नूं जा रहे उन्हां ते ला रहे ने, श्रोमणी कमेटी नूं ये कॉल देनी चाहिदी है कि इहदा जवाब ये है कि भाई असीं जे तुसीं तुहानूं इस मुल्क दे अंदर साडा ये दरबार जिहड़ा सब दे लई खुला है ये कबूल नहीं है ते हर सिख जिहड़ा अपने घर दे बाहर केसरी निशान साहब लहराए, ये कॉल श्रोमणी कमेटी वालों ते जिहड़े इन्हां दे एक्टिंग करन वाले जथेदार रखे हुए ने एक्टिंग हरप्रीत सिंह, वो भी जे कॉल दे घट्टो घट्ट बयान च बयान तो एक रल जांदा है। लेकिन ये गल दसदी है कि साडे लई सिख कौम लई मुकम्मल आज़ादी कितनी अहम है, नहीं तो ये किवें अज ये दरबार साहब इस हद तक पहुँच गए ने। पहला इन्होंने लंगर दे उत्ते GST लाया सी, फिर ये होया जी बड़ा थैंक यू किया बादलों ने, देखो जी GST उन्होंने कहा जी ठीक है ये नहीं असी इहदे ते तुहाडे तो करोड़ां रुपये इकट्ठे करांगे। सो इहदा जवाब यही है कि असी 15 अगस्त वाले दिन अपने निशान साहब लहराइए और अपनी इंडिपेंडेंट सॉवरन मुल्क की जिहड़ी स्ट्रगल है सीधे सीधे हो गए। तो हुण सीधा सीधा तुहाडे गुरुद्वारियां ते हमला होर की हुंदा है। और असी जिवें क्लोजिंग दे विच रूहानी विचार करते हैं, पंजवें पातशाह का शब्द है श्री राग दे विच, श्री राग महला पंजवां, संच हर धन पूज सतगुर छोड़ सगल विकार, जिन तू साज सवारिया हर सिमर होए उदार, जप मन नाम एक अपार, प्राण मन तन जिन्हें दिया हृदय का आधार। रहाओ रहाओ दी तुक तो विचार शुरू करते हैं कि हे मेरे मन एक रब दे नां नूं याद कर जिहदा पार नहीं पाया जा सकता। अपार का मतलब जिहदा कोई पारावार नहीं है। प्राण मन तन जिन्हें दिया हृदय का आधार, जिन्हें तैनूं प्राण दिते ने मन तन
ਔਰ ਇਹੀ ਰੱਬ ਦਾ ਨਾਂ ਤੇਰੀ ਜ਼ਿੰਦਗੀ ਦਾ ਆਧਾਰ ਹੋਣਾ ਚਾਹੀਦਾ ਹੈ। ਔਰ ਇਸੇ ਨੂੰ ਹੀ ਜ਼ਿੰਦਗੀ 'ਚ ਇਕੱਠਾ ਕਰ। ਬਿਲਕੁਲ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ। ਸਾਰੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਨਾਹ ਈਰਖਾ ਚੁਗਲੀ ਨਿੰਦਿਆ ਇਹ ਸਭ ਛੱਡ ਕੇ ਉਸ ਸੱਚੇ ਨਾਮ ਦੇ ਧਨ ਨੂੰ ਇਕੱਠਾ ਕਰ। ਸਤਿਗੁਰੂ ਨੂੰ ਆਪਣਾ ਇਸ਼ਟ ਮੰਨ ਕੇ ਸਤਿਗੁਰੂ ਦੀਆਂ ਸਿੱਖਿਆਵਾਂ ਦੇ ਉੱਤੇ ਅਮਲ ਕਰ। ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ। ਕਿ ਜਿਹਨੇ ਤੈਨੂੰ ਬਣਾਇਆ ਸਵਾਰਿਆ ਉਹਨੂੰ ਸਿਮਰ ਕੇ ਉਹਨੂੰ ਯਾਦ ਕਰਕੇ ਉਹਦੀ ਇਬਾਦਤ ਦੇ ਨਾਲ ਹੀ ਤੇਰਾ ਉਧਾਰ ਹੋ ਸਕਦਾ ਹੈ। ਜੀ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਉ ਸੰਤ ਸ਼ਰਣੀ ਲਾਗ ਚਰਣੀ ਮਿਟੈ ਦੁਖ ਅੰਧਾਰ। ਕਿ ਤੈਨੂੰ ਜ਼ਿੰਦਗੀ ਤਾਂ ਰੱਬ ਨੇ ਦਿੱਤੀ ਸੀ ਇਬਾਦਤ ਦੇ ਲਈ ਸਿਮਰਨ ਦੇ ਲਈ ਬੰਦਗੀ ਦੇ ਲਈ, ਪਰ ਤੂੰ ਕਾਮ ਕ੍ਰੋਧ ਔਰ ਹੰਕਾਰ ਦੇ ਵਿੱਚ ਹੀ ਇਹਨਾਂ ਨਸ਼ਿਆਂ ਦੇ ਵਿੱਚ ਗਵਾਚਿਆ ਰਿਹਾ। ਇਹੀ ਸਾਰੇ ਸੰਸਾਰ ਨੂੰ ਵਿਆਪਿਆ ਹੋਇਆ। ਭਲੇ ਲੋਕਾਂ ਦੀ ਸ਼ਰਨ 'ਚ ਆ ਤੇ ਉਹਨਾਂ ਦੇ ਸ਼ਰਣਾ ਦੇ ਉਹਨਾਂ ਦੀ ਸ਼ਰਨ 'ਚ ਆਉਣ ਤੋਂ ਬਾਅਦ ਤੈਨੂੰ ਇਹ ਸਮਝ ਆਏਗੀ ਕਿ ਮਿਟੈ ਦੁਖ ਅੰਧਾਰ। ਕਿ ਤੇਰੇ ਅੰਦਰ ਜਿਹੜਾ ਅਗਿਆਨਤਾ ਦਾ ਹਨੇਰਾ ਪਸਰਿਆ ਹੋਇਆ ਇਹ ਹਨੇਰਾ ਦੂਰ ਹੋਏਗਾ। ਜੀ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ। ਕਿ ਕਾਮ ਕ੍ਰੋਧ ਮਦ ਜਦੋਂ ਤੁਸੀਂ ਛੱਡਦੇ ਹੋ ਤੇ ਫਿਰ ਕਿਹਦਾ ਵਾਸਾ ਹੁੰਦਾ ਹੈ? ਸਤ ਸੰਤੋਖ ਦਇਆ ਕਮਾਵੇ। ਜ਼ਿੰਦਗੀ ਨੂੰ ਸੱਚ ਦੀਆਂ ਲੀਹਾਂ ਦੇ ਉੱਤੇ ਤੋਰਨਾ, ਸੱਚ ਦੇ ਉੱਤੇ ਤੁਰਨਾ, ਸੰਤੋਖ ਜੀ ਕਿ ਜੋ ਮਿਲਿਆ ਉਸ 'ਚ ਤੁਹਾਡੀ ਸ਼ੁਕਰਗੁਜ਼ਾਰੀ, ਸੰਤੋਖ ਦੇ ਵਿੱਚ ਰਹਿਣਾ। ਦਇਆ ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਧਰਮ ਦਾ ਮਤਲਬ ਹੀ ਉਹ ਦਇਆ ਦਾ ਪੁੱਤਰ ਹੈ। ਜੇ ਕੰਪੈਸ਼ਨ ਨਹੀਂ ਹੈ, ਰਹਿਮ ਨਹੀਂ ਹੈ, ਜਿਹੜਾ ਰੱਬ 'ਚ ਯਕੀਨ ਰੱਖਣ ਵਾਲਾ ਬੰਦਾ ਹੈ, ਤੇ ਜੋ ਵੀ ਉਹ ਕਰ ਰਿਹਾ ਉਹ ਫਰਾਡ ਕਰ ਰਿਹਾ। ਜੀ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ। ਇਹੀ ਜੇ ਜ਼ਿੰਦਗੀ ਦੇ ਸਾਰ ਨੂੰ ਲੱਭਣਾ ਹੋਏ ਕਿ ਸਾਰਥਕ ਸਾਡਾ ਕੀ ਜੀਵਨ ਹੈ, ਤੇ ਉਹ ਉਹੀ ਹੈ ਜਿਹੜਾ ਸਤ ਸੰਤੋਖ ਔਰ ਦਇਆ ਦੇ ਵਿੱਚ ਬਤੀਤ ਹੁੰਦਾ ਹੈ। ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ। ਕਿ ਜਿਹੜਾ ਆਪਣੇ ਆਪੇ ਨੂੰ ਆਪਣੇ ਹੰਕਾਰ ਨੂੰ ਛੱਡ ਕੇ ਹਿਊਮਿਲਿਟੀ ਦੇ ਵਿੱਚ ਆਉਂਦਾ। ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਰੇਣ ਹੋਏ, ਰੇਣ ਮਿੱਟੀ ਨੂੰ ਕਹਿੰਦੇ ਨੇ, ਉਹਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਦੇ ਪੈਰਾਂ ਦੀ ਮਿੱਟੀ ਹੋ ਜਾਣਾ। ਬਿਲਕੁਲ ਇਹ ਆਪਣੇ ਆਪ ਨੂੰ ਸਮਝਣਾ ਕਿ ਭਾਈ ਮੈਂ ਹੰਬਲ ਹਾਂ ਔਰ ਮੈਂ ਦੂਸਰਿਆਂ ਦੇ ਲਈ ਆਪਣੇ ਹੰਕਾਰ ਦਾ ਤਿਆਗ ਕਰ ਰਿਹਾ। ਪਰ ਇਹ ਵੀ ਤਾਂ ਹੀ ਸੰਭਵ ਹੁੰਦਾ ਹੈ ਜਿਸ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਸ ਦੇ ਪ੍ਰਭ ਨਿਰੰਕਾਰ। ਔਰ ਅਖੀਰਲਾ ਪਦ ਹੈ ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰ। ਕਹੁ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ। ਕਿ ਜੋ ਵੀ ਨਜ਼ਰ ਆ ਰਿਹਾ ਚਾਰ ਚਫੇਰੇ ਅਸੀਂ ਮਨ ਦੀਆਂ ਨਜ਼ਰਾਂ ਨਾਲ, ਇੱਕ ਤਾਂ ਦੁਨਿਆਵੀ ਅੱਖਾਂ ਨੇ, ਪਰ ਜਿੱਥੇ ਮਨ ਤਾਂ ਚਾਰ ਚਫੇਰੇ ਘੁੰਮਦਾ ਹੈ। ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ। ਲੋਭੀ ਜੀਰਾ ਥਿਰ ਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ। ਜੋ ਦਿਸੈ ਸੋ ਸਗਲ। ਜੋ ਵੀ ਨਜ਼ਰ ਆ ਰਿਹਾ ਹੈ ਪਸਰਿਆ ਪਾਸਾਰ, ਜਿੰਨੀ ਕ੍ਰੀਏਸ਼ਨ ਨਜ਼ਰ ਆ ਰਹੀ ਹੈ ਇਹ ਤੂੰ ਹੀ ਹੈ। ਇਹ ਵਾਹਿਗੁਰੂ ਇਹ ਤੇਰਾ ਹੀ ਪਸਾਰ ਹੈ। ਕਹੁ ਨਾਨਕ ਗੁਰ ਪਰਮ ਕਾਟਿਆ। ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਨੇ ਰਹਿਮਤ ਕੀਤੀ, ਮੇਰੇ ਅੰਦਰੋਂ ਭਰਮ ਭੁਲੇਖਾ ਸ਼ੰਕਾ ਦੁਬਿਧਾ ਇਹ ਖਤਮ ਹੋਈ। ਸਗਲ ਬ੍ਰਹਮ ਵਿਚਾਰ। ਔਰ ਮੇਰੇ ਅੰਦਰ ਮੈਂ ਚਾਰ ਚਫੇਰੇ ਉਸ ਵਾਹਿਗੁਰੂ ਨੂੰ ਹੀ ਦੇਖਦਾ ਹਾਂ। ਉਸ ਵਾਹਿਗੁਰੂ ਦਾ ਪਸਾਰਾ ਹੀ ਹੈ ਔਰ ਇਸ ਪਸਾਰੇ ਦੇ ਵਿੱਚ ਹੀ ਵਾਹਿਗੁਰੂ ਵਸਦਾ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tvreports.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੀ ਰਹੋ। TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।